ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 10 ਮਾਰਚ 2020 28 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਅਸੀਂ ਕੱਲ੍ਹ ਦਾ ਸ਼ੋਅ ਨਹੀਂ ਕੀਤਾ ਸੀ, ਅਸੀਂ ਐਂਡ ਵਾਲੇ ਮਿੰਟ ਤੱਕ ਵੀ ਅਸੀਂ ਵੇਟ ਕਰ ਰਹੇ ਸੀ ਕਿ ਸਾਡੀ ਟੈਕਨੀਕਲ ਟੀਮ ਹੈ ਉਹ ਹਾਜ਼ਰ ਹੋਵੇ, ਪਰ ਇੱਦਾਂ ਨਹੀਂ ਹੋਇਆ। ਸੋ ਤੁਸੀਂ ਸਾਰਿਆਂ ਨੇ ਵੇਟ ਵੀ ਕੀਤੀ ਹੋਏਗੀ, ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਮਿਸ ਕੀਤਾ। ਸੋ ਅੱਜ ਆਪਾਂ ਸਾਰੀ ਟੀਮ ਦੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਿੰਦੂਆਂ ਦੀ ਹੋਲੀ, ਖਾਲਸੇ ਦਾ ਹੋਲਾ। ਸੋ ਅਸੀਂ ਸਾਰੀ ਸਿੱਖ ਕੌਮ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਇਸ ਦਿਨ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ। ਇਸ ਦੀਆਂ ਆਪਾਂ ਥੋੜ੍ਹਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਕਿ ਸ਼ਸਤਰ ਵਿੱਦਿਆ ਤੇ ਯੁੱਧ ਅਭਿਆਸ ਵਜੋਂ। ਸੋ ਸਾਰੀਆਂ ਸਿੱਖ ਸੰਗਤਾਂ ਇਸ ਹੋਲੇ ਮਹੱਲੇ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਨਾਉਂਦੀਆਂ ਹਨ। ਸੋ ਜੋ ਇਹ ਹੋਲਾ ਮਹੱਲਾ ਹੈ ਸਾਰੇ ਹੀ ਪਾਸੇ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਜੋ ਪਿਛਲੇ ਦਿਨਾਂ ਵਿੱਚ ਜਿਹੜੀਆਂ ਡਿਵੈਲਪਮੈਂਟ ਸੀ ਉਹ ਹੋਈਆਂ ਨੇ ਉਸ ਬਾਰੇ ਅੱਜ ਵਿਚਾਰ ਚਰਚਾ ਹੋਏਗੀ ਆਪਣੇ ਪ੍ਰੋਗਰਾਮ ਦੇ ਵਿੱਚ। ਜੋ ਮੇਨ ਇਸ਼ੂ ਨੇ ਜੋ ਆਪਣੇ ਸ਼ੋਅ ਦੇ ਵਿੱਚ ਵਿਚਾਰੇ ਜਾਣਗੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਣਾ ਚਾਹੁੰਦੀ ਹਾਂ। ਸੋ ਤਾਲਿਬਾਨ ਅਮਰੀਕਾ ਅਮਨ ਸਮਝੌਤੇ ਦੇ ਬਾਅਦ ਵੀ ਅਫਗਾਨਿਸਤਾਨ ਦੇ ਵਿੱਚ ਜੋ ਸਥਿਤੀ ਹੈ ਬੜੀ ਉਹ ਅਜੀਬੋ ਗਰੀਬ ਬਣੀ ਹੋਈ ਹੈ। ਅਸ਼ਰਫ ਗਨੀ ਐਂਡ ਅਬਦੁੱਲਾ ਦੋਵਾਂ ਨੇ ਹੀ ਪ੍ਰਧਾਨਗੀ ਦੀ ਸਹੁੰ ਚੁੱਕ ਕੇ ਆਪਣੇ ਆਪ ਨੂੰ ਪ੍ਰਧਾਨ ਮੰਨਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰੀ ਜੋ ਹਾਲਤ ਹੈ ਉਹ ਬੜੀ ਹੀ ਹਾਸੋਹੀਣੀ ਬਣੀ ਹੋਈ ਹੈ। ਸੋ ਜਾਣਕਾਰ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਇਹ ਅਮਨ ਸਮਝੌਤਾ ਹੈ ਇਸ ਨੂੰ ਸਾਬੋਤਾਜ ਕਰਨ ਦੇ ਪਿੱਛੇ ਜੋ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਾਂਗੇ। ਐਂਡ ਜੋ ਕਰੋਨਾ ਵਾਇਰਸ ਦਾ ਜੋ ਖੌਫ ਹੈ ਉਹ ਸਾਰੀ ਦੁਨੀਆ ਤੇ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ। US ਦੇ ਵਿੱਚ, ਅਮਰੀਕਾ ਦੇ ਵਿੱਚ 722 ਜੋ ਲੋਕ ਨੇ ਉਹ ਇਸ ਵਾਇਰਸ ਦਾ ਸ਼ਿਕਾਰ ਨੇ ਐਂਡ 26 ਮਾਰੇ ਜਾ ਚੁੱਕੇ ਨੇ ਇਸ ਵਾਇਰਸ ਦੇ ਕਾਰਨ। ਐਂਡ ਫਿਰ ਆਪਾਂ ਗੱਲਬਾਤ ਕਰਾਂਗੇ ਦੂਸਰੇ ਇਸ਼ੂ ਦੇ ਵਿੱਚ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ ਕਿ 217 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਐਂਡ ਵਾਸ਼ਿੰਗਟਨ DC ਦੇ ਇੱਕ ਪ੍ਰਮੁੱਖ ਰਸਾਲੇ ਦੇ ਵਿੱਚ ਛਪੇ ਇੱਕ ਲੇਖ ਦੇ ਵਿੱਚ 12 ਵਿਅਕਤੀਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਭਾਰਤ ਨੂੰ ਤਬਾਹੀ ਦੇ ਰਸਤੇ ਤੇ ਲੈ ਕੇ ਖੜਾ ਕਰ ਦਿੱਤਾ ਹੈ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਫਿਰ ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਪਵਿੱਤਰ ਤਿਉਹਾਰ ਹੈ ਆਪਣੇ ਸਿੱਖਾਂ ਦਾ ਹੋਲੇ ਮਹੱਲੇ ਦਾ, ਉਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅਸੀਂ ਪਹਿਲਾਂ ਤੇ ਤੁਹਾਡੇ ਤੋਂ ਤੁਹਾਡਾ ਵੀਕਐਂਡ ਪੁੱਛਾਂਗੇ ਵੀ ਤੁਸੀਂ ਅਟਲਾਂਟਾ ਜਾਰਜੀਆ ਗਏ ਸੀ, ਉੱਥੇ ਤੁਹਾਡਾ ਜੋ ਟ੍ਰਿਪ ਸੀ ਉੱਥੇ ਤੁਹਾਡੀ ਫੇਰੀ ਸੀ, ਕਿਸ ਤਰ੍ਹਾਂ ਰਹੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਤੁਹਾਡੇ ਵਿਚਾਰ ਜਾਣਨਾ। ਦੇਖੋ, ਸਾਨੂੰ ਵੀ ਇਹ ਮਹਿਸੂਸ ਹੁੰਦਾ ਹੈ ਜਦੋਂ ਕਿ ਕੋਈ ਪ੍ਰੋਗਰਾਮ ਮਿਸ ਕਰਨਾ ਪੈਂਦਾ ਹੈ ਜੀ।
ਜ਼ਾਹਰ ਹੈ ਵੀਕਐਂਡ ਤਾਂ ਅਸੀਂ ਪ੍ਰੋਗਰਾਮ ਨਹੀਂ ਕਰਦੇ, ਹਾਲਾਂਕਿ ਅਸੀਂ ਕੋਈ ਘਰ ਵੀ ਨਹੀਂ ਬੈਠਦੇ ਜੀ। ਔਰ ਜਿਵੇਂ ਤੁਸੀਂ ਦੱਸਿਆ ਵੀ ਇਸ ਵੀਕਐਂਡ ਅਸੀਂ ਸੈਚਰਡੇ ਫਲਾਈ ਕਰਕੇ ਐਟਲਾਂਟਾ ਜਾਰਜੀਆ ਗਏ। ਜੀ। ਲਗਭਗ 2 ਸਾਲ ਬਾਅਦ ਉੱਥੇ ਜਾਣਾ ਹੋਇਆ ਔਰ ਟੀਵੀ 84 ਦੀ ਟੀਮ ਵੀ ਸਾਡੇ ਨਾਲ ਸੀ ਜੀ। ਔਰ 1-to-1 ਮੁਲਾਕਾਤਾਂ ਵੀ ਸੀ। ਐਤਵਾਰ ਦਾ ਦੀਵਾਨ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਕਿਉਂਕਿ ਉਹੀ ਡੇ ਇੰਟਰਨੈਸ਼ਨਲ ਵਿਮਨ ਡੇ ਵੀ ਸੀ ਜੀ। ਔਰ ਜ਼ਾਹਰ ਹੈ ਕਿ ਦੁਨੀਆ 'ਚ ਕਈ ਥਾਂ ਜਲਸੇ ਔਰ ਜਲੂਸ ਔਰ ਪ੍ਰੋਸੈਸ਼ਨ ਇਸ ਵਾਰ ਪਾਕਿਸਤਾਨ ਦੇ ਵਿੱਚ ਵੀ ਇਸ ਦਿਨ ਨੂੰ ਲੈ ਕੇ ਕਾਫੀ ਆਈਡੀਓਲੋਜੀਕਲ ਡਿਬੇਟ ਵੀ ਕ੍ਰੀਏਟ ਹੋਈ, ਮੀਡੀਆ ਦੇ ਉੱਤੇ ਵੀ ਬਦਮਗਜ਼ੀਆਂ ਵੀ ਹੋਈਆਂ। ਪਰ ਇਨ ਦਾ ਐਂਡ ਦੋਨੋਂ ਪਾਸਿਆਂ ਹੀ ਜਿਹੜੇ ਇੱਕ ਪਾਸੇ ਵਿਮਨ ਰਾਈਟਸ ਦੀ ਗੱਲ ਕਰਨ ਵਾਲੀਆਂ ਬੀਬੀਆਂ, ਪਰ ਕਿਤੇ ਨਾ ਕਿਤੇ ਜਿਹੜੀ ਕੁਛ ਨਾਅਰੇਬਾਜ਼ੀ ਜਿਹੜੀ ਮਜ਼ਹਬੀ ਨੁਕਤਾ ਨਿਗਾਹ ਤੋਂ ਆਬਜੈਕਸ਼ਨੇਬਲ ਸੀ। ਜੀ। ਸੋ ਜਿਵੇਂ ਕਰਾਚੀ ਦੇ ਵਿੱਚ ਵੀ ਔਰ ਦੂਸਰੀਆਂ ਥਾਵਾਂ ਤੇ ਦੋਨੋਂ ਹੀ ਤਰ੍ਹਾਂ ਨੇ ਆਪਣੇ ਜਿਹੜੇ ਨੇ ਪ੍ਰੋਸੈਸ਼ਨ ਕੱਢੇ, ਲੇਕਿਨ ਕੁੱਲ ਮਿਲਾ ਕੇ ਪੀਸਫੁਲੀ ਨਿਬੜਿਆ। ਇਸੇ ਤਰ੍ਹਾਂ ਦੁਨੀਆ 'ਚ ਬੇਸ਼ੱਕ ਇਸ ਵਾਰ ਕਿਉਂਕਿ ਜਿਹੜਾ ਕੋਰੋਨਾ ਵਾਇਰਸ ਦਾ ਖੌਫ ਹੈ, ਕਿਉਂਕਿ ਬੇਸ਼ੱਕ ਇਹਨੂੰ ਪਹਿਲਾਂ ਲਾਈਟਲੀ ਲਿਆ ਜਾਂਦਾ ਸੀ। ਜਿਵੇਂ ਪੰਜਾਬ ਦੇ ਵਿੱਚ ਮੈਂ ਕਿਸੇ ਨੂੰ ਕਾਲ ਕੀਤਾ, ਮੈਂ ਕਿਹਾ ਕਿਵੇਂ ਹੈ, ਕਹਿੰਦਾ ਜੀ ਇਹਨੂੰ ਇੱਥੇ ਅਸੀਂ ਸਮਝਦੇ ਹਾਂ ਵੀ ਇਹ ਮੇਡ ਇਨ ਚਾਈਨਾ ਤੇ ਚਾਈਨਾ ਦੀਆਂ ਬਣੀਆਂ ਚੀਜ਼ਾਂ ਬਹੁਤੀ ਦੇਰ ਨਹੀਂ ਟਿਕਦੀਆਂ ਤੇ ਨਹੀਂ ਹੋਣਾ। ਲੇਕਿਨ ਇਹ ਹੁਣ ਮੇਡ ਇਨ ਚਾਈਨਾ ਨਹੀਂ ਰਹਿ ਗਿਆ, ਭਾਵੇਂ ਮੇਡ ਇਨ ਚਾਈਨਾ ਹੀ ਹੋਏ, ਲੇਕਿਨ ਇਹ ਅਲਟੀਮੇਟਲੀ ਇਸ ਦੀ ਜ਼ਦ ਦੇ ਵਿੱਚ, ਲਪੇਟ ਦੇ ਵਿੱਚ ਯੂਰਪ, ਅਮਰੀਕਾ ਔਰ ਦੁਨੀਆ ਦਾ ਆਲਮੋਸਟ ਹਰ ਮੁਲਕ ਹੁਣ ਤਾਂ ਇਹੀ ਹੈ ਵੀ ਗਿਣਤੀ ਹੋ ਰਹੀ ਹੈ ਵੀ ਕਿੱਥੇ ਕਿੰਨੇ ਡਿਟੈਕਟ ਹੋਏ, ਕਿਉਂਕਿ ਇਹ ਵੀ ਉਹਨਾਂ ਦੇ ਨੇ ਜਿੱਥੇ ਕਿ ਸਿੰਪਟਮ ਸਾਹਮਣੇ ਆਏ, ਪਰ ਕਿੰਨੇ ਜਿਹੜੇ ਨੇ ਉਸ ਦੀ ਵਾਇਰਸ ਜਿਹੜੀ ਹੈ ਕੋਰੋਨਾ ਵਾਇਰਸ ਨੂੰ ਕੈਰੀ ਕਰਕੇ ਘੁੰਮ ਰਹੇ ਨੇ, ਕਿਉਂਕਿ 2 ਹਫ਼ਤਿਆਂ ਦਾ ਇਨਕੂਬੇਸ਼ਨ ਪੀਰੀਅਡ ਹੈ। ਔਰ ਇਸ ਖੌਫ ਦੇ ਥੱਲੇ ਜਿੱਥੇ ਅਮਰੀਕਾ 'ਚ ਸਟੇਟ ਆਫ ਕੈਲੀਫੋਰਨੀਆ ਨੇ, ਸਟੇਟ ਆਫ ਨਿਊਯਾਰਕ ਨੇ ਐਮਰਜੈਂਸੀ ਡਿਕਲੇਅਰ ਕੀਤੀ ਹੈ, ਉੱਥੇ ਈਵਨ ਯੂਨੀਵਰਸਿਟੀਜ਼ ਵੀ, ਅੱਜ ਹੀ ਨਿਊਯਾਰਕ ਯੂਨੀਵਰਸਿਟੀ ਔਰ ਉਹਨਾਂ ਦੇ ਕੈਂਪਸ ਵੀ ਬੰਦ ਨੇ ਔਰ ਕਲਾਸਿਸ ਮੋਸਟਲੀ ਹੁਣ ਆਨਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਨੇ। ਔਰ ਇਸ ਦਾ ਇਕੱਲਾ ਇਹ ਨਹੀਂ ਹੈ ਕਿ ਇਸ ਦੇ ਨਾਲ ਜਿਹੜਾ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਆਇਲ ਕ੍ਰਾਈਸਿਸ, ਇਹ ਸਾਈਮਲਟੇਨੀਅਸਲੀ ਦੋਨੋਂ ਕ੍ਰਾਈਸਿਸ ਆਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਸ਼ੇਅਰ ਬਾਜ਼ਾਰ ਹੈ ਅਮਰੀਕਾ 'ਚ, ਇੱਥੇ ਵਾਲ ਸਟਰੀਟ ਦਾ ਔਰ ਬੰਬੇ 'ਚ ਔਰ ਬਾਕੀ ਥਾਵਾਂ ਤੇ ਵੀ ਉਹ ਧੜਮ ਕਰਕੇ ਜਿਹਨੂੰ ਡਿੱਗਣਾ ਕਹਿੰਦੇ ਨੇ। ਔਰ ਅਮਰੀਕਾ 'ਚ ਫਸਟ ਪਰਸ਼ੀਅਨ ਗਲਫ ਵਾਰ 1991 ਪੀਰੀਅਡ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਫਾਲ ਆਊਟ ਹੋਇਆ। ਭਾਰਤ ਦੇ ਵਿੱਚ ਆਲਰੇਡੀ ਇੱਕ ਕ੍ਰਾਈਸਿਸ ਉਹਨਾਂ ਦੇ ਚੌਥੇ ਵੱਡੇ ਪ੍ਰਾਈਵੇਟ ਬੈਂਕ ਯਸ ਬੈਂਕ ਦੇ ਨਾਂ ਥੱਲੇ ਚੱਲ ਹੀ ਰਿਹਾ ਸੀ, ਜਿੱਥੇ ਕਈ ਹਜ਼ਾਰ ਕਰੋੜ, ਸ਼ਾਇਦ 70,000 ਕਰੋੜ ਦਾ ਜਿਹੜਾ ਹੈ ਉਹ ਗਾਇਬ ਹੀ ਹੋ ਗਈ ਮਨੀ। ਲੇਕਿਨ ਉਹਦੇ ਨਾਲ ਹੀ ਜਿਹੜਾ ਕੋਰੋਨਾ ਵਾਇਰਸ ਦਾ ਵੀ ਇਹ ਚੱਲ ਹੀ ਰਿਹਾ। ਲੇਕਿਨ ਜਿਹੜੀ ਉਹਨਾਂ ਦੀ ਸੈਂਸੈਕਸ ਹੈ ਉਹ ਵੀ 2000 ਦੇ ਨੇੜੇ ਤੇੜੇ ਨੁਕਤਿਆਂ ਤੇ ਜਾ ਕੇ ਡਿੱਗਿਆ ਔਰ ਕਈ ਹਜ਼ਾਰ ਕਰੋੜ ਵਾਈਪ ਆਊਟ ਹੋ ਗਿਆ। ਤੁਸੀਂ ਉਹ ਪਿਕਚਰਸ ਦੇਖ ਰਹੇ ਹੋ ਲੋਕਾਂ ਦੀਆਂ ਰੋਂਦਿਆਂ ਕੁਰਲਾਉਂਦਿਆਂ ਦੀਆਂ। ਚਲੋ ਸ਼ੇਅਰ ਬਾਜ਼ਾਰ ਵਾਲਿਆਂ ਦਾ ਤਾਂ ਸਮਝ ਆ ਸਕਦਾ ਹੈ, ਉਹ ਤਾਂ ਪੈਸਾ ਬਣਾਉਣ ਲਈ ਲੋਕ ਲਾਉਂਦੇ ਵੀ ਨੇ ਦੂਜਾ, ਪਰ ਜਿਹੜੀ ਆਮ ਜਿਵੇਂ ਯਸ ਬੈਂਕ ਦੇ ਵਿੱਚ ਜਿਹੜੀ ਲੋਕਾਂ ਦੀ ਸੇਵਿੰਗ ਹੈ, ਕਿਸੇ ਨੇ ਦੁੱਖ ਸੁੱਖ ਲਈ ਰੱਖਿਆ, ਇੱਕ ਪਾਸੇ ਬਿਮਾਰੀ ਆ ਗਈ ਜਾਂ ਕਿਸੇ ਦੇ ਘਰ 'ਚ ਕੋਈ ਸ਼ਾਦੀ ਔਰ ਮੌਕਾ ਔਰ ਉਹਨਾਂ ਨੇ ਉੱਤੇ ਸੀਲਿੰਗ ਲਾ ਦਿੱਤੀ ਕਿ 50,000 ਤੋਂ ਜ਼ਿਆਦਾ ਤੁਸੀਂ ਨਹੀਂ ਮਹੀਨੇ 'ਚ ਕਢਾ ਸਕਦੇ, ਉਹ ਵੀ ਲੋਕ ਜਦੋਂ ਜਾਂਦੇ ਨੇ 3-3 ਘੰਟੇ ਬਾਅਦ ਵਾਰੀ ਆਉਂਦੀ ਹੈ ਤਾਂ ਕਹਿੰਦਾ ਵੀ ਪੈਸੇ ਮੁੱਕ ਗਏ ਹੁਣ ਕੱਲ ਨੂੰ ਆਇਆ। ਸੋ ਕੁੱਲ ਮਿਲਾ ਕੇ ਇਹ ਇੱਕ ਵਰੀਸਮ ਡਿਵੈਲਪਮੈਂਟ ਸਾਰੇ ਪਾਸੇ ਤੁਰੀ ਹੋਈ ਹੈ ਔਰ ਕੁਝ ਥਾਵਾਂ ਦੇ ਉੱਤੇ ਜਿਵੇਂ ਮੈਂ ਦੇਖ ਰਿਹਾ ਸੀ ਸਾਊਥ ਹਾਰ ਲੰਡਨ ਜਿੱਥੇ ਕਿ ਅਪ੍ਰੈਲ ਦੇ ਵਿੱਚ ਖਾਲਸਾ ਸਾਜਨਾ ਦਿਵਸ ਜਲੂਸ ਨਿਕਲਦਾ ਹੈ ਨਗਰ ਕੀਰਤਨ, ਉਹ ਪ੍ਰਬੰਧਕਾਂ ਨੇ ਕੈਂਸਲ ਕਰ ਦਿੱਤਾ ਹੈ, ਕਿਉਂਕਿ ਇਹ ਵੀ ਇੱਕ ਹਦਾਇਤ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਕਿਤੇ ਵੀ ਇਕੱਠੇ ਨਾ ਹੋਣ। ਇਸੇ ਤਰ੍ਹਾਂ ਜਿਵੇਂ ਤੁਸੀਂ ਹੋਲਾ ਮੁਹੱਲਾ ਦੀ ਮੁਬਾਰਕ ਦਿੱਤੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਔਰ ਸਾਡੇ ਭਰਾ ਭੈਣਾਂ ਜਿਹੜੇ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ, ਔਰ ਅਨੰਦਪੁਰ ਸਾਹਿਬ ਜਿੱਥੇ ਬਹੁਤ ਵੱਡਾ ਆਲਮੋਸਟ 1 ਹਫ਼ਤੇ ਦਾ ਹੀ ਫੰਕਸ਼ਨ ਹੁੰਦਾ ਹੈ, ਅੱਜ ਫਾਈਨਲ ਉੱਥੇ ਵੀ ਉਹ ਡੇ ਸੀ ਔਰ ਉੱਥੇ ਤਾਂ 20 ਲੱਖ ਦੇ ਕਰੀਬ ਲੋਕ ਪਾਰਟਿਸਿਪੇਟ ਕਰਦੇ ਨੇ ਸਾਲ ਦੇ ਵਿੱਚ। ਇਸ ਵਾਰ ਵੀ ਉਹੀ ਰੌਣਕਾਂ ਰਹੀਆਂ ਔਰ ਉਸੇ ਤਰ੍ਹਾਂ ਹੀ ਉਹੀ ਜੋਸ਼ੋ ਖਰੋਸ਼ ਔਰ ਦੂਸਰੇ, ਲੇਕਿਨ ਜਿਹੜੇ ਉਹ ਦੁਨੀਆ ਭਰ 'ਚ ਫੰਕਸ਼ਨ ਹੁੰਦੇ ਨੇ ਜਿਵੇਂ ਸੈਨੋਜ਼ੇ ਗੁਰਦੁਆਰਾ ਸਾਹਿਬ ਵੱਲੋਂ ਹੋਲਾ ਮਹੱਲਾ ਦਾ ਸਮਾਗਮ ਚੱਲਦਾ ਹੈ, ਲੇਕਿਨ ਉਹਨਾਂ ਦੀ ਕਾਉਂਟੀ ਨੇ ਉਸ ਦੇ ਉੱਤੇ ਪਾਬੰਦੀ ਲਾਈ, ਉਹਨਾਂ ਨੂੰ ਕਿਹਾ ਕਿ ਨਹੀਂ ਭਾਈ
ਇਹ ਠੀਕ ਨਹੀਂ ਹੈ। ਜੀ ਸੋ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਸਾਡਾ ਇੱਕ ਉਤਸ਼ਾਹ ਜਾਂ ਜੋਸ਼ੋ ਖਰੋਸ਼ ਅਨਬੀਟੇਬਲ ਹੈ ਸਿੱਖਾਂ ਦਾ, ਪਰ ਮੈਂ ਉੱਥੇ ਸਮਝਦਾ ਹਾਂ ਵੀ ਗੁਰੂ ਨੇ ਸਾਨੂੰ ਜਿਹੜੀ ਹੈ ਉਹ ਬੁੱਧੀ ਵੀ ਦਿੱਤੀ ਹੈ, ਅਕਲ ਵੀ ਦਿੱਤੀ ਹੈ ਕਿ ਅਸੀਂ ਕੁਝ ਫੈਸਲੇ ਇਸ ਲਿਹਾਜ਼ ਨਾਲ ਕਰੀਏ ਬਜਾਏ ਕਿ ਅਸੀਂ ਸਿਰਫ ਇਸ ਨੂੰ ਕਿ ਇਹ ਸਾਡੀ ਪਰੰਪਰਾ ਅਸੀਂ ਕਰਨਾ ਹੀ ਹੈ। ਹਾਲਾਂਕਿ ਇੱਥੇ ਉਹਦੇ ਤੇ ਵੀ ਫਿਰ ਪਾਬੰਦੀ ਲੱਗਦੀ ਹੈ, ਪਰ ਜੇ ਪਹਿਲਾਂ ਹੀ ਕੁਝ ਫੈਸਲੇ ਸਿਆਣਪ ਨਾਲ ਲਏ ਜਾਣ ਤੇ ਇਹ ਸਿੱਖ ਸੰਗਤਾਂ ਨੂੰ ਮਹਿਫੂਜ਼ ਕਰਨ ਲਈ ਵੀ, ਪਲੱਸ ਬਾਕੀ ਮੇਨ ਕਮਿਊਨਿਟੀ ਨੂੰ ਜਿਸ ਮੇਨ ਸਟਰੀਮ 'ਚ ਅਸੀਂ ਰਹਿੰਦੇ ਹਾਂ, ਇਹ ਵੀ ਮੈਸੇਜ ਦਿੰਦਾ ਹੈ ਕਿ ਅਸੀਂ ਇਨਸੈਂਸਿਟਿਵ ਨਹੀਂ ਹੈ ਦੂਸਰੀਆਂ ਚੀਜ਼ਾਂ ਤੋਂ, ਕਿਉਂਕਿ ਜਿੱਥੇ ਹੋਰ ਡਿਟੈਕਟ ਹੋ ਰਹੇ ਨੇ ਕੇਸਿਸ ਔਰ ਇੱਕ ਪੈਨਿਕ ਹੈ, ਉੱਥੇ ਕੋਈ ਵੀ ਇਸ ਕਿਸਮ ਦਾ ਬਹੁਤ ਖੁੱਲ੍ਹ ਕੇ ਚਲੋ ਘੱਟੋ ਘੱਟ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਇੱਕ ਪ੍ਰੀਵੈਂਟਿਵ ਮੈਸ਼ਰਸ ਲਏ ਜਾ ਰਹੇ ਨੇ, ਲੰਗਰਾਂ ਦੇ ਵਿੱਚ ਦੂਸਰੇ ਸਾਫ ਸਫਾਈ ਚਲੋ ਪਹਿਲਾਂ ਵੀ ਹੁੰਦੀ ਹੈ, ਲੇਕਿਨ ਜੋ ਵੀ ਹਦਾਇਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਾਂ ਅਮਰੀਕਨ ਸਿਸਟਮ ਵੱਲੋਂ ਨੇ, ਸੋ ਮੈਂ ਸਮਝਦਾ ਵੀ ਸਾਨੂੰ ਇਸ ਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ। ਬਹੁਤ ਸਾਰੀ ਹੁਣ ਅਸੀਂ ਤਾਂ ਇੱਥੇ ਹਦਾਇਤਾਂ ਦੇਣੋਂ ਰਹੇ ਕਿਉਂਕਿ ਬਹੁਤ ਕੁਝ ਹੁਣ ਸੋਸ਼ਲ ਮੀਡੀਆ ਤੇ ਔਰ ਟੀਵੀ ਦਿਨ ਰਾਤ ਚੱਲ ਰਿਹਾ ਵੀ ਸਾਨੂੰ ਕੀ ਪ੍ਰੀਕਾਸ਼ਨ ਲੈਣ ਦੀ ਲੋੜ ਹੈ। ਸੋ ਜ਼ਾਹਰਾ ਤੌਰ ਤੇ ਇਸ ਦਾ ਅਸਰ ਤਾਂ ਹਰ ਇੱਕ ਤੇ ਪੈ ਰਿਹਾ ਹੈ, ਹਰ ਸਮਾਗਮ ਤੇ ਵੀ ਹੋਏਗਾ। ਔਰ ਅਸੀਂ ਲਾਸਟ ਸੈਗਮੈਂਟ ਦੇ ਵਿੱਚ ਹੋਲਾ ਮਹੱਲਾ ਜਿਸ ਦੀ ਤੁਸੀਂ ਵੀ ਮੁਬਾਰਕਬਾਦ ਦਿੱਤੀ ਹੈ, ਅਸੀਂ ਵੀ ਸਾਰੀ ਸਿੱਖ ਸੰਗਤ ਔਰ ਭਰਾਵਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਇਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਔਰ ਐਟਲਾਂਟਾ ਦੇ ਵਿੱਚ TV 84 ਦਾ ਕਾਫੀ ਖੈਰ ਮਕਦਮ ਕੀਤਾ ਗਿਆ। ਮਕਸਦ ਸਾਡਾ ਜਿਹੜਾ ਫੰਡ ਰੇਜ਼ਿੰਗ ਵੀ ਸੀ, ਜਿਸ ਨੂੰ ਇੱਕ ਠੀਕ ਹੁੰਗਾਰਾ ਮਿਲਿਆ। ਹਾਲਾਂਕਿ ਜ਼ਾਹਰ ਹੈ ਵੀ ਅਸੀਂ ਜਿਸ ਲੈਵਲ ਦੇ ਉੱਤੇ ਸਾਡਾ ਖਰਚਿਆਂ ਦਾ ਔਰ ਦੂਸਰਾ ਆਲਮ ਹੈ, ਸਾਨੂੰ ਸਪੋਰਟ ਦੀ ਲੋੜ ਹੈ। ਔਰ ਅਸੀਂ ਇਸ ਪਲੇਟਫਾਰਮ ਤੋਂ ਕਹਿੰਦੇ ਵੀ ਹਾਂ ਕਿ ਵੀ ਇਸ ਵੇਲੇ ਅੱਜ ਦਾ ਜ਼ਮਾਨਾ ਮੀਡੀਆ ਦਾ ਹੈ। ਜੇ ਹੁਣ ਮੀਡੀਆ ਨੇ ਕਰੋਨਾ ਵਾਇਰਸ ਦਾ ਇੱਕ ਕ੍ਰੀਏਟ ਕੀਤਾ ਫੀਅਰ, ਤੇ ਅਸੀਂ ਦੇਖ ਰਹੇ ਹਾਂ ਕਿ ਕਿਸ ਹੱਦ ਤੱਕ ਫੀਅਰ ਹੈ। ਸੜਕਾਂ ਵੀ ਖਾਲੀ ਹੋ ਗਈਆਂ ਨੇ ਇੱਥੇ, ਕਾਰੋਬਾਰ ਵੀ, ਉਹ ਸਾਡੇ ਵੀਰ ਭੈਣਾਂ ਜਿਹੜੇ ਕੋਈ ਟੈਕਸੀਆਂ 'ਚ ਨੇ, ਟਰੱਕਾਂ 'ਚ ਨੇ, ਕਿਉਂਕਿ ਇਹ ਨਹੀਂ ਹੈ ਕਿ ਜੇ ਇੱਕ ਥਾਂ ਤੇ ਹੋਇਆ ਜੀ ਅਸੀਂ ਠੀਕ ਹੈ, ਇਹ ਨਹੀਂ ਹੈ। ਸਾਰੀ ਇਕਨੋਮੀ ਨੂੰ ਪ੍ਰਭਾਵਿਤ ਕਰਦੀ ਹੈ ਉਹ ਗੱਲ। ਔਰ ਕੁੱਲ ਮਿਲਾ ਕੇ ਸਾਰੇ ਪਾਸੇ ਇੱਕ ਇਹ ਵੀ ਇੱਕ ਮੈਸੇਜ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਭਾਈ ਅਲਟੀਮੇਟਲੀ ਅਸੀਂ ਜੇ ਗੁੱਡਵਿਲ ਜਾਂ ਗੁੱਡਨੈਸ ਨਾਲ ਇਨਸਾਨੀਅਤ ਦੀ ਕਾਮਨੈਲਿਟੀ ਜਾਂ ਸਾਂਝ ਨੂੰ ਨਹੀਂ ਮੰਨਿਆ, ਤੇ ਘੱਟੋ ਘੱਟ ਰੱਬ ਫਿਰ ਕਿਸੇ ਹੋਰ ਰਸਤੇ ਰਾਹੀਂ ਸਾਨੂੰ ਦੱਸ ਰਿਹਾ ਕਿ ਇੱਥੇ ਬੇਸ਼ੱਕ ਰੱਬ ਦੀ ਦਰਗਾਹ 'ਚ ਅਸੀਂ ਇੰਡੀਵਿਜੂਅਲ ਅਕਾਊਂਟੇਬਿਲਟੀ ਦੀ ਗੱਲ ਕਰਦੇ ਹਾਂ, ਪਰ ਇਸ ਪਲੈਨਟ ਦੇ ਉੱਤੇ ਸਾਡਾ ਹਰ ਇੱਕ ਦਾ ਜਿਹੜਾ ਫਿਊਚਰ ਵੀ ਔਰ ਪ੍ਰੈਜ਼ੈਂਟ ਵੀ, ਉਹ ਖਾਣ ਪਾਣ ਵੀ, ਰਹਿਣ ਸਹਿਣ ਵੀ, ਉਹ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ, ਔਰ ਇਸ ਤੋਂ ਅਸੀਂ ਅਲੱਗ ਨਹੀਂ ਹੋ ਸਕਦੇ। ਇਸ ਲਈ ਇਨਸਾਨੀ ਪੀੜ ਨੂੰ ਸਮਝਣਾ, ਇਨਸਾਨੀ ਦਰਦ ਨੂੰ ਸਮਝਣਾ, ਦੂਸਰੇ ਦੇ ਕੰਮ ਆਉਣ ਦੀ ਭਾਵਨਾ, ਇਹ ਸਾਡਾ ਮੂਲ ਤੱਤ ਹੋਣਾ ਚਾਹੀਦਾ। ਔਰ ਉਹ ਮੁਸੀਬਤ ਦੇ ਵੇਲੇ ਔਰ ਇਸ ਕਿਸਮ ਦਾ ਜਦੋਂ ਕੋਈ ਕੁਦਰਤੀ ਅਜ਼ਾਬ ਹੁੰਦਾ ਹੈ, ਉਸ ਦੇ ਵੇਲੇ ਇਹ ਫੀਲਿੰਗਸ ਹੋਰ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਵੇਂ ਜੇ ਇੱਕ ਦੀ ਪੀੜ ਹੈ ਤੇ ਉਹ ਦੂਸਰੇ ਦੀ ਵੀ ਪੀੜ ਹੋਣੀ ਚਾਹੀਦੀ। ਸੋ ਅਸੀਂ ਐਟਲਾਂਟਾ ਦੀਆਂ ਸਿੱਖ ਸੰਗਤਾਂ ਦਾ, ਖਾਸ ਤੌਰ ਤੇ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ ਅੰਮ੍ਰਿਤਾ ਕੌਰ, ਉਹਨਾਂ ਦੀ ਬਹੁਤ ਹੀ ਪਿਆਰੀ 5.5 ਸਾਲ ਦੀ ਬੱਚੀ ਪਹਿਰ ਕੌਰ, ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ। ਔਰ ਉਹ ਬੱਚੀ ਬਲੈਸਡ ਬੱਚੀ ਹੈ, 5 ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਉਣੀਆਂ, ਔਰ ਜਿਵੇਂ ਉਹਨੇ ਡਾਈਨਿੰਗ ਵੇਲੇ ਔਰ ਲੰਚ ਵੇਲੇ ਟੇਬਲ ਔਰ ਹਰ ਇੱਕ ਦੇ ਉੱਤੇ, ਕਿਉਂਕਿ ਉਹ ਇੱਕ ਬੜੇ ਯੂਨੀਕ ਸਕੂਲ ਦੇ ਵਿੱਚ ਪੜ੍ਹਦੀ ਹੈ, ਜਿਸ ਬਾਰੇ ਮੈਨੂੰ ਵੀ ਉੱਥੇ ਜਾ ਕੇ ਪਤਾ ਲੱਗਾ ਕਿ ਕਿਵੇਂ ਇੱਕ ਜ਼ਮਾਨੇ ਦੇ ਵਿੱਚ ਇਹ ਇੱਕ ਇਟਲੀ ਦੀ ਬੀਬੀ ਨੇ ਇਮੈਜਿਨ ਕੀਤਾ ਕਿ ਕਿਵੇਂ ਬੱਚਿਆਂ ਦੇ ਵਿੱਚ ਕ੍ਰੀਏਟਿਵਨੈਸ ਹੋਏ। ਸੋ ਕਿਤਾਬਾਂ ਦਾ ਘੋਟਾ ਨਹੀਂ ਲਗਾਉਂਦੇ ਹੈ, ਉਹ ਜਿਹੜੇ ਨੇ ਜਿਹੜੇ ਕੁਦਰਤੀ ਟੈਲੈਂਟ ਹੈ ਉਹਨੂੰ ਡਿਵੈਲਪ ਕਰਦੇ ਨੇ। ਸੋ 5.5 ਸਾਲ ਦੀ ਬੱਚੀ ਨੇ ਆਰਟ ਵਰਕ ਕਰਕੇ ਹਰ ਇੱਕ ਜਿਹਨੇ ਬਹਿਣਾ ਡਾਈਨਿੰਗ ਟੇਬਲ ਤੇ, ਉਸ ਦੇ ਉੱਤੇ ਉਹ ਲਿਖਿਆ ਹੋਇਆ। ਫਿਰ ਉਹਨੇ ਹਦਾਇਤ ਕਰਨੀ ਕਿ ਇੱਥੇ ਡਾਕਟਰ ਸਾਹਿਬ ਤੁਸੀਂ ਇੱਥੇ ਬੈਠਣਾ ਹੈ, ਐਵੇਂ ਅਮਰਵੀਰ ਸਿੰਘ ਇੱਥੇ ਬੈਠਣਾ। ਔਰ ਸਾਡੇ ਨਾਲ ਭਾਈ ਗੁਰਦੇਵ ਸਿੰਘ ਮਿਸ਼ੀਗਨ ਤੋਂ ਵੀ ਸਪੈਸ਼ਲੀ ਫਲਾਈ ਕਰਕੇ ਪਹੁੰਚੇ। ਸੋ ਇਹ ਇੱਕ ਬੜਾ ਯੂਨੀਕ, ਮੈਂ ਸਗੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਰਿਹਾ ਸੀ, ਕੁਲਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਨੂੰ, ਮੈਂ ਕਿਹਾ ਮੋਹ ਤੋਂ ਤਾਂ ਦੌੜਦੇ ਆ, ਪਰ ਇਹ ਬੱਚੀ ਮੁੰਦੀ ਚਲੀ ਜਾ ਰਹੀ ਹੈ। ਔਰ ਅਸੀਂ ਸਭ ਦਾ ਹੀ, ਔਰ ਐਤਵਾਰ ਦੇ ਦੀਵਾਨ 'ਚ ਵੀ ਸਿੱਖ ਸੰਗਤਾਂ ਦੇ ਨਾਲ ਇੰਟਰੈਕਸ਼ਨ ਸੀ, ਔਰ ਹਰ ਇੱਕ ਨੇ
ਜਿੱਥੇ ਟੀਵੀ 84 ਦੇ ਕੰਮ ਨੂੰ ਸਰਾਹਿਆ, ਜੀ ਉੱਥੇ ਹਰ ਕੋਈ ਫਿਕਰਮੰਦ ਵੀ ਹੈ। ਜਿੱਥੇ ਕਰੋਨਾ ਵਾਇਰਸ ਦਾ ਇੱਕ ਪਾਰਟ ਵੀ ਨਜ਼ਰ ਆ ਰਿਹਾ ਸੀ, ਉੱਥੇ ਕੌਮ ਦਾ ਮੁਸਤਕਬਲ, ਸਿੱਖ ਕੌਮ ਦਾ ਫਿਊਚਰ, ਔਰ ਬਹੁਤ ਸਾਰਿਆਂ ਨੇ ਜੋ ਦਿੱਲੀ ਦੇ ਵਿੱਚ ਜਿਸ ਕਿਸਮ ਦੀ ਵਾਇਲੈਂਸ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਹੋਇਆ, ਉਹਦੇ ਲਈ ਵੀ ਹਮਦਰਦੀ। ਔਰ ਜ਼ਾਹਰਾ ਤੌਰ ਦੇ ਉੱਤੇ ਕੁੱਲ ਮਿਲਾ ਕੇ ਹਰ ਥਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਬੌਂਡਿੰਗ, ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਐਪਰੀਸ਼ੀਏਸ਼ਨ ਹੈ ਪਾਕਿਸਤਾਨ ਦੀ ਹਕੂਮਤ ਲਈ, ਇਮਰਾਨ ਖਾਨ ਸਾਹਿਬ ਲਈ, ਪਾਕਿਸਤਾਨ ਦੇ ਅਵਾਮ ਲਈ। ਸੋ ਇਹ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਕਿਉਂਕਿ 30 ਸਾਲ 'ਚ ਮੈਂ ਟਰੈਵਲ ਅਰਾਊਂਡ ਵੀ ਕੀਤਾ ਹੈ ਸਿੱਖ ਸੰਗਤਾਂ ਦੇ ਨਾਲ। ਹਮੇਸ਼ਾ ਹੀ ਇੱਕ ਜਿਹੜਾ ਸਟਰਗਲ ਨਾਲ ਜੁੜੀ ਗੱਲ ਤਾਂ ਅਸੀਂ ਕਰਦੇ ਹਾਂ, ਪਰ ਪਹਿਲੀ ਵਾਰ ਹੈ ਕਿ ਜਿੱਥੇ ਹਿੰਦੂਤਵਾ ਦਾ ਔਰ ਉਹਨਾਂ ਦੀ ਹਕੂਮਤ ਦਾ ਭੱਦਾ ਚਿਹਰਾ, ਅਗਲੀ ਫੇਸ ਸਾਹਮਣੇ ਆ ਰਿਹਾ ਹੈ, ਉੱਥੇ ਮੁਸਲਮਾਨਾਂ ਦੇ ਨਾਲ, ਭੈਣਾਂ ਭਰਾਵਾਂ ਨਾਲ, ਪਾਕਿਸਤਾਨ ਦੇ ਨਾਲ ਇੱਕ ਸਾਂਝ ਦੀ ਗੱਲ ਜਿਹੜੀ ਹੈ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਹ ਸਾਂਝਾਂ ਹੋਰ ਵੀ ਮਜ਼ਬੂਤ ਹੋ ਰਹੀਆਂ ਨੇ। ਇਹਨਾਂ 2-3 ਦਿਨਾਂ ਦੇ ਵਿੱਚ ਬਹੁਤ ਡਿਵੈਲਪਮੈਂਟਸ ਹੋਈਆਂ। ਕੱਲ੍ਹ ਬਾਰੇ ਤਾਂ ਜਿਵੇਂ ਤੁਸੀਂ ਕਿਹਾ ਹੈ ਕਿ ਅਸੀਂ ਤਾਂ ਤਿਆਰ ਬਿਆਰ ਹੋ ਕੇ ਬੈਠੇ ਸੀ, ਪਰ ਕੁਦਰਤੀ ਤੌਰ 'ਤੇ ਸਾਡੇ ਟੀਮ ਦੇ ਇੱਕ ਜਿਹੜੇ ਮੇਨ ਟੈਕਨੀਕਲ ਹੈਂਡਲ ਕਰਦੇ ਨੇ, ਉਹਨਾਂ ਨੂੰ ਜ਼ਰੂਰੀ ਡੇ ਆਫ ਚਾਹੀਦਾ ਸੀ। ਜਿਨ੍ਹਾਂ ਨੇ ਸਬਸਟੀਚਿਊਟ ਕਰਨਾ ਸੀ ਦੂਸਰੇ ਚੈਨਲ ਤੋਂ, ਉਹ ਉਹਨਾਂ ਦੀ ਸ਼ਿਫਟ ਪਹਿਲਾਂ ਸੀ, ਉਹ ਚਲੇ ਗਏ। ਔਰ ਬਾਕੀ ਜਿਹੜੇ ਨੇ ਫਿਰ ਨਤੀਜਾ ਠੰਡ ਗੋਪਾਲ ਵਾਂਗ ਅਸੀਂ ਰਿਸਕ ਤਾਂ ਲੈ ਸਕਦੇ ਸੀ। ਉਹਨੂੰ ਅਮਰਵੀਰ ਸਿੰਘ ਕਹਿੰਦਾ ਸੀ ਮੈਂ ਕੋਸ਼ਿਸ਼, ਪਰ ਮੈਨੂੰ ਇਹ ਲੱਗਿਆ ਕਿ ਬਈ ਕੋਈ ਗੱਲ ਨਹੀਂ ਹੈ ਔਰ ਅਸੀਂ ਮਾਫੀ ਚਾਹੁੰਦੇ ਹਾਂ ਇਸ ਦੀ। ਹੁਣ ਇਹਨਾਂ 3 ਦਿਨ ਦੀਆਂ ਬਹੁਤ ਡਿਵੈਲਪਮੈਂਟਸ ਨੇ। ਥੋੜ੍ਹਾ ਬਹੁਤ ਅਸੀਂ ਟੱਚ ਬੇਸ ਕੀਤਾ ਹੈ ਕਰੋਨਾ ਵਾਇਰਸ ਜਾਂ ਇਕੋਨਮੀ ਨੂੰ ਲੈ ਕੇ, ਹਾਲਾਂਕਿ ਇਹਨਾਂ 'ਤੇ ਡੀਟੇਲ ਡਿਸਕਸ਼ਨ ਹੋ ਸਕਦੀ ਸੀ, ਪਰ ਕਿਉਂਕਿ ਜਦੋਂ ਅਸੀਂ 29 ਫਰਵਰੀ ਨੂੰ ਇਹ ਗੱਲਬਾਤ ਵੇਰਵੇ ਦੇ ਨਾਲ ਕੀਤੀ, ਜਦੋਂ ਕਿ ਜਿਹੜਾ ਦੋਹਾ ਕਤਰ ਦੇ ਵਿੱਚ ਪੀਸ ਡੀਲ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਜਿਹੜੀ ਹੈ ਸਾਈਨ ਹੋਈ, ਔਰ ਜ਼ਾਹਰ ਹੈ ਕਿ ਸਾਡੇ ਲਈ ਅਫਗਾਨਿਸਤਾਨ ਦਾ ਖਿੱਤਾ ਇੱਕ ਬੜਾ ਅਹਿਮ ਖਿੱਤਾ ਹੈ ਸਾਰੇ ਉੱਥੋਂ ਦੇ ਲੋਕਾਂ ਲਈ। ਕਿਉਂਕਿ ਜੇ ਤੁਸੀਂ 5-6 ਹਜ਼ਾਰ ਸਾਲ ਦਾ ਇਤਿਹਾਸ ਦੇਖੋ, ਇਹ ਠੀਕ ਹੈ ਬਹੁਤ ਵਾਰੇ ਅਸੀਂ ਕਹਿੰਦੇ ਹਾਂ ਕਿ ਤਹਿਜ਼ੀਬ ਜਾਂ ਕਲਚਰ ਉਹ ਬਦਲਣ 'ਚ ਹਜ਼ਾਰਾਂ ਸਾਲ ਲੱਗਦੇ ਨੇ, ਨਕਸ਼ੇ ਦੇਸ਼ਾਂ ਦੇ 100 ਸਾਲ ਬਾਅਦ ਬਦਲਦੇ ਰਹਿੰਦੇ ਨੇ। ਔਰ ਜ਼ਾਹਰ ਹੈ ਕਦੇ ਜਿਹੜਾ ਖੁਰਾਸਾਨ ਸੀ ਪ੍ਰੋਵਿੰਸ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਬਾਬਰ ਇੱਕ ਜਿਹੜਾ ਉਜ਼ਬੈਕ ਮੂਲ ਦਾ, ਉਹਨੇ ਖੁਰਾਸਾਨ ਦੇ ਉੱਤੇ ਆਪਣਾ ਕਬਜ਼ਾ ਜਮਾਇਆ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਜ਼ਾਹਰ ਹੈ ਇਹ ਉਸ ਕਨਫਲਿਕਟ ਦਾ ਜ਼ਿਕਰ ਸੀ ਜਦੋਂ ਕਿ ਹਿੰਦੁਸਤਾਨ ਜਿਹਨੂੰ ਕਿਹਾ ਜਾਂਦਾ ਸੀ ਉਹ ਲੋਧੀ ਪਠਾਣਾਂ ਦੇ ਥੱਲੇ ਸੀ, ਔਰ ਸਿਕੰਦਰ ਲੋਧੀ ਦੀ ਫੌਜ ਔਰ ਬਾਬਰ ਦੀ ਫੌਜ ਜਿਹੜਾ ਖੁਰਾਸਾਨ ਤੇ ਕਬਜ਼ਾ ਕਰਨ ਤੋਂ ਬਾਅਦ ਜਿਹਨੇ ਹਿੰਦੁਸਤਾਨ ਵੱਲ ਮੂੰਹ ਕੀਤਾ, ਔਰ ਜਿਹੜੀ ਤਬਾਹੀ ਫਿਰ ਸੈਦਪੁਰ ਜਿਹੜਾ ਐਮਨਾਬਾਦ ਹੈ ਅੱਜ ਉਹਦੇ 'ਚ ਹੋਈ, ਉਹਦੇ 'ਚ ਗੁਰੂ ਨਾਨਕ ਸਾਹਿਬ ਖੁਦ ਮੌਜੂਦ ਸੀ, ਉਹ ਬਾਬਰ ਦੀ ਕੈਦ 'ਚ ਵੀ ਗਏ। ਔਰ ਇਹ ਉਸ ਪੀਰੀਅਡ ਤੋਂ ਹੀ, ਜੇ ਅਸੀਂ 1526 ਦੇ ਵਿੱਚ, ਕਿਉਂਕਿ ਬਾਬਰ 2 ਵਾਰ 1521 'ਚ ਆਇਆ ਫਿਰ 1526 'ਚ ਆਇਆ, 1526 'ਚ ਉਹਨੇ ਫਾਈਨਲ ਫਿਰ ਦਿੱਲੀ ਦੇ ਉੱਤੇ ਵੀ ਲੋਧੀ ਪਠਾਣਾਂ ਨੂੰ ਡਿਫੀਟ ਕਰਕੇ ਮੁਗਲਿਆ ਸਲਤਨਤ ਦਾ ਦੌਰ ਸ਼ੁਰੂ ਹੋਇਆ, ਜਿਹੜਾ ਫਿਰ ਅਸੀਂ 1526 ਤੋਂ ਲੈ ਕੇ ਦੇਖਦੇ ਹਾਂ ਕਿ ਸਿੰਬੋਲਿਕਲੀ 1857 ਤੱਕ ਜਦੋਂ ਬਹਾਦਰ ਸ਼ਾਹ ਜ਼ਫਰ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਹੈ 18ਵੀਂ ਸਦੀ ਦੇ ਪਹੁੰਚਣ ਤੋਂ ਪਹਿਲਾਂ ਉਹ ਕਮਜ਼ੋਰ ਹੁੰਦਾ ਚਲਾ ਗਿਆ। ਹਰ ਥਾਂ ਆਪੋ ਆਪਣੇ ਜਿਹੜੇ ਨੇ ਉਹ ਖੜੇ ਹੋ ਗਏ ਆ। ਇਧਰ ਭਰਤਪੁਰ ਦੇ ਜਾਟ ਖਲੋ ਗਏ, ਸਾਊਥ 'ਚ ਮਰਾਠੇ ਖਲੋ ਗਏ, ਪੰਜਾਬ 'ਚ ਸਿੱਖਾਂ ਦੀਆਂ 12 ਮਿਸਲਾਂ ਨੇ ਜਿਹੜਾ ਉਹ ਜੇਹਲਮ ਤੋਂ ਲੈ ਕੇ ਤੇ ਜਮਨਾ ਤੱਕ ਦਾ ਇੱਕ ਵੱਡਾ ਹਿੱਸਾ ਕਾਬੂ ਕਰ ਲਿਆ। ਔਰ ਇਸੇ ਤਰ੍ਹਾਂ ਰਾਜਪੂਤਾਨੇ ਦੇ ਵਿੱਚ ਵੀ ਤਬਦੀਲੀ ਹੋਈ। ਬਾਅਦ ਦੇ ਵਿੱਚ ਰੋਹੀਲੇ, ਜਿਵੇਂ ਰੋਹੀਲਿਆਂ ਨੇ ਵੀ ਦਿੱਲੀ ਆ ਕੇ ਲਈ, ਔਰ ਇਹ ਸਾਰਾ ਇੱਕ ਵੱਖਰਾ ਇਤਿਹਾਸ ਹੈ। ਪਰ ਗੱਲ ਅਸੀਂ ਜਿਸ ਖਿੱਤੇ ਦੀ ਕਰਦੇ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦੇ ਵਿੱਚ ਉਹੀ ਰੂਲਰ ਰੂਲ ਕਰ ਸਕਿਆ ਜਿਹਦਾ ਕੰਟਰੋਲ ਪੰਜਾਬ ਤੇ ਸੀ। ਇਹ ਤੁਸੀਂ ਸਾਰੇ ਪੀਰੀਅਡ ਦੀ ਪਾਸ ਤੇ ਹਿਸਟਰੀ ਦੇਖ ਲਓ। ਔਰ ਪੰਜਾਬ ਦੇ ਵਿੱਚ ਜਾਂ ਜਿਹੜੇ ਖਿੱਤੇ 'ਚ ਅੱਜ ਵੱਡਾ ਹਿੱਸਾ ਪਾਕਿਸਤਾਨ ਦਾ ਹੈ, ਉਹਦੇ 'ਚ ਅਮਨ ਉਦੋਂ ਹੀ ਹੋਇਆ ਜਦੋਂ ਕਿ ਜੋ ਕਾਬਲ ਔਰ ਉਹਦੀ ਸਰਾਊਂਡਿੰਗ 'ਚ ਹੋ ਰਿਹਾ ਸੀ, ਦਰਾ ਖੈਬਰ ਨਾਲ ਜੁੜਿਆ ਹੋਇਆ ਇਤਿਹਾਸ
ਕਿ ਜਿਹਨੇ ਦਰਾ ਖੈਬਰ ਕ੍ਰਾਸ ਕੀਤਾ ਔਰ ਲੰਬਾ ਵਕਤ ਸਾਰੇ ਹਮਲੇ 2-2.5 ਹਜ਼ਾਰ ਸਾਲ ਅਲੈਗਜ਼ੈਂਡਰ ਦੇ ਜ਼ਮਾਨੇ ਤੋਂ ਹੀ ਉੱਥੋਂ ਹੀ ਹੁੰਦੇ ਰਹੇ। ਸੋ ਅਫਗਾਨਿਸਤਾਨ ਦੇ ਵਿੱਚ ਅਮਨ, ਸਟੇਬਿਲਿਟੀ, ਪੀਸ ਇਹ ਬੜਾ ਅਹਿਮ ਹੈ ਉਸ ਸਾਰੇ ਖਿੱਤੇ ਦੇ ਅਮਨ ਦੇ ਲਈ। ਕਿਉਂਕਿ ਮੈਂ ਇਸ ਲਈ ਵੀ ਵੇਰਵਾ ਦਿੱਤਾ ਹੈ ਕਿ ਮੈਨੂੰ ਇੱਕ ਮੇਰੇ ਵੀਰ ਨੇ ਵੀ ਜਿਹੜੇ ਬੜੇ ਸਿਆਣੇ ਨੇ, ਉਹਨਾਂ ਨੇ ਕਿਹਾ ਵੀ ਤੁਹਾਡੀ ਬਹੁਤ ਜ਼ਿਆਦਾ obsession ਲੱਗਦੀ ਹੈ ਉਸ ਸਾਰੇ ਹਿੱਸੇ ਨਾਲ ਹੀ, ਤੁਸੀਂ ਜਦੋਂ ਅਫਗਾਨਿਸਤਾਨ ਜਾਂ ਪਾਕਿਸਤਾਨ ਦੀ ਗੱਲ ਕਰਦੇ ਹੋ ਇੱਧਰਲੇ। ਤਾਂ ਮੇਰਾ ਇਹੀ ਕਹਿਣਾ ਹੁੰਦਾ ਹੈ ਕਿ ਵੀ ਇਹ ਹਿਸਟਰੀ ਚੁੱਕ ਕੇ ਦੇਖ ਲਓ, ਇੱਥੋਂ ਹੀ ਇਤਿਹਾਸ ਦੀ ਤਬਦੀਲੀ ਹੁੰਦੀ ਹੈ ਔਰ ਜਿਹੜੀਆਂ ਚੇਂਜਸ ਹੋਈਆਂ ਨੇ ਜਾਂ ਹੋਣੀਆਂ ਨੇ ਉਹ ਉੱਥੋਂ ਨਾਲ ਜੁੜੀਆਂ ਹੋਈਆਂ। ਇਸ ਲਈ ਸਾਡੇ ਲਈ ਇਹ ਅਮਨ ਜਿਹੜੀ ਦਾ ਸਮਝੌਤਾ ਸੀ, ਲੰਬੀ ਮੁਜ਼ਾਕਰਾਤ ਤੋਂ ਬਾਅਦ, ਲੰਬੀ ਗੱਲਬਾਤ ਤੋਂ ਬਾਅਦ, ਇਹ ਬੜੀ ਅਹਿਮੀਅਤ ਵਾਲਾ ਸੀ ਔਰ ਉਹਦੇ 'ਚ ਅਮਰੀਕਾ ਮੇਨ ਗਰੰਟਰ ਸੀ। ਔਰ ਉਹਦੇ 'ਚ ਜਿਸ ਨੂੰ ਬੜਾ ਰਿਪੈਂਟ ਕੀਤਾ ਇੰਡੀਅਨ ਮਾਹਿਰਾਂ ਨੇ ਜਾਂ ਜਿਹੜੇ ਪ੍ਰੋ ਇੰਡੀਆ ਐਨਾਲਿਸਟ ਨੇ ਕਿ ਇੰਡੀਆ ਇਸ ਸਾਰੇ 'ਚੋਂ ਬਾਹਰ ਹੋ ਗਿਆ, ਵੀ ਸਾਰੀ ਐਂਡ ਗੇਮ ਦੇ ਵਿੱਚ ਜਿਹੜੀ ਹੈ ਉਹ ਭਾਰਤ ਕਿਤੇ ਨਹੀਂ ਨਜ਼ਰ ਆਇਆ ਔਰ ਪਾਕਿਸਤਾਨ ਬਾਜ਼ੀ ਲੈ ਗਿਆ ਕਿਉਂਕਿ ਪਾਕਿਸਤਾਨ ਨੇ ਫਾਈਨਲ ਫੈਸਿਲੀਟੇਟ ਕੀਤਾ। ਲੇਕਿਨ ਜਿਹੜੇ ਬੈਲੈਂਸਡ ਸੀ ਬਾਹਰਲੇ ਐਨਾਲਿਸਟ, ਉਹਨਾਂ ਨੇ ਕਿਹਾ ਵੀ ਅਫਗਾਨ ਜਿਨ੍ਹਾਂ ਨੇ ਬਹੁਤ ਸਫਰ ਕੀਤਾ ਹੈ, ਸੋਵੀਅਤ ਯੂਨੀਅਨ ਦੀ ਵੀ ਮਾਰ ਚੱਲੀ, ਫਿਰ ਸਿਵਲ ਵਾਰ ਉਹਨਾਂ ਨੇ ਦੇਖੀ 1996 ਤੋਂ 2001 ਤੱਕ, ਜਦੋਂ ਤਾਲਿਬਾਨ ਨੇ 1996 'ਚ ਟੇਕ ਓਵਰ ਕੀਤਾ, ਪਰ 89 ਤੋਂ 96 ਤੱਕ ਐਟਲੀਸਟ 25-30 ਮਿਲੀਅਨ ਅਫਗਾਨਾਂ ਦੇ ਲਈ ਇੱਕ ਪੀਸ ਦਾ ਦੌਰ ਸ਼ੁਰੂ ਹੋਏਗਾ। ਉਹਨਾਂ ਦਾ ਇੱਕ ਸੈਂਟਰਲ ਏਸ਼ੀਆ ਦੇ ਵਿੱਚ ਵੀ ਰੋਲ ਹੋਏਗਾ, ਇੱਕ ਉਹ ਦਰਵਾਜ਼ਾ ਹੈ ਜਿਹਦੇ ਥੱਲੇ, ਕਿਉਂਕਿ ਇਸ ਸਾਰੇ ਸਮਝੌਤੇ ਦੇ ਵਿੱਚ ਚਾਈਨਾ ਦੀ ਇਨਪੁਟ ਵੀ ਸੀ, ਬੀਜਿੰਗ 'ਚ ਵੀ ਮੀਟਿੰਗ ਹੋਈ ਸੀ, ਰਸ਼ੀਆ ਦੀ ਇਨਪੁਟ ਵੀ ਸੀ ਔਰ ਇੱਕ ਬੈਲੈਂਸ ਸੀ। ਕਿਉਂਕਿ ਇਹ ਜ਼ਾਹਰ ਹੈ ਕਿ ਅਫਗਾਨਿਸਤਾਨ 'ਚ ਬੇਸ਼ੱਕ ਪਸ਼ਤੂਨ ਕਬੀਲੇ ਜਿਨ੍ਹਾਂ 'ਚ ਦੀ ਡੋਮੀਨੈਂਸ ਹੈ, ਲੇਕਿਨ ਉੱਥੇ ਤਾਜ਼ਕ, ਉਜ਼ਬੈਕ, ਹਜ਼ਾਰੇ ਔਰ ਛੋਟੇ ਟਰਾਈਬ, ਉਹਨਾਂ ਸਾਰਿਆਂ ਤੋਂ ਬਿਨਾਂ ਇੱਕ ਪਰਮਾਨੈਂਟ ਸੋਲੂਸ਼ਨ ਨਹੀਂ ਹੋ ਸਕਦਾ। ਔਰ ਇਹ ਜਿਹੜਾ ਹੈ, ਅਦਰਵਾਈਜ਼ ਜੇ ਨਾ ਹੋਇਆ ਇਹ ਸਾਰਿਆਂ ਨੂੰ ਗੱਲਬਾਤ ਰਾਹੀਂ ਇਹ ਗੱਲ ਨਾ ਨਜਿੱਠੀ ਗਈ ਤੇ ਅਫਗਾਨਿਸਤਾਨ ਇੱਕ ਹੋਰ ਸਿਵਲ ਵਾਰ ਦੇ ਜਿਹੜਾ ਤੰਦੂਰ ਦੇ ਵਿੱਚ ਸੁੱਟਿਆ ਜਾਏਗਾ। ਔਰ ਮੰਦੇ ਭਾਗਾਂ ਨੂੰ ਗੱਲ ਉਸ ਪਾਸੇ ਵੱਲ ਭਾਰਤ, ਕਿਉਂਕਿ ਜਿਹੜਾ ਇਸ ਖੇਡ ਚੋਂ ਬਾਹਰ ਹੋਇਆ ਜ਼ਾਹਰ ਹੈ, ਕਿਉਂਕਿ ਉਹਦੇ 'ਚ ਨਾ ਤਾਂ ਅਮਰੀਕਾ ਦਾ ਇੰਟਰਸਟ ਹੈ ਕਿ ਵੀ ਇਹ ਸਾਬੋਤਾਜ ਹੋਏ, ਨਾ ਰਸ਼ੀਆ ਚਾਈਨਾ ਚਾਹੁੰਦਾ ਹੈ, ਕਿਉਂਕਿ ਚਾਈਨਾ ਵੀ ਚਾਹੁੰਦਾ, ਉਹਦੀ ਇਨਵੈਸਟਮੈਂਟ ਵੀ ਹੈ ਮਾਈਨਿੰਗ ਇੰਡਸਟਰੀ 'ਚ ਵੀ ਔਰ ਵੈਸੇ ਵੀ ਨੇਬਰ ਹੈ ਕਿ ਵੀ ਇਸ ਕਿਸਮ ਦਾ ਹੋਏ, ਔਰ ਨਾ ਹੀ ਪਾਕਿਸਤਾਨ ਆਲਰੇਡੀ ਆਪਣੀਆਂ ਇਕਨੋਮਿਕਲ ਔਰ ਦੂਸਰੀਆਂ ਪ੍ਰੋਬਲਮਸ ਨਾਲ ਜੂਝ ਰਿਹਾ। ਉਹ ਚਾਹੁੰਦੇ ਨੇ ਕਿ ਭਾਈ ਉਹਨਾਂ ਦਾ ਇਹ ਜਿਹੜਾ ਵੈਸਟਰਨ ਬਾਰਡਰ ਹੈ, ਜੇ ਇਧਰੋਂ ਪੀਸ ਹੋ ਜਾਂਦੀ ਹੈ, ਆਪਸ ਦੇ ਵਿੱਚ ਇੱਕ ਫਰੈਂਡਲੀ ਰਜੀਮ ਆ ਜਾਂਦਾ ਹੈ ਤੇ ਉਹ ਮੋਰ ਫੋਕਸ ਆਪਣੀ ਇਕਨੋਮੀ, ਆਪਣੇ ਲੋਕਾਂ ਦੀ ਵੈਲਫੇਅਰ ਔਰ ਭਾਰਤ ਵੱਲੋਂ ਵੀ ਨਿਬੜ ਜਾਂਦਾ ਹੈ ਕੰਮ। ਔਰ ਜੇ ਇਸ ਸਾਰੇ 'ਚੋਂ ਸਭ ਤੋਂ ਜ਼ਿਆਦਾ ਤਕਲੀਫ ਸੀ ਤੇ ਉਹ ਜ਼ਾਹਰ ਹੈ ਕਿ ਭਾਰਤ ਨੂੰ ਸੀ। ਹੁਣ ਭਾਰਤ ਦਾ ਉੱਥੇ ਕੀ ਰੋਲ ਹੈ, ਔਰ ਇਹ ਇਸ ਲਈ ਵੀ ਇੰਪੋਰਟੈਂਟ ਹੋ ਗਿਆ ਕਿ ਜਿਹੜੀਆਂ ਡਿਵੈਲਪਮੈਂਟਸ ਇਹਨਾਂ 2 ਦਿਨਾਂ ਦੇ ਵਿੱਚ ਹੋਈਆਂ ਕਿ ਆਲ ਆਫ ਏ ਸਡਨ, ਹਾਲਾਂਕਿ ਸਪਟੈਂਬਰ ਦੇ ਵਿੱਚ ਉੱਥੇ ਦੋਨੋਂ ਹੀ ਅਸ਼ਰਫ ਗਨੀ ਔਰ ਅਬਦੁੱਲਾ ਉਹ ਚੋਣਾਂ ਹੋਈਆਂ ਪ੍ਰੈਜ਼ੀਡੈਂਸ਼ੀਅਲ, ਔਰ ਦੋਨਾਂ ਨੇ ਹੀ ਆਪਣੇ ਆਪ ਨੂੰ ਵਿਨਰ ਡਿਕਲੇਅਰ ਕੀਤਾ। ਅਸ਼ਰਫ ਗਨੀ ਨੇ ਕਿਹਾ ਜੀ ਮੈਂ ਜਿੱਤ ਗਿਆ, ਅਬਦੁੱਲਾ ਨੇ, ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਨਹੀਂ ਗੜਬੜ ਹੋਈ ਹੈ, ਔਰ ਉਹ ਸਾਰਾ ਜਿਹੜਾ ਇਹ ਚੱਲ ਰਿਹਾ ਸੀ। ਲੇਕਿਨ ਆਲ ਆਫ ਏ ਸਡਨ, ਹਾਲਾਂਕਿ ਇਸ ਸਮਝੌਤੇ ਦੇ ਵਿੱਚ ਤਾਲਿਬਾਨ ਦੇ ਜ਼ਿੰਮੇ ਇਹ ਸੀ ਕਿ ਉਹਨਾਂ ਨੇ ਵੰਸ ਇਹ ਜਿਹੜੀ 10 ਮਾਰਚ ਤੱਕ ਪ੍ਰਿਜ਼ਨਰ ਰਿਲੀਜ਼ ਕਰਨੇ ਸੀ, 5000 ਜਿਹੜੇ ਤਾਲਿਬਾਨ ਦੇ ਨੇ, ਅਸ਼ਰਫ ਗਨੀ ਨੇ, ਇਹਨਾਂ ਨੇ 1000 ਰਿਲੀਜ਼ ਕਰਨੇ ਸੀ। ਔਰ ਫਿਰ ਜਿਹੜਾ ਇੰਟਰਾ ਅਫਗਾਨ ਡਾਇਲੋਗ ਹੈ ਉਹਦੇ 'ਚ ਅਸ਼ਰਫ ਗਨੀ ਨੇ ਵੀ ਇਨਵੋਲਵ ਹੋਣਾ ਹੈ ਔਰ ਅਬਦੁੱਲਾ ਨੇ ਵੀ ਹੋਣਾ ਹੈ, ਦੂਸਰੀਆਂ ਫੈਕਸ਼ਨਸ ਵੀ ਜਿਹੜੀਆਂ ਛੋਟੀਆਂ ਨੇ ਉਹਨਾਂ ਨੂੰ ਕੀਤਾ ਜਾਣਾ ਸੀ। ਲੇਕਿਨ ਪਹਿਲੀ ਗੱਲ ਕਿ ਅਸ਼ਰਫ ਗਨੀ ਤੜਿੰਗ ਹੋ ਗਿਆ, ਉਹਨੇ ਕਿਹਾ ਕਿ ਜੀ ਜਿਹੜਾ ਹੈ ਉਹ ਮੈਂ ਨਹੀਂ ਰਿਲੀਜ਼ ਕਰਦਾ ਇਹਨਾਂ ਨੂੰ। ਹੁਣ ਜ਼ਾਹਰ ਹੈ ਵੀ ਉਹ ਅਮਰੀਕਾ ਦੇ ਕਹਿਣ ਤੇ ਤਾਂ ਇਵੇਂ ਕਰ ਨਹੀਂ ਸੀ ਰਿਹਾ ਇਹ, ਔਰ ਉਹਨੇ ਕਿਹਾ ਜੀ ਇਹ ਗੱਲਬਾਤ 'ਚ ਪਾਕਿਸਤਾਨ ਬਾਹਰ ਹੋਣਾ ਚਾਹੀਦਾ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਭਾਰਤ ਨੇ, ਜਿਵੇਂ ਪੰਜਾਬੀ ਦਾ ਇੱਕ ਬੜਾ ਪੋਪੂਲਰ, ਸਾਨੂੰ ਜਦੋਂ ਛੋਟੇ ਬੱਚੇ ਪਲੇਗਰਾਊਂਡ 'ਚ ਹੁੰਦੇ ਨੇ, ਕੋਈ ਖੇਡਣ ਲੱਗਿਆ, ਕੋਈ ਬੰਟੇ ਖੇਡਣ ਲੱਗਿਆ, ਕੋਈ ਦੂਜਾ ਹੁੰਦਾ ਸੀ, ਤੇ ਜਿਹੜਾ
ਜਿਹਨੂੰ ਤੁਸੀਂ ਖੇਡ ਦੇ ਵਿੱਚ ਨਹੀਂ ਸੀ ਲੈਂਦੇ, ਜੇ ਤੁਸੀਂ ਉਹ ਖੁੱਤੀ ਕੱਢੀ ਹੋਈ ਹੈ ਉਹਦੇ 'ਚ ਆ ਕੇ ਮੂਤ ਜਾਂਦਾ ਸੀ ਤੇ ਉਹਦੇ ਤੋਂ ਹੀ ਇਹ ਬਣਿਆ ਹੋਇਆ ਵੀ ਕਈ ਜਿਹੜੇ ਨੇ ਆ ਕੇ ਤੁਹਾਡਾ, ਜੇ ਤੁਸੀਂ ਕ੍ਰਿਕਟ ਖੇਡਣ ਲੱਗੇ ਹੋ ਵਿਕਟਾਂ ਦੇ 3 ਵਿਕਟਾਂ ਨੇ ਇੱਕ ਚੁੱਕ ਕੇ ਲੈ ਗਿਆ, ਵੱਡਾ ਬੁਲੀ ਕਰ ਰਹੇ ਨੇ। ਤੇ ਉਹ ਪੰਜਾਬੀ ਦਾ ਖਾਣ ਹੈ ਵੀ ਖੇਡਾਂ ਨਾ ਖਿਡਾਵਾਂਗੇ ਭੰਬਲ ਭੂਸਾ ਪਾਵਾਂਗੇ। ਇਹ ਭੰਬਲ ਭੂਸੇ ਦੀ ਗੱਲ ਹੈ, ਕਿਉਂਕਿ ਤੁਸੀਂ ਖੇਡ ਦਾ ਹਿੱਸਾ ਵੀ ਨਹੀਂ ਬਣਨਾ ਚਾਹੁੰਦੇ, ਤੁਹਾਨੂੰ ਲੱਗਦਾ ਵੀ ਇਹ ਨਿੱਕੇ ਨਿਆਣੇ ਨੇ, ਮੈਂ ਵੱਡਾ, ਔਰ ਨਾ ਹੀ ਤੁਸੀਂ ਰੈਫਰੀ ਦਾ ਰੋਲ ਲੈਣਾ ਚਾਹੁੰਦੇ ਹੋ, ਔਰ ਤੁਸੀਂ ਇਹ ਵੀ ਭੰਬਲ ਭੂਸਾ ਤੁਸੀਂ ਖੇਡਣ ਨਹੀਂ ਦੇਣਾ ਹੈ ਦੂਜਿਆਂ ਨੂੰ। ਸੋ ਐਗਜ਼ੈਕਟਲੀ ਭਾਰਤ ਦਾ ਜਿਹੜਾ ਰੋਲ ਹੈ ਇਸ ਵੇਲੇ ਇਸ ਸਾਰੇ 'ਚ ਇਹ ਨਜ਼ਰ ਆਉਂਦਾ ਹੈ, ਜਿਵੇਂ ਇੱਕ ਸਾਬੋਤਾਜ ਲਾਈਨ ਹੋਈ ਕਿ ਇੱਕੋ ਦਿਨ ਦੋਨਾਂ ਨੇ ਹੀ ਕਿਹਾ ਜੀ ਅਸੀਂ ਪ੍ਰੈਜ਼ੀਡੈਂਟ ਹੈ ਔਰ ਅਸੀਂ ਸਹੁੰ ਚੁੱਕਣੀ ਹੈ। ਹੁਣ ਕਿਉਂਕਿ ਪਹਿਲਾ ਹਿੱਸਾ ਤਾਂ ਇੰਪਲੀਮੈਂਟ ਹੀ ਨਹੀਂ ਹੋਇਆ, ਜਿਹੜੇ 5000 ਛੱਡਣੇ ਸੀ ਉਹ ਤੜਿੰਗ ਹੋ ਗਿਆ ਗਨੀ। ਫਿਰ ਅਸੀਂ ਦੇਖਦੇ ਹਾਂ ਵੀ ਤਾਲਿਬਾਨ ਨੇ ਵੀ ਜਵਾਬੀ ਹਮਲਾ ਕੀਤਾ, ਜਿਹੜਾ ਉਹਨਾਂ ਦੇ 12-14 ਸਪੌਟਸ ਤੋਂ। ਅਮਰੀਕਾ ਨੇ ਵੀ ਕੀਤਾ ਇਹ ਦੱਸਣ ਦੇ ਲਈ ਕਿ ਵੀ ਅਸੀਂ ਅਜੇ ਦੌੜੇ ਨਹੀਂ ਹਾਂ, ਵੀ ਆਰ ਸਟਿਲ ਇਨ ਕੰਟਰੋਲ। ਹੁਣ ਇਹ ਜਿਹੜੀ ਓਥ ਟੇਕਿੰਗ ਸੈਰੇਮਨੀ ਅਸ਼ਰਫ ਗਨੀ ਨੇ ਕੀਤੀ, ਉਹਨੇ ਪੈਲੇਸ 'ਚ ਕੀਤੀ, ਦੂਜੇ ਨੇ ਸਫਦਰ ਹਾਊਸ 'ਚ ਕੀਤੀ। ਔਰ ਜਦੋਂ ਅਸ਼ਰਫ ਗਨੀ ਦੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਆ ਓਥ ਟੇਕਿੰਗ ਹੋ ਰਹੀ ਸੀ, ਨੇੜੇ ਬਲਾਸਟ ਹੋਏ ਔਰ ਇਹ ਕਿਹਾ ਜਾਂਦਾ ਔਰ ਇਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈ ਲਈ ਕਿ ਜੀ 10 ਦੇ ਕਰੀਬ ਰਾਕਟ ਦਾ ਗਿਆ, ਲੋਕ ਦੌੜਨੇ ਸ਼ੁਰੂ ਹੋ ਗਏ। ਔਰ ਅਸ਼ਰਫ ਗਨੀ ਕਹਿ ਰਿਹਾ ਕਿ ਦੇਖੋ ਮੈਂ ਤਾਂ ਬੁਲਟ ਪ੍ਰੂਫ ਜੈਕਟ ਵੀ ਨਹੀਂ ਪਾਈ ਹੋਈ ਤੇ ਮੈਂ ਆਪਣਾ ਸਿਰ ਲੋਕਾਂ ਦੀ ਸੇਵਾ 'ਚ ਹਾਜ਼ਰ ਕਰ ਰਿਹਾ, ਜਸਟ ਦੱਸਣ ਦੇ ਲਈ ਕਿ ਜੀ ਮੈਂ ਇਨ ਕੰਟਰੋਲ ਹੈ। ਕੰਟਰੋਲ ਤਾਂ ਕੀ ਹੋਣਾ ਹੈ, ਜਸਟ ਜਿਹਨੂੰ ਤੁਸੀਂ ਇੱਕ ਬਰਾਵਾਡੋ ਕਹਿੰਦੇ ਹੋ, ਆਪਣਾ ਬਰਾਵਾਡੋ ਸ਼ੋਅ ਕਰਨ ਦੀ। ਲੇਕਿਨ ਅਬਦੁੱਲਾ ਨੇ ਵੀ ਸਹੁੰ ਚੁੱਕੀ ਔਰ ਉਹਦੇ ਸਹੁੰ ਚੁੱਕ ਸਮਾਗਮ ਦੇ ਵਿੱਚ, ਕਿਉਂਕਿ ਉਹ ਤਾਜ਼ਕ ਮੂਲ ਦਾ ਔਰ ਉਹਦੇ 'ਚ ਉਹ ਸ਼ਾਮਲ ਹੋਏ ਜਿਨ੍ਹਾਂ ਨੂੰ ਜਿਹਾਦੀ ਕਿਹਾ ਜਾਂਦਾ, ਜਿਹੜੇ ਸਿਵਲ ਵਾਰ ਵੇਲੇ ਤਾਲਿਬਾਨ ਦੇ ਖਿਲਾਫ ਲੜੇ ਸੀ ਔਰ ਬਾਅਦ ਦੇ ਵਿੱਚ ਉਸ ਤੋਂ ਪਹਿਲਾਂ ਰਸ਼ੀਅਨਸ ਦੇ ਖਿਲਾਫ ਲੜੇ ਸੀ। ਕਿਉਂਕਿ ਰਸ਼ੀਅਨਸ ਦੇ ਖਿਲਾਫ ਜਿਹੜੀ ਲੜਾਈ ਜਿਹਦੇ 'ਚ ਤਾਜ਼ਕਾਂ ਦਾ ਮਸੂਦ ਜਿਹਨੇ ਬੜਾ ਬਹਾਦਰੀ ਦਾ ਰੋਲ ਅਦਾ ਕੀਤਾ ਸੀ, ਹਾਲਾਂਕਿ ਬਾਅਦ 'ਚ ਉਹਦਾ ਮਰਡਰ ਹੋਇਆ ਔਰ ਅਲ-ਕਾਇਦਾ ਦੇ ਖਾਤੇ 'ਚ ਪਾਇਆ ਜਾਂਦਾ ਹੈ, ਕਿਵੇਂ ਇੱਕ ਕੈਮਰਾ ਟੀਮ ਜਿਹੜੇ ਇੰਟਰਵਿਊ ਕਰਨ ਦੇ ਬਹਾਨੇ ਗਈ, ਉਹਨਾਂ ਨੇ ਉਹਨੂੰ ਮਾਰਿਆ। ਉਸ ਤੋਂ ਬਾਅਦ ਤਾਜ਼ਕ ਕਦੇ ਵੀ ਆਰਗੇਨਾਈਜ਼ ਨਹੀਂ ਹੋ ਸਕੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਬਦੁੱਲਾ ਓਪਨ ਸੀ ਜਾਂ ਓਪਨ ਹੈ ਹੁਣ ਵੀ ਕਿ ਉਹ ਤਾਲਿਬਾਨ ਦੇ ਨਾਲ ਗੱਲਬਾਤ ਰਹੇ। ਉਹਨੂੰ ਵੀ ਪਤਾ ਹੈ ਕਿ ਵੀ ਅਸੀਂ ਜਿਹੜਾ ਇੱਕ ਮਾਈਨੋਰਿਟੀ ਹੈਗੇ ਆ ਵਿਦਨ ਅਫਗਾਨਿਸਤਾਨ, ਔਰ ਅਲਟੀਮੇਟਲੀ ਸਾਨੂੰ ਉਹਨੇ ਖੁਰਾਸਾਨ ਦੇ ਨਾਂ ਦੇ ਉੱਤੇ, ਕਿਉਂਕਿ ਮੈਂ ਉਹ ਲਫ਼ਜ਼ ਤਾਂ ਹੀ ਜਿਹੜਾ ਗੁਰਬਾਣੀ 'ਚ ਵੀ ਹੈ, ਉਹਨੇ ਸਹੁੰ ਚੁੱਕੀ, ਉਹਦੇ ਜਿਹਾਦੀਆਂ ਨੇ ਵੀ। ਪਰ ਉਹਨੇ ਇੱਕ ਸ਼ਰਤ ਰੱਖੀ ਸੀ ਕਿ ਵੀ ਮੈਂ ਇਹ ਨਹੀਂ ਕਰਦਾ ਜੇ ਅਸ਼ਰਫ ਗਨੀ ਵੀ ਨਾ ਚੁੱਕੇ, ਕਿਉਂਕਿ ਜਿਹੜਾ ਅਮਰੀਕਨ ਮੀਡੀਏਟਰ ਹੈ ਜ਼ਾਲਿਮੇ ਖਲੀਲਜ਼ਾਦ, ਉਹਦਾ ਸੀ ਕਿ ਇਹਨੂੰ ਅੱਗੇ ਪਾ ਦਿਓ 2-3 ਦਿਨ ਲਈ। ਲੇਕਿਨ ਅਸ਼ਰਫ ਗਨੀ ਦਾ ਨਾ ਮੰਨਣਾ ਤੇ ਉਹਨੇ ਵੀ ਅਬਦੁੱਲਾ ਨੇ ਕੀਤਾ। ਸੋ ਜ਼ਾਹਰ ਹੈ ਕਿ ਇਹ ਜਿਹੜਾ ਈਵਨ ਉਹਦੇ ਧਮਾਕੇ ਹੋਣਾ ਔਰ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈਣੀ, ਕਿਉਂਕਿ ਇਹ ਉਸ ਲੜਾਈ ਵੱਲ ਧੱਕਿਆ ਜਾ ਰਿਹਾ ਹੈ। ਕਿਉਂਕਿ ਜਿਹੜਾ ਤਾਲਿਬਾਨ ਨਾਲ ਸਮਝੌਤਾ ਹੈ ਉਹਦਾ ਇੱਕ ਹਿੱਸਾ ਹੈ ਕਿ ਤੁਸੀਂ ਇੱਥੋਂ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਹੋਰ ਕੋਈ ਵੀ ਜਿਹੜੀ ਅਮਰੀਕਾ ਦੇ ਖਿਲਾਫ ਕਾਰਵਾਈ ਹੈ ਉਹਨਾਂ ਨੂੰ ਨਹੀਂ ਹੋਣ ਦਿਓਗੇ, ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰੋਗੇ। ਹੁਣ ਹਾਲਾਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਔਰ ਉਹਨਾਂ ਧਮਾਕਿਆਂ ਤੋਂ ਬਾਅਦ ਤਾਲਿਬਾਨ ਨੇ ਇੱਕਦਮ ਕਿਹਾ ਸੀ ਕਿ ਸਾਡਾ ਕੰਮ ਨਹੀਂ ਹੈ, ਪਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਭੰਬਲ ਭੂਸਾ ਦਾ ਪਿਆ ਹੋਇਆ, ਕੌਣ ਕੀ ਕਰ ਰਿਹਾ ਹੈ, ਜਿਹਨੂੰ ਕਹਿੰਦੇ ਨੇ ਬਿਸਮਿਲ੍ਲਾ ਹੀ ਗਲਤ ਹੋਇਆ, ਬਿਗਨਿੰਗ ਹੀ ਨਹੀਂ ਹੋਈ। ਹੁਣ ਇਸ ਸਾਰੇ 'ਚ ਭਾਰਤ ਦਾ ਇੱਕ ਡਰਟੀ ਰੋਲ ਉਹ ਸਾਹਮਣੇ ਆਉਂਦਾ ਹੈ ਔਰ ਉਹਨਾਂ ਦੇ ਜਿਹੜੇ ਲੀਡਰਸ ਨੇ ਔਰ ਦੂਸਰੇ ਨੇ ਉਹਨਾਂ ਤੋਂ, ਜਾਂ ਉਹਨਾਂ ਦੇ ਜਿਹੜੇ ਮੀਡੀਆ ਦੇ ਵਿੱਚ ਲਿਖੇ ਲੇਖ ਨੇ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਾਰੀ ਖੇਡ ਕਿਤੇ ਨਾ ਕਿਤੇ ਉਹਨਾਂ ਦੀ ਹੈ। ਔਰ ਇਹਦੇ ਨਾਲ ਜਿਵੇਂ ਅਸੀਂ ਕਿਹਾ ਸੀ ਕਿ ਵਾਰਲੌਰਡ ਜਿਹੜੇ ਲੂਜ਼ਰ ਲੱਗਦੇ ਨੇ ਕਿ ਨੇ, ਉਹ ਹੁਣ ਦੋਨੋਂ ਪਾਸੇ ਹੀ ਡਬਲ ਪਲੇ। ਔਰ ਇਹ ਅਫਗਾਨਿਸਤਾਨ 'ਚ ਕੋਈ ਨਵਾਂ ਨਹੀਂ ਹੈ, ਉਹਨਾਂ ਦੇ ਕਬੀਲਿਆਂ ਦਾ ਔਰ ਕਬੀਲਿਆਂ 'ਚ ਖਾਸ ਤੌਰ 'ਤੇ ਵਾਰਲੌਰਡਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਯੂ ਕਾਂਟ ਬਾਏ ਦੈਮ, ਯੂ ਕੈਨ ਰੈਂਟ ਦੈਮ, ਕਿ ਵੀ ਉਹਨਾਂ ਨੂੰ ਤੁਸੀਂ ਕਿਰਾਏ ਤੇ ਲੈ ਸਕਦੇ ਹੋ, ਖਰੀਦ ਨਹੀਂ ਸਕਦੇ, ਕਿਉਂਕਿ ਪੱਕੀ ਲਾਇਲਟੀ ਉਹਨਾਂ ਦੀ ਕਿਸੇ ਨਾਲ ਨਹੀਂ ਹੁੰਦੀ, ਪੱਕੀ ਲਾਇਲਟੀ ਉਹਨਾਂ ਦੀ ਆਪਣੇ ਇੰਟਰਸਟ ਨਾਲ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਅਮਰੀਕਾ ਗਿਆ ਉੱਥੇ 2001 ਦੇ ਵਿੱਚ ਇਹਨਾਂ ਨੇ ਅਟੈਕ ਕੀਤਾ, ਜਿਹੜੀ ਰੈਜ਼ਿਸਟੈਂਸ ਨਹੀਂ ਹੋਈ, ਬਹੁਤ ਸਾਰਿਆਂ ਨੇ ਇਹਨਾਂ ਤੋਂ ਵੀ ਲੈ ਲਏ ਪੈਸੇ ਕਿ ਜੀ ਠੀਕ ਹੈ ਅਸੀਂ ਤੁਹਾਡੇ ਨਾਲ ਹੈ। ਪਹਿਲਾਂ ਉਹ ਤਾਲਿਬਾਨ ਦੇ ਨਾਲ ਸੀ, ਹੁਣ ਵੀ ਉਹ ਭਾਰ ਦੇਖਣਗੇ ਵੀ ਕਿੱਧਰ ਨੂੰ ਜਾ ਰਿਹਾ, ਉਧਰ ਨੂੰ ਝੁਕ ਜਾਣਗੇ। ਪਰ ਇਹ ਬਦਕਿਸਮਤੀ ਹੈ ਕਿ ਭਾਰਤ ਔਰ ਇਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਅਲਟੀਮੇਟਲੀ ਜਿਸ ਪਾਸੇ ਤੁਰੇ ਹੋਏ ਨੇ ਉਹਨਾਂ ਦੇ ਵਿੱਚ ਤਬਾਹੀ ਉਹਨਾਂ ਦੀ ਹੋਣੀ ਹੈ। ਹੁਣ ਕਹੀ ਜਾਓ ਜੀ
ਅਸ਼ਰਫ ਗਨੀ ਜਾਂ ਭਾਰਤ ਕਹੇ ਜੀ ਸਾਡਾ ਬਹੁਤ ਵੱਡਾ ਸਬੰਧ, ਸਾਡਾ ਸਦੀਆਂ ਤੋਂ ਅਸੀਂ ਇੱਕ ਦੂਜੇ ਦੀ ਕਿਹੜੀ ਸਦੀਆਂ ਤੋਂ ਤੁਹਾਡਾ ਸਬੰਧ ਰਿਹਾ ਹੈ ਬਈ? ਜੀ ਅਜੇ ਮੁਗਲਾਂ ਨੇ ਤਾਂ ਜਿਹੜਾ ਹੈ, ਜੇ ਉਹ ਆਏ ਵੀ ਆ ਕੇ ਬੈਠ ਗਏ 200 250 300 ਸਾਲ, ਕਿਤੇ ਗਏ ਤੇ ਨਹੀਂ। ਜੀ ਉੱਥੇ ਉਹਨਾਂ ਨੇ ਡਿਵੈਲਪ ਵੀ ਕੀਤਾ, ਇਮਾਰਤਾਂ ਵੀ ਬਣਾਈਆਂ, ਲਾਲ ਕਿਲੇ ਤੋਂ ਲੈ ਕੇ ਫਤਿਹਪੁਰ ਸੀਕਰੀ ਤੱਕ ਔਰ ਦੂਸਰੇ ਤੱਕ ਸਾਰੇ ਪਾਸੇ ਉਹਨਾਂ ਦੀ ਹੀ ਜੋ ਵੀ ਹੈ ਉਹ ਦਿੱਤਾ ਹੈ। ਉੱਥੇ ਹੀ ਉਹ ਬਸੇ, ਆਬਾਦ ਹੋਏ। ਹੁਣ ਅੱਜ ਹੋਲਾ ਮਹੱਲਾ ਹੈ, ਇੱਕ ਦਿਨ ਪਹਿਲਾਂ ਹੋਲੀ ਸੀ ਔਰ ਜ਼ਾਹਰ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਹਿੰਦਨ ਕੀ ਹੋਲੀ ਔਰ ਸਿੰਘਨ ਕਾ ਹੋਲਾ ਹੈ, ਇਹ ਬਿਲਕੁਲ ਡਿਸਟਿੰਕਟ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਹੋਲੀ ਨਾਲ ਕੋਈ ਜਿਹੜਾ ਉਹ ਸੰਬੰਧ ਨਹੀਂ ਹੈ। ਔਰ ਜ਼ਾਹਰ ਹੈ ਕਿ ਇੱਕ ਡਿਸਟਿੰਕਟ ਖਾਲਸਾਈ ਤਿਉਹਾਰ ਜਿਹਦੇ 'ਚ ਸ਼ਸਤਰ ਵਿੱਦਿਆ ਔਰ ਦੂਜਾ ਖਾਲਸਾ ਸਾਜਨਾ ਤੋਂ ਬਾਅਦ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1700 ਦੇ ਵਿੱਚ ਜਿਹੜਾ ਇਹ ਖਾਲਸਾ ਦਾ ਪਹਿਲਾ ਤਿਉਹਾਰ ਔਰ ਐਕਸਕਲੂਸਿਵ ਤਿਉਹਾਰ ਖਾਲਸੇ ਦਾ ਹੋਲਾ ਮਹੱਲਾ ਹੈ। ਲੇਕਿਨ ਹੋਲੀ ਨਾਲ ਰਿਲੇਟਡ ਮੈਂ ਬਹੁਤ ਸਾਰੇ ਆਰਟੀਕਲ ਦੇਖ ਰਿਹਾ ਸੀ BBC ਤੇ ਦੂਸਰਿਆਂ ਤੇ, ਜਿਸ ਰੰਗ ਦੇ ਵਿੱਚ ਮੁਗਲ ਹੋਲੀ ਮਨਾਉਂਦੇ ਸੀ, ਬਿਲਕੁਲ ਉਹਨਾਂ ਨੇ ਤਾਂ ਰਾਜ ਦਰਬਾਰ 'ਚ ਔਰ ਅਮੀਰ ਖੁਸਰੋ ਤੋਂ ਲੈ ਕੇ ਜਿਹੜਾ ਉਹ ਰਾਸ ਬਿਹਾਰੀ ਤੱਕ, ਜਿਹੜਾ ਕ੍ਰਿਸ਼ਨ ਭਗਤ ਤੱਕ ਪਹੁੰਚ ਜਾਂਦੇ ਨੇ, ਉਹਨਾਂ ਨੇ ਕਿਵੇਂ ਹੋਲੀ ਨੂੰ ਰੰਗ ਦਿੱਤੇ ਜਾਂ ਦੂਜੇ ਅੱਜ ਜਿਨ੍ਹਾਂ ਨੂੰ ਕਹਿ ਰਹੇ ਨੇ ਜੀ ਤੁਹਾਡਾ ਕੋਈ ਲਾਗਾ ਦੇਗਾ ਨਹੀਂ ਜਾਂ ਤੁਸੀਂ ਮੁਗਲਾਂ ਦੀ ਔਲਾਦ ਔਰ ਦੂਜੇ ਆਏ ਜਾਂ ਤੀਜੇ ਆਏ। ਸੋ ਲੇਕਿਨ ਅਫਗਾਨਾਂ ਦੇ ਪੀਰੀਅਡ 'ਚ ਤਾਂ ਜੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਦੇਖਣਾ ਹੋਏ ਤੇ ਕਿਹੜੀ ਅਫਗਾਨਾਂ ਦੇ ਨਾਲ ਸਾਂਝ ਦੀ ਗੱਲ ਕਰਦੇ ਨੇ ਕਿ ਜੀ ਸਾਡਾ, ਲੇਕਿਨ ਕਿਉਂਕਿ ਇਹ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਦੇ ਲਈ ਅਫਗਾਨਿਸਤਾਨ ਜੇ ਅਸੀਂ ਚਾਹ ਬਹਾਰ ਤੋਂ ਕਰਾਂਗੇ, ਟ੍ਰੇਡ ਵੀ ਕਰਾਂਗੇ, ਸਾਡਾ ਸਦੀਆਂ ਤੋਂ ਸੰਬੰਧ ਹੈ। ਹੁਣ ਇਹੀ ਈਰਾਨ ਤੋਂ ਵੀ ਔਖੇ ਨੇ, ਜਦੋਂ ਦਾ ਈਰਾਨ ਦੇ ਫੋਰਨ ਆਫਿਸ ਨੇ, ਫੋਰਨ ਮਿਨਿਸਟਰ ਨੇ ਔਰ ਖ਼ਾਸ ਤੌਰ ਤੇ ਉਹਨਾਂ ਦੇ ਖਮੀਨੀ ਨੇ ਵੀ ਕਿਹਾ, ਉਹਨਾਂ ਤੇ ਹੈਸ਼ਟੈਗ ਬਣਾਇਆ ਕਿ ਬਈ ਤੁਸੀਂ ਕੀ ਕਰ ਰਹੇ ਹੋ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਨੂੰ ਅਸੀਂ ਆਈਸੋਲੇਟ ਕਰਾਂਗੇ ਇਸਲਾਮਿਕ ਵਰਲਡ ਦੇ ਵਿੱਚ। ਹਾਲਾਂ ਇਹ ਵੀ ਜਦੋਂ ਇਹਨਾਂ ਦੇ ਬਿਆਨ ਦੇਖੋ ਜੀ, ਈਰਾਨ ਨਾਲ ਸਾਡੇ ਸਦੀਆਂ ਪੁਰਾਣੇ ਸੰਬੰਧ ਨੇ। ਕਿਹੜੇ ਤੁਹਾਡੇ ਸਦੀਆਂ ਪੁਰਾਣੇ ਸੰਬੰਧ ਨੇ ਬਈ? ਬਿਲਕੁਲ ਤੂੰ ਇੱਕੋ ਇੱਕ ਈਰਾਨ ਤੋਂ ਹਮਲਾਵਰ ਜਿਹੜਾ ਆਇਆ ਨਾਦਰ ਸ਼ਾਹ, ਔਰ ਅੱਜ ਵੀ ਦਿੱਲੀ ਦੇ ਵਿੱਚ ਜਦੋਂ ਕਿਸੇ ਕਤਲੇਆਮ ਦੀ ਗੱਲ ਹੁੰਦੀ ਹੈ ਜਾਂ ਲੁੱਟ ਮਾਰ ਦੀ ਤਾਂ ਨਾਦਰ ਸ਼ਾਹੀ ਕਤਲੇਆਮ, ਨਾਦਰ ਸ਼ਾਹੀ ਲੁੱਟਮਾਰ, ਨਾਦਰ ਸ਼ਾਹ ਤੁਹਾਡਾ ਮਾਮਾ ਲੱਗਦਾ। ਹੋਰ ਕਿਹੜੇ ਸੰਬੰਧ ਤੁਹਾਡੇ ਈਰਾਨ? ਪਰ ਕਿਉਂਕਿ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਖੜਾ ਕਰਨਾ ਹੈ, ਈਰਾਨ ਦੇ ਆਪਣੇ ਇੰਟਰਸਟ ਆਫ ਕੋਰਸ ਕਲੈਸ਼ ਹੁੰਦਾ ਹੈ, ਉਹ ਖੁਦ ਐਮਰਜ ਹੋ ਰਹੇ ਨੇ ਸੈਂਟਰਲ ਏਸ਼ੀਆ 'ਚ, ਇਰਾਕ ਸ਼ੀਆ ਮੈਜੋਰਿਟੀ ਬਣ ਗਿਆ ਹੈ, ਈਰਾਨ ਦਾ ਆਪਣਾ ਇੰਟਰਸਟ ਹੈ ਪਾਕਿਸਤਾਨ 'ਚ ਦੇ ਨਾਲ, ਉਸ ਦੀ ਲਵ ਹੇਟ ਰਿਲੇਸ਼ਨਸ਼ਿਪ ਰਹਿੰਦੀ ਹੈ, ਪਰ ਉਹ ਇਕੱਠੇ ਵੀ ਰਹਿੰਦੇ ਨੇ ਪਾਕਿਸਤਾਨ ਦੇ ਨਾਲ। ਜੇ ਬਲੋਚਾਂ ਦਾ ਇਸ਼ੂ ਆਇਆ ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ, ਟੈਂਕ ਵੀ ਇਸਤੇਮਾਲ ਹੋਏ, ਜਹਾਜ਼ ਵੀ ਹੋਏ, ਕਿਉਂਕਿ ਈਰਾਨ ਦਾ ਵੀ ਇਸ ਗੱਲ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਕਿ ਕੋਈ ਬਲੋਚ ਬਗਾਵਤ ਹੋਏ, ਉਹਨਾਂ ਦੇ ਆਪਣੇ ਕਬੀਲੇ ਉਹਨਾਂ 'ਚ ਨੇ। ਸੋ ਉਹ ਲਵ ਹੇਟ ਰਿਲੇਸ਼ਨਸ਼ਿਪ। ਲੇਕਿਨ ਇੰਡੀਆ ਦੇ ਨਾਲ ਈਰਾਨ ਦਾ ਕਿਹੜਾ ਜਿਹੜਾ ਜੀ ਸੰਬੰਧ ਜੁੜਦਾ, ਜਿਹਨੂੰ ਤੁਸੀਂ ਕਹੋ ਜੀ ਬਹੁਤ, ਪਰ ਉਹਨੂੰ ਪਾਕਿਸਤਾਨ ਦੇ ਖਿਲਾਫ ਵਰਤਣ ਲਈ। ਹੁਣ ਇਸ ਸਾਰੇ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਈਰਾਨ ਦਾ ਕਿੰਨਾ ਕੁ ਰੋਲ ਹੈ ਔਰ ਇਸ ਵੇਲੇ ਇੰਡੀਅਨ ਔਰ ਇਰਾਨੀਅਨ, ਪਰ ਜਦੋਂ ਦਾ ਈਰਾਨ ਨੇ ਇਸ ਮੁੱਦੇ ਦੇ ਉੱਤੇ ਜੋ ਦਿੱਲੀ ਦੇ ਵਿੱਚ ਔਰ ਭਾਰਤ ਦੇ ਮੁਸਲਮਾਨਾਂ ਨਾਲ ਹੋ ਰਿਹਾ, ਜ਼ਾਹਰ ਹੈ ਈਰਾਨ ਨੇ ਮੈਸੇਜ ਦਿੱਤਾ ਕਿ ਵੀ ਅਸੀਂ ਜਦੋਂ ਬਿਗਰ ਸਾਡੇ ਇਸਲਾਮ ਦੀ ਗੱਲ ਆਏਗੀ, ਉੱਥੇ ਜੇ ਛੋਟੇ ਮੋਟੇ ਸਾਡੇ ਇੰਟਰਸਟ, ਤੁਹਾਨੂੰ ਕਰੂਡ ਆਇਲ ਵੇਚਦੇ ਸੀ ਉਹ ਵੀ ਅਮਰੀਕਾ ਦੇ ਦਬਾਅ ਥੱਲੇ ਤੁਸੀਂ ਨਹੀਂ ਲਿਆ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ 'ਚ, ਹਾਲਾਂ ਪਾਕਿਸਤਾਨ ਦੇ ਕੁਝ ਐਨਾਲਿਸਟ ਦਾ ਹੈ ਕਿ ਜੀ ਮੈਨੂੰ ਨਹੀਂ ਲੱਗਦਾ ਕਿ ਓਵਰਟਲੀ ਉਹ ਕੋਈ ਜਾਂ ਕੋਵਰਟਲੀ ਵੀ ਇਵਨ ਇੰਨਾ, ਇਹਦੇ 'ਚ ਸਭ ਤੋਂ ਜ਼ਿਆਦਾ ਜੇ ਰੋਲ ਹੈ ਤੇ ਉਹ ਭਾਰਤੀ ਏਜੰਸੀਆਂ, ਖੁਫੀਆ ਏਜੰਸੀਆਂ ਦਾ, ਜਿਨ੍ਹਾਂ ਨੇ ਆਪਣੇ ਆਧਾਰ ਉੱਥੇ ਬਣਾਏ ਹੋਏ ਨੇ। ਅਫਗਾਨਿਸਤਾਨ ਦੇ ਵਿੱਚ ਕਿਵੇਂ ਉਹਨਾਂ ਨੇ 20-21 ਡਿਪਲੋਮੈਟ ਮਿਸ਼ਨ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੀ ਹੱਦ ਦੇ ਵਿੱਚ ਕੀਤੇ। ਕੁਲਭੂਸ਼ਣ ਜਿਹੜਾ ਯਾਦਵ ਵਾਲਾ ਸਾਰਾ ਮੁੱਦਾ ਹੀ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਸੀ ਕਿ ਕਿਵੇਂ ਉਹ ਇਸ ਨੂੰ ਹਵਾ ਦੇ ਰਹੇ ਸੀ, ਔਰ ਉਹ ਹੁਣ ਟਿੱਲ ਲਾ ਰਹੇ ਨੇ ਇਸ ਸਾਰੇ ਨੂੰ ਸੈਬੋਟਾਜ ਕਰਨ ਦੇ ਲਈ। ਔਰ ਮੈਂ ਅੱਜ ਦੇਖ ਰਿਹਾ ਸੀ ਕਿ ਵੀ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਵੀ ਇੱਕ ਸਟੇਟਮੈਂਟ, ਕਿਉਂਕਿ ਬਹੁਤ ਸਾਰੇ ਆਰਟੀਕਲ ਛਪੇ ਔਰ ਇੱਕ ਮੈंने ਕਿਹਾ ਕਿ ਜੀ ਕਿਵੇਂ ਭਾਰਤ ਲੂਜ਼ਰ ਹੈ, ਪਰ ਇਹ ਗੱਲ ਕਿਉਂਕਿ ਸਰ ਸਿਮਰਨਜੀਤ ਸਿੰਘ ਮਾਨ ਬਹੁਤ ਚੰਗੀ ਤਰ੍ਹਾਂ ਇੰਟਰਨੈਸ਼ਨਲ ਪੋਲਿਟਿਕਸ ਦੀ ਨੁਆਂਸ ਸਮਝਦੇ ਨੇ, ਔਰ ਉਹਨਾਂ ਨੇ ਵੀ ਇਸ ਸਾਰੇ ਨੂੰ ਕਿਹਾ ਕਿ ਵੀ ਇਹ ਜਿਹੜਾ ਈਵਨ ਅਸੀਂ ਟਾਈਟਲ ਵੀ ਦਿੱਤਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਜਿਹੜਾ ਇਸ ਵੇਲੇ ਅਫਗਾਨਿਸਤਾਨ 'ਚ ਖਾਮਖਾ ਦਖਲ ਅੰਦਾਜ਼ੀ ਕਰ ਰਿਹਾ, ਪਰ ਇਹਦਾ ਰੋਲ ਉਵੇਂ ਹੀ ਹੈ ਜਿਵੇਂ ਕਿ ਜਿਹੜਾ ਉਹ ਚਿਕਨ, ਉਹ ਕੁੱਕੜ ਜਿਹਦਾ
ਹੈਡ ਚੌਪਡ ਆਫ ਹੈ। ਬਹੁਤ ਵਾਰ ਉਹਨੂੰ ਖਾਸ ਤੌਰ ਤੇ ਜਦੋਂ ਧੌਣ ਮਰੋੜੀ ਜਾਂਦੀ ਹੈ, ਹਲਾਲ ਤੋਂ ਡਿਫਰੈਂਟ ਜਿਹੜਾ ਤਰੀਕਾ ਹੁੰਦਾ ਹੈ, ਲੱਤਾਂ 'ਚ ਉਹਨੂੰ ਲਿਆ ਜਾਂਦਾ ਹੈ। ਜਦੋਂ 1 to 1 ਘਰਾਂ ਦੇ ਵਿੱਚ ਲੋਕ ਕਰਦੇ ਨੇ ਤਾਂ ਕਈ ਵਾਰੀ ਉਹਦੀ ਧੌਣ ਤੁਹਾਡੇ ਹੱਥ 'ਚ ਹੁੰਦੀ ਹੈ ਤਾਂ ਉਹ ਥੱਲੋਂ ਨਿਕਲ ਜਾਂਦਾ। ਉਹ ਫਿਰ ਕਈ ਵਾਰੀ ਅੱਧਾ ਮੀਲ ਤੋਂ ਜਾ ਕੇ ਉਹਨੂੰ, ਕਿਉਂਕਿ ਉਹ ਫਿਰ ਉਡਾਰੀ, ਉਹਦਾ ਭਾਵੇਂ ਸਿਰ ਲੱਥਾ ਹੁੰਦਾ ਹੈ ਲੇਕਿਨ ਉਹ ਤੜਫ ਰਿਹਾ ਹੁੰਦਾ ਔਰ ਉਹ ਦੂਰ ਤੱਕ ਉਹਦੀ ਜਿਹੜੀ ਹੈ ਉਡਾਨ ਹੁੰਦੀ ਹੈ ਬਿਨਾਂ ਸਿਰ ਤੋਂ। ਹੁਣ ਇਹਨਾਂ ਦਾ ਭਾਰਤ ਦਾ ਸਿਰ ਤਾਂ ਲੱਥ ਗਿਆ, ਇਹ ਸਾਰੇ 'ਚੋਂ ਬਾਹਰ ਹੋ ਗਏ, ਪਰ ਇਹ ਉਹਨਾਂ ਦੀ ਜਿਹੜੀ ਫੜਫੜਾਹਟ ਹੈ ਵਿਦਆਊਟ ਹੈਡ, ਇਹ ਉੱਥੇ ਸਾਰੀ ਗੜਬੜੀ ਦਾ ਕਾਰਨ ਹੈ। ਔਰ ਮਾਨ ਸਾਹਿਬ ਨੇ ਇਸ ਦੇ ਉੱਤੇ ਜਿਹੜੀ ਕੁਛ ਲਫ਼ਜ਼ ਨੇ ਮੈਂ ਜ਼ਰੂਰ ਇਹ ਦੁਹਰਾਉਣਾ ਚਾਹੁੰਦਾ ਕਿ ਵੀ ਫੈਨੇਟਿਕ ਹਿੰਦੂ ਪਾਲਿਸੀਜ਼ ਆਫ ਪ੍ਰੀਮੀਅਰ ਮੋਦੀ and his BJP RSS party, no Islamic country is going to entertain this theocratic Hindu Indian state in any deal in Afghanistan। कि जो इन्होंने कीता है ठीक है, वक्ती तौर पे चिकन विदाउट हेड इस किस्म का रिएक्ट कर रहे हैं। The Ghani government has little goodwill with its people and sharing power with the Hindu state will rob it of the little goodwill it has with the Afghan people। उन्होंने ਇਹ ਲਿਖਤ ਅਸ਼ਰਫ ਗਨੀ ਨੂੰ ਵੀ ਵਾਰਨ ਕੀਤਾ ਵੀ ਤੂੰ ਇਹ ਛੱਡ ਕੇ ਇਸਲਾਮਿਕ ਔਰ ਦੂਸਰਿਆਂ ਨੂੰ ਤੂੰ ਜਿਹੜਾ ਇਹਨਾਂ ਦੇ ਨਾਲ ਸਾਂਝ ਪਾਣੀ ਚਾਹੁੰਦਾ ਹੈ, ਇਹ ਜਿਹੜੀ ਮਾੜੀ ਮੋਟੀ ਗੁੱਡਵਿਲ ਹੈ, ਕਿਉਂਕਿ ਤਾਲਿਬਾਨ ਤਾਂ ਉਹਨੂੰ ਰੈਕਗਨਾਈਜ਼ ਹੀ ਨਹੀਂ ਕਰਦੇ ਐਜ਼ ਏ ਗਵਰਨਮੈਂਟ, ਉਹਦੇ ਨਾਲ ਉਹ ਗੱਲ ਨਹੀਂ ਕਰਨਾ ਚਾਹੁੰਦੇ, ਪਰ ਇੰਡੀਵਿਜੂਅਲੀ ਅਵਰਸ ਨਹੀਂ ਹੈਗੇ ਕਿ ਵੀ ਅਫਗਾਨ ਲੋਕਾਂ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਸਾਰੇ 'ਚ ਜਦੋਂ ਦੋਨਾਂ ਪ੍ਰੈਜ਼ੀਡੈਂਟਸ ਨੇ ਸਾਈਮਲਟੇਨੀਅਸਲੀ ਸਹੁੰ ਚੁੱਕੀ ਹੈ, ਸਭ ਤੋਂ ਜਿਹੜਾ ਮੇਜਰਡ ਰਿਸਪੌਂਸ ਹੈ ਉਹ ਤਾਲਿਬਾਨ ਦਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈਗਾ, ਇਹਦੇ ਨਾਲ ਇਹ ਜਿਹੜੀ ਆਪਸੀ ਸਾਡੀ ਅਫਗਾਨ ਲੋਕਾਂ ਦੀ ਸਾਂਝ ਹੈ ਔਰ ਇਹ ਗੱਲ ਦਾ ਅੱਗੇ ਤੁਰਨਾ ਰੁਕੇਗਾ। ਸੋ ਇਹ ਮਾਨ ਸਾਹਿਬ ਨੇ ਅਸ਼ਰਫ ਗਨੀ ਦੇ ਹਵਾਲੇ ਨਾਲ ਕਿਹਾ, ਦ ਗਨੀ ਗਵਰਨਮੈਂਟ ਹੈਜ਼ ਲਿਟਲ goodwill with its people and sharing power with the Hindu state will rob it of little goodwill it has with Afghan people. Hindu newspapers and its generals and diplomats may try and see a silver lining, but the massacre of Muslims in 2002 and now in 2020 by Narendra Modi, Amit Shah in Gujarat and now in Delhi are doomed to be a big zero in Afghanistan. Having killed Muslims with impunity, the Hindu state should not expect a seat in the peace talks on high table in Kabul। कि जो तुहाड़ियां नीतियां ने तुसी ये जिहड़ा इस किस्म दा एक्सपैक्ट करो। फिर उन्होंने पूरा डिटेल दिता है कि ईरान दे नाल, टर्की दा, मलेशिया, इंडोनेशिया, इन्हां सारियां ने क्यों इस किस्म दा टफ लाइन इंडिया दे खिलाफ लई है। और उहदे च नाल उन्होंने मान साहब ने जिक्र भी किया है भी किवें जयशंकर ने, क्योंकि यूनाइटेड नेशन ह्यूमन राइट कौंसल ने जो इस दे उत्ते सुप्रीम कोर्ट पटीशन करने की गल की है तो उन्हें बड़ा पूरा खुल के गाली गलोच किया है। और उन्होंने कहा कि भी इट इज़ अनफॉर्चुनेट दैट हिंदू स्टेट्स लीडरशिप मच लाइक इंदिरा गांधी हैज़ लॉस्ट इट्स माइंड एंड नाउ आफ्टर कमिटिंग the horrendous crimes of genocide, ethnic cleansing and memoricide of its minorities, the Sikhs and the Muslims, is acting like a chicken with its head chopped off। So ਅਸੀਂ ਇਸ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ। ਅਸੀਂ ਸਟਿਲ ਹੋਪ ਕਰਦੇ ਹਾਂ ਕਿ ਇਹ ਸਰਵਾਈਵ ਕਰੇ ਪੀਸ ਡੀਲ, ਅਦਰਵਾਈਜ਼ ਇਹ ਫਿਰ ਇੰਡੀਆ ਦਾ ਜਿਹੜਾ ਇਹ ਗੰਦਾਪਨ ਹੈ ਜੋ ਡਰਟੀ ਗੇਮ ਉੱਥੇ ਪਲੇ ਕਰ ਰਹੇ ਨੇ, ਉਹ ਜਿਵੇਂ ਫਿਰ ਕਦੇ ਇਹ ਮੈਲਕਮ ਐਕਸ ਨੇ ਕਿਹਾ ਸੀ ਕਿ ਜਦੋਂ ਕੈਨੇਡੀ ਦੀ ਅਸੈਸੀਨੇਸ਼ਨ ਹੋਈ, ਹਾਲਾਂ ਉਸ ਕਮੈਂਟ ਨੂੰ ਲਾਈਕ ਨਹੀਂ ਸੀ ਕੀਤਾ ਗਿਆ, ਪਰ ਉਹਨੇ ਇਹ ਕਿਹਾ ਸੀ ਕਿ ਚਿਕਨਸ ਹੈਵ ਕਮ ਹੋਮ ਟੂ ਰੂਸਟ, ਕਿ ਵੀ ਜੋ ਤੁਸੀਂ ਕੀਤਾ ਉਹ ਤੁਸੀਂ ਪਾ ਰਹੇ ਹੋ। ਸੋ ਜਦੋਂ ਤੁਸੀਂ ਜਿੱਥੇ ਹਿਊਮਨ ਬਲੱਡ ਦੀ ਸਪਿਲਿੰਗ ਨੂੰ ਰੋਕਿਆ ਜਾ ਸਕਦਾ ਹੈ, ਅਮਨ ਜਿਹੜਾ ਹੈ ਇਹ ਰੱਬ ਦੀ ਖਲਕਤ ਦਾ ਕਿਤੇ ਵੀ ਨੁਕਸਾਨ ਜੇ ਉਸ ਨੂੰ ਕੋਈ ਵਧਾਵਾ ਦਿੰਦਾ ਹੈ ਆਪਣੇ ਸੈਲਫਿਸ਼ ਇੰਟਰਸਟ ਦੇ ਲਈ, ਤੇ ਅਲਟੀਮੇਟਲੀ ਫਿਰ ਬਹੁਤੀ ਦੇਰ ਉਹਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ। ਔਰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਜਿਹੜਾ ਟੋਆ ਤੁਸੀਂ ਕਿਸੇ ਹੋਰ ਦੇ ਲਈ ਖੋਦਦੇ ਹੋ, ਅਲਟੀਮੇਟਲੀ ਤੁਸੀਂ ਜਾਂ ਤੁਹਾਡੀ ਔਲਾਦ ਜਿਹੜੀ ਹੈ ਉਸ ਟੋਏ ਦੇ ਵਿੱਚ ਡਿੱਗ ਕੇ ਮਰਦੀ ਹੈ। ਸੋ ਇਹ ਜ਼ਾਹਰ ਹੈ ਕਿ ਇੰਡੀਆ ਦਾ ਇਸ ਵੇਲੇ ਰੋਲ ਜਿਹੜਾ ਹੈ ਉਹ ਚਿਕਨ ਵਿਦ ਇਟਸ ਹੈਡ ਚੌਪਡ ਆਫ ਵਾਲਾ ਹੈ ਅਫਗਾਨਿਸਤਾਨ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਲਈ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ
ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਹੜੇ ਉਹ 12 ਲੋਕ ਨੇ, ਕਿਹੜੇ ਉਹ 12 ਵਿਅਕਤੀ ਨੇ ਜਿਨ੍ਹਾਂ ਨੇ ਭਾਰਤ ਨੂੰ ਤਬਾਹੀ ਦੇ ਕੰਢੇ ਤੇ ਲੈ ਕੇ ਆਂਦਾ ਹੈ। ਸੋ ਵਾਸ਼ਿੰਗਟਨ DC ਦੇ ਇੱਕ ਪ੍ਰਮੁੱਖ ਰਸਾਲੇ ਦੇ ਵਿੱਚ ਇੱਕ ਲੇਖ ਛਪਿਆ ਹੈ, ਉਸ ਵਿੱਚ ਇਹ ਸਭ ਬਿਆਨ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਨਾਲ ਇਹ ਵੀ ਦੱਸ ਦਈਏ ਕਿ ਇੱਥੇ ਟਾਈਮ ਦਾ ਵੀ ਫਰਕ ਪੈ ਗਿਆ, 1 ਘੰਟਾ ਅੱਗੇ ਟਾਈਮ ਹੋ ਗਿਆ ਹੈ। ਸੋ ਮੈਂ ਦੇਖ ਰਹੀ ਸੀ ਕਿ ਸਾਡੇ ਵਿਊਅਰਸ਼ਿਪ ਬਹੁਤ ਜ਼ਿਆਦਾ ਘੱਟ ਹੈ। ਆਈ ਥਿੰਕ ਬਹੁਤ ਟਾਈਮਿੰਗ ਦੇ ਕਰਕੇ ਹੀ ਘੱਟ ਹੈ। ਸੋ ਅਸੀਂ ਤੁਹਾਨੂੰ ਦੱਸ ਦਈਏ ਕਿ 1 ਘੰਟਾ ਅੱਗੇ ਚਲਾ ਗਿਆ ਹੈ ਅਮਰੀਕਾ ਦਾ ਜੋ ਟਾਈਮ ਹੈ। ਸੋ ਦੇਖ ਲੈਣਾ ਕਿਹੜਾ ਟਾਈਮ ਤੁਹਾਨੂੰ ਸੂਟ ਕਰਦਾ ਹੈ। ਸੋ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡਾ ਪ੍ਰੋਗਰਾਮ ਲਾਈਵ ਜ਼ਰੂਰ ਦੇਖੋ ਐਂਡ ਆਪਣੇ ਕਮੈਂਟਸ ਸਾਨੂੰ ਭੇਜੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਅਨਾਉਂਸ ਨਹੀਂ ਕਰ ਸਕੇ, ਤੁਸੀਂ ਵੀ ਹੁਣੇ ਕਰ ਰਹੇ ਹੋ ਜੀ ਕਿ 8 ਮਾਰਚ ਨੂੰ ਜਿਹਨੂੰ ਅਮਰੀਕਾ ਦੇ ਵਿੱਚ ਲਾਈਟ ਸੇਵਿੰਗ ਬਿਗਿਨਸ ਦੇ ਨਾਂ ਨਾਲ ਸ਼ੁਰੂ ਹੁੰਦਾ ਹੈ, ਜ਼ਾਹਰ ਹੁੰਦਾ ਹੈ ਕਿ ਉਸ ਦਿਨ ਘੜੀਆਂ 1 ਘੰਟਾ ਅੱਗੇ ਕਰ ਦਿੱਤੀਆਂ ਜਾਂਦੀਆਂ। ਸੋ ਸਾਡੇ ਬਹੁਤ ਸਾਰੇ ਵਿਊਅਰ ਜਿਹੜੇ ਖਾਸ ਤੌਰ ਤੇ ਪਾਕਿਸਤਾਨ ਜਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਭਾਰਤ 'ਚ ਨੇ, ਉਹਨਾਂ ਨੂੰ ਜੇ ਉਹ ਪਹਿਲਾਂ ਸਵੇਰ ਵੇਲੇ ਜਿਹੜੇ ਵੀ ਟਾਈਮ ਉੱਠਦੇ ਸੀ ਉਹਦੇ ਤੋਂ ਵੀ ਘੰਟਾ ਪਹਿਲਾਂ ਉਹਨਾਂ ਨੂੰ ਉੱਠਣਾ ਪੈਣਾ। ਤੇ ਯੂਰਪ ਦੇ ਵਿੱਚ ਵੀ ਇਹ ਜਿਹੜਾ ਹੈ 1 ਘੰਟੇ ਦਾ ਫਰਕ ਉਸ ਲਿਹਾਜ਼ ਦੇ ਨਾਲ ਹੀ ਉਹਨਾਂ ਦੇ ਲਈ ਹੋਏਗਾ। ਸੋ ਹੁਣ ਹਰ ਇੱਕ ਦਾ ਜ਼ੋਨ ਵਾਈਜ਼ ਤਾਂ ਮੈਂ ਟਾਈਮ ਨਹੀਂ ਦੱਸ ਸਕਾਂਗਾ ਇਸ ਵੇਲੇ, ਲੇਕਿਨ ਜਿਹੜਾ ਵੀ ਟਾਈਮ ਸੀ ਅੱਗੇ ਤੁਸੀਂ ਦੇਖਦੇ ਹੋ ਉਸ ਤੋਂ 1 ਘੰਟਾ ਪਹਿਲੇ ਤੁਸੀਂ ਔਨ ਕਰੋ। ਔਰ ਜ਼ਾਹਰ ਹੈ ਕਿ ਵੀ ਇਹ ਥੋੜੀ ਜਿਹੀ ਇਨਕਨਵੀਨੀਅੰਸ ਤਾਂ ਹੁੰਦੀ ਹੈ, ਲੇਕਿਨ ਹੁਣ ਅਮਰੀਕਨਾਂ ਨੇ ਬਣਾਇਆ ਹੋਇਆ ਕਿ ਵੀ ਉਹਨਾਂ ਨੇ ਹਨੇਰੇ ਦਾ ਟਾਈਮ ਘਟਾਉਣਾ ਹੈ ਤੇ ਰੋਸ਼ਨੀ ਦਾ ਵਧਾਉਣਾ ਹੈ। ਔਰ ਇਹਨੂੰ ਕਹਿੰਦੇ ਹੀ ਲਾਈਟ ਸੇਵਿੰਗ ਹੈ। ਭਾਰਤ ਤਬਾਹੀ ਦੇ
ਦਹਾਨੇ ਦੇ ਉੱਤੇ ਖੜਾ ਹੈ। ਬਿਲਕੁਲ। ਔਰ ਇਹ ਗੱਲ ਅਸੀਂ ਨਹੀਂ ਕਹਿੰਦੇ, ਜਾਂ ਕਸ਼ਮੀਰੀ ਜਾਂ ਦੂਸਰੇ ਪਾਕਿਸਤਾਨੀ ਜਾਂ ਜਿਹੜੇ ਜਿਨ੍ਹਾਂ ਦੇ ਉੱਤੇ ਤਾਂ ਇਹ ਕਿਹਾ ਜਾ ਸਕਦਾ ਹੈ ਜੀ ਇਹਨਾਂ ਦਾ ਬਾਇਜ਼ ਹੈ, ਜਾਂ ਅਸੀਂ ਤਾਂ ਹਰ ਚੀਜ਼ 'ਚੋਂ ਦੇਖਦੇ ਹਾਂ ਕਿ ਭਾਰਤ ਟੁੱਟਣ ਜਾ ਰਿਹਾ। ਪੋਲੀਟੀਕੋ ਕੈਪੀਟਲ ਹਿੱਲ ਦੇ ਉੱਤੇ ਜਿਹੜੀਆਂ 2 ਪਬਲੀਕੇਸ਼ਨ ਜਿਹਨੂੰ ਹਰ ਕਾਂਗਰਸਮੈਨ ਪੜ੍ਹਦਾ ਹੈ, ਜੀ। ਔਰ ਹਰ ਜੋ ਵੀ ਉੱਥੇ ਹੂਐਵਰ ਮੈਟਰਸ, ਇਹਨੂੰ ਬੈਲਟਵੇ ਦੇ ਅੰਦਰ ਕਹਿੰਦੇ ਨੇ, ਇੱਕ ਪ੍ਰੋਮੀਨੈਂਟ ਪਬਲੀਕੇਸ਼ਨ ਹੈ ਪੋਲੀਟੀਕੋ, ਉਹਦਾ ਨਾਂ ਹੀ ਪੋਲੀਟੀਕੋ ਹੈ। ਜੀ। ਔਰ ਉਹਦੇ 'ਚ ਇਨਸਾਈਡ ਸਟੋਰੀਜ਼ ਵੀ ਹੁੰਦੀਆਂ ਨੇ, ਕਈ ਵਾਰੀ ਸਨਸਨੀਖੇਜ ਵੀ ਹੁੰਦੀਆਂ, ਔਰ ਇਹਦੇ 'ਚ ਟਰੂ ਪਿਕਚਰ ਵੀ ਹੁੰਦੀ ਹੈ। ਔਰ ਮਿਸਟਰ ਟੁਨਕੂ ਵਰਦਰਾਜਨ ਜਿਹੜੇ ਕਿ ਕੰਟਰੀਬਿਊਟਿੰਗ ਐਡੀਟਰ ਨੇ ਇਸ ਪੋਲੀਟੀਕੋ ਦੇ, ਉਹਨਾਂ ਦੀ ਇੱਕ ਬੜੀ ਡੀਟੇਲਡ ਲਿਖਤ, ਜਿਹਨੂੰ ਅਸੀਂ ਸਾਰੀ ਤਾਂ ਨਹੀਂ ਡਿਸਕਸ ਕਰ ਸਕਾਂਗੇ, ਲੇਕਿਨ ਜਦੋਂ ਮੈਂ ਇਸ ਕਿਸਮ ਦਾ ਕੋਈ ਆਰਟੀਕਲ ਪਿਕ ਕਰਦਾ ਹਾਂ ਤਾਂ ਮਕਸਦ ਇਹ ਹੁੰਦਾ ਕਿ ਜਿਹਨਾਂ ਦਾ ਇੰਟਰਸਟ ਹੈ ਪੜ੍ਹਨ ਦੇ ਵਿੱਚ, ਉਹ ਜਾ ਕੇ ਅੱਜ ਕੱਲ੍ਹ ਤੁਸੀਂ ਗੂਗਲ ਕਰੋ ਤੇ ਸਾਰੇ ਦਾ ਸਾਰਾ ਸਾਹਮਣੇ ਆ ਜਾਂਦਾ ਹੈ। ਸੋ ਉਹਨੇ ਜਿਹੜਾ ਇੱਕ ਐਡੀਟੋਰੀਅਲ ਇਸ ਦੇ ਉੱਤੇ ਲਿਖਿਆ ਹੈ ਮਿਸਟਰ ਵਰਦਰਾਜਨ ਨੇ, ਜਿਹਦਾ ਹੈਡਿੰਗ ਦਿੱਤਾ ਉਹਨੇ ਡਰਟੀ ਡਜ਼ਨ, ਗੰਦੇ 12, ਦਰਜਨ 'ਚ 12 ਹੁੰਦੇ ਨੇ। ਫਿਰ ਸਬ ਹੈਡਿੰਗ ਹੈ 12 ਪੀਪਲ ਐਂਡ ਥਿੰਗਸ ਦੈਟ ਹੈਵ ਰੂਇਨਡ ਇੰਡੀਆ। ਇਹ ਨਹੀਂ ਕਿ ਅੱਗੋਂ ਚੱਲ ਰਿਹਾ ਜਿਹਨੇ ਆਲਰੇਡੀ ਰੂਇਨ ਕਰ ਦਿੱਤਾ ਇੰਡੀਆ ਨੂੰ, ਐਸੇ ਕਿਹੜੀਆਂ 12 ਸੰਸਥਾਵਾਂ ਔਰ ਉਹਨਾਂ ਸੰਸਥਾਵਾਂ ਨਾਲ ਜੁੜੇ ਬੰਦੇ ਨੇ। ਸੋ ਉਹਦੀ 'ਚ ਉਹਨੇ ਸ਼ੁਰੂਆਤ ਹੀ ਕੀਤਾ ਹੈ, ਨਰਿੰਦਰ ਮੋਦੀ, ਇੰਡੀਆਜ਼ ਹਿੰਦੂ ਫੰਡਾਮੈਂਟਲਿਸਟ ਪ੍ਰਾਈਮ ਮਿਨਿਸਟਰ, struts upon the global stage preaching his country's virtues, ਕਿ ਇਹ ਹਿੰਦੂ ਫੰਡਾਮੈਂਟਲਿਸਟ ਪ੍ਰਾਈਮ ਮਿਨਿਸਟਰ ਜਿਹੜਾ ਦੁਨੀਆ ਦੇ ਵਿੱਚ ਟਰ ਕਰਦਾ ਫਿਰਦਾ ਹੈ, ਇਤਰਾਂਦਾ ਫਿਰਦਾ ਹੈ, ਇਹ ਕਹਿਣ ਦੇ ਲਈ ਜੀ ਭਾਰਤ ਦੇ ਕੀ ਵਰਚੂ ਨੇ। These include democracy, economic growth, the demographic dividend of a youthful workforce in an aging world, and sweetly enough yoga। ਆ ਜਿਹੜੇ 4 ਉਹ ਸੌਦਾ ਵੇਚਦਾ ਹੈ, ਜਿਹੜਾ ਟਰ ਕਰਦੇ ਆ, ਜਿਹਦੇ 'ਚ ਭਾਰਤ ਦੀ ਇਕਨੋਮਿਕਲ ਗਰੋਥ ਔਰ ਬੜਾ ਜਿਹੜਾ ਅਸੀਂ ਵਰਕ ਫੋਰਸ ਹੈ ਸਾਡੇ ਕੋਲ, ਜਦੋਂ ਦੁਨੀਆ 'ਚ ਬੁੱਢੇ ਜ਼ਿਆਦਾ ਹੋ ਰਹੇ ਨੇ, ਔਰ ਯੋਗਾ, ਇਹ ਉਹਦਾ ਵੇਚਣ ਦਾ ਸੌਦਾ। ਯੈਟ ਵਿਦ ਐਨ ਇਕੋਨਮੀ ਦੈਟ ਲੋਸਟ ਇਟਸ ਲਸਟਰ, ਉਹ ਇਕੋਨਮੀ ਜਿਸ ਦੀ ਚਮਕ ਖਤਮ ਹੋ ਗਈ, ਲਾਰਜ ਸਕੇਲ ਯੂਥ ਅਨਇੰਪਲੋਇਡ, ਵੱਡੀ ਗਿਣਤੀ 'ਚ ਬੇਰੁਜ਼ਗਾਰ ਨੌਜਵਾਨ, ਇੱਕ ਕਲੈਪਸ ਆਫ ਪੋਲੀਟੀਕਲ ਰਾਈਟਸ, ਜਿੱਥੇ ਸਾਰੇ ਸਿਆਸੀ ਹਕੂਕ ਹੀ ਖੋਹ ਲਏ ਗਏ ਨੇ, ਐਂਡ ਥਗਸ ਫਰੋਮ ਮੋਦੀਜ਼ ਪਾਰਟੀ ਪ੍ਰੈਕਟਿਸਿੰਗ ਦਾ ਪੋਗਰਾਮ ਆਸਨਾ ਇਨ ਦੇਅਰ ਡੀਲਿੰਗਸ ਵਿਦ ਮੁਸਲਿਮ ਫੈਲੋ ਸਿਟੀਜ਼ਨਸ, ਇੰਡੀਆ ਹੈਜ਼ ਬਿਕਮ ਏ ਲੈਂਡ ਆਫ ਸਿਵਿਕ ਐਂਡ ਮੋਰਲ ਡਿਕਲਾਈਨ। ਇਹਨੇ ਬੜਾ ਸੋਹਣਾ ਲਫ਼ਜ਼ ਯੂਜ਼ ਕੀਤਾ ਹੈ, ਪੋਗਰਾਮ ਆਸਨਾ। ਹੁਣ ਜਿਹੜੇ ਯੋਗਾ ਨੇ, ਯੋਗਾ 'ਚ ਆਸਨ ਹੁੰਦੇ ਨੇ, ਤੇ ਜੋ ਉਹਨਾਂ ਨੇ ਦਿੱਲੀ 'ਚ ਕੀਤਾ ਹੈ, ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੇ ਪੋਗਰਾਮ ਕੀਤੇ, ਜਿਪਸੀਆਂ ਦੇ ਕੀਤੇ, ਉਹਨੇ ਕਿਹਾ ਵੀ ਇਹ ਯੋਗਾ ਹੀ ਹੈ, ਪਰ ਯੋਗਾ ਦਾ ਆਸਣ ਜਿਹੜਾ ਉਹ ਵਾਈਪ ਆਊਟ ਕਰਨਾ ਹੈ। ਉਹਦੇ ਨਾਲ ਜਿਹੜਾ ਅੱਜ ਜੇ ਭਾਰਤ ਨੂੰ ਕਿਸੇ ਨੇ ਰੈਫਰ ਕਰਨਾ ਹੈ ਤੇ ਉਹ ਸਿਵਲ ਐਂਡ ਮੋਰਲ ਡਿਕਲਾਈਨ, ਇਹ ਬਹੁਤ ਸਟਰੋਂਗ ਓਪਨਿੰਗ ਹੈ ਇਹ ਸਾਰੇ ਦੀ। ਫਿਰ ਕਹਿੰਦਾ ਰਿਮਾਰਕੇਬਲੀ parts of Delhi is rioted and burned unchecked even during a recent state visit by US President Donald Trump, with 42 people, mostly Muslim, hacked, beaten or shot to death. What follows is a list of dozen people, institutions and ideas that have turned India into a sectarian battleground. उन्होंने कहा जी भी ट्रंप उत्थे है और ਇਹ ਇੰਨੇ ਬੰਦੇ, ਹਾਲਾਂ ਹੁਣ ਤਾਂ ਡੈਡ ਦੀ ਗਿਣਤੀ ਵੱਧ ਗਈ, ਇੰਨੇ ਮਾਰੇ ਜਾਣਾ, ਲੋਕਾਂ ਨੂੰ ਕੁੱਟ-ਕੁੱਟ ਕੇ, ਹੈਕ ਕਰਕੇ, ਗੋਲੀ ਨਾਲ ਉਡਾਉਣਾ, ਇਹ ਦੱਸ ਰਿਹਾ ਕਿ ਭਾਈ ਕਿਵੇਂ ਇਹ ਤਬਾਹੀ ਭਾਰਤ ਦੀ ਹੋਈ ਹੈ। ਔਰ ਉਹਨਾਂ ਨੇ ਕਿਹਾ ਵੀ 12 ਜਿਹੜੇ ਬੰਦੇ ਨੇ ਉਹ ਉਹਨਾਂ ਨੇ ਔਰ ਇੰਸਟੀਚਿਊਸ਼ਨ ਜਿਨ੍ਹਾਂ ਨੇ ਤਬਾਹੀ ਕੀਤੀ ਹੈ, ਔਰ ਇਹ ਲੰਬੀ ਡੀਟੇਲ ਹੈ। ਸੋ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਦਾ ਅਨਹੋਲੀ ਟ੍ਰਿਨਿਟੀ ਆਫ ਹਿੰਦੂਤਵਾ। ਹੁਣ ਟ੍ਰਿਨਿਟੀ ਜ਼ਾਹਰ ਹੈ, ਜਦੋਂ ਕ੍ਰਿਸਚੈਨਿਟੀ 'ਚ ਟ੍ਰਿਨਿਟੀ ਦੀ ਗੱਲ ਹੁੰਦੀ ਹੈ ਤੇ ਫਿਰ ਗੋਡ, ਸਨ ਆਫ ਗੋਡ, ਹੋਲੀ ਗੋਸਟ। ਹਿੰਦੂਆਂ ਦੇ ਵਿੱਚ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਇੱਕ ਨੇ ਬਣਾਈ ਸ੍ਰਿਸ਼ਟੀ, ਇੱਕ ਚਲਾ ਰਿਹਾ, ਇੱਕ ਤਬਾਹ ਕਰੇਗਾ। ਤੇ ਇੱਥੇ ਜਿਹੜੀ ਟ੍ਰਿਨਿਟੀ ਹੈ, ਦਾ ਕ੍ਰੇਡੋ ਆਫ ਮੋਦੀਜ਼ ਭਾਰਤੀ ਜਨਤਾ ਪਾਰਟੀਜ਼ ਹਿੰਦੂਤਵਾ, a word that translates awkwardly as Hinduness. Its prime ideologues were V.D. Savarkar and M.S. Golwalkar. So ਜ਼ਾਹਰ ਹੈ ਕਿ ਵਿਨਾਇਕ ਸਾਵਰਕਰ ਔਰ ਗੋਲਵਲਕਰ ਨੇ ਇਹਨੂੰ ਜਨਮ ਦਿੱਤਾ, ਇਸ ਵਿਚਾਰਧਾਰਾ ਨੂੰ।
ਐਡਮਾਇਰਰਸ ਆਫ ਹਿਟਲਰ, ਇਹ ਉਹ ਨੇ ਜਿਹੜੇ ਹਿਟਲਰ ਨੂੰ ਐਡਮਾਇਰ ਕਰਦੇ ਸੀ, ਜੀ who operated in first half of 20th century, ਜਿਹੜੇ 20ਵੀਂ ਸਦੀ ਦੇ ਮੁੱਢਲੇ ਹਿੱਸੇ 'ਚ ਸੀ, and L.K. Advani, who became the most polished purveyor of religious intolerance in that country's last quarter। ਫਿਰ ਉਹਨਾਂ ਨੇ ਇਹ ਸਾਰੇ ਨੂੰ ਕਿਹਾ ਵੀ ਕਿਵੇਂ ਅਡਵਾਨੀ ਨੇ ਰਥ ਯਾਤਰਾ ਕੀਤੀ ਔਰ ਦੂਸਰਾ ਕੀਤਾ, ਔਰ ਹੁਣ ਉਸਨੇ ਕਿਹਾ ਕਿ ਵੀ ਇਹ ਮੋਦੀ ਔਰ ਅਮਿਤ ਸ਼ਾਹ ਜਿਹੜੇ ਨੇ ਉਹ ਆਲਰੇਡੀ ਜਿਹੜੀ ਅਡਵਾਨੀ ਦੀ ਹੀ ਲੈਗੇਸੀ ਹੈ ਉਸ ਨੂੰ ਜਿਹੜਾ ਕਿ ਜਿਹਦੇ 'ਚ ਫਿਰ ਟੀਰਿੰਗ ਡਾਊਨ ਆਫ 16th ਸੈਂਚੁਰੀ ਮੌਸਕ, ਬਾਬਰੀ ਮੌਸਕ ਔਰ ਇਸ ਸਾਰੇ ਦੇ ਨਾਲ ਇਸ ਵੇਲੇ ਪੂਰੇ ਅਰੂਜ਼ ਦੇ ਉੱਤੇ। ਦੂਸਰਾ ਇਹ ਜਿਹੜੇ 12 ਡਰਟੀ ਮੈਨ ਉਹਨੇ ਕਿਹਾ ਜਿਨ੍ਹਾਂ ਨੇ ਦੇਸ਼ ਨੂੰ ਡਿਸਟਰੋਏ ਕਰ ਦਿੱਤਾ ਹੈ। ਪਹਿਲਾਂ ਟ੍ਰਿਨਿਟੀ, ਉਹਦੇ 'ਚ ਮੋਦੀ ਔਰ ਅਡਵਾਨੀ ਔਰ ਅਮਿਤ ਸ਼ਾਹ, ਜਿੱਦਾਂ ਅਡਵਾਨੀ ਨੂੰ ਇਰੈਲੀਵੈਂਟ ਕਰ ਦਿੱਤਾ, ਉਹਨੂੰ ਉਹਦੇ ਕੋਲੋਂ ਵੀ ਨਹੀਂ, ਹੱਥ ਵੀ ਨਹੀਂ ਬੁਲਾਉਂਦਾ ਉਹਦੇ ਨਾਲ ਮੋਦੀ ਚਾਹ। ਦੂਸਰਾ ਇੰਦਰਾ ਗਾਂਧੀ, India's original elected autocrat Indira Gandhi ran her Congress party like a family fiefdom for most of her years as Prime Minister, grooming her younger son as a successor। ਫਿਰ ਇਹਨੇ ਇੰਦਰਾ ਗਾਂਧੀ ਦਾ ਦਿੱਤਾ ਕਿ ਕਿਵੇਂ ਉਹਨੇ ਇੱਕ ਉਹਨੂੰ ਜਗੀਰ ਸਮਝ ਲਿਆ, ਆਪ ਜਿਹੜਾ ਉਹ ਡਿਕਟੇਟਰ ਦੇ ਤੌਰ ਤੇ ਬਿਹੇਵ ਕੀਤਾ। ਸੰਜੇ ਗਾਂਧੀ ਨੂੰ ਗਰੂਮ ਕੀਤਾ, ਉਹ ਮਰ ਗਿਆ ਉਹਦੇ 'ਚ ਪਲੇਨ ਕ੍ਰੈਸ਼। ਔਰ ਫਿਰ ਰਾਜੀਵ ਗਾਂਧੀ ਜਿਹਨੂੰ ਕੋਈ ABC ਨਹੀਂ ਸੀ ਆਉਂਦੀ ਸਿਆਸਤ ਦੀ, ਔਰ laid low by dynastism and lacking a clear ideology beyond a mealy mouth form of warfare state, the party that led India to its independence is no match for Modi। ਨੂੰ ਕਿ ਵੀ ਉਹ ਇੰਦਰਾ ਗਾਂਧੀ ਨੇ ਦੇਸ਼ ਨੂੰ ਵੀ ਡਿਸਟਰੋਏ ਕੀਤਾ, ਕਾਂਗਰਸ ਨੂੰ ਵੀ ਡਿਸਟਰੋਏ ਕੀਤਾ, ਔਰ ਅੱਜ ਜਿਹੜਾ ਮੋਦੀ ਔਰ ਦੂਜਾ ਖੁੱਲ੍ਹ ਕੇ ਖੇਡ ਰਹੇ ਨੇ ਇਸ ਲਈ ਕਿ ਕਾਂਗਰਸ ਦੀ ਕੋਈ ਥਾਂ ਨਹੀਂ ਰਹੀ। ਵੈਸੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਈਵਨ ਮੱਧ ਪ੍ਰਦੇਸ਼ ਜਿੱਥੇ ਕਮਲਨਾਥ ਦੀ ਹਕੂਮਤ ਸੀ, 22 ਦੇ ਕਰੀਬ MLA ਨੂੰ ਲੈ ਕੇ ਸਿੰਧੀਆ ਜਿਹੜਾ ਕਿ ਜਿਹਦੀ ਦੀ ਦਾਦੀ ਜਿਹੜੀ ਹੈ ਉਹਨੇ ਵਿਜੇ ਮਾਤਾ ਸਿੰਧੀਆ ਕੀ ਸੀਗੀ ਜਿਹਨੇ BJP ਭਾਰਤੀ ਜਨਸੰਘ ਨੂੰ ਪੂਰਾ ਖੜਾ ਕੀਤਾ ਸੀ, ਅੱਜ ਉਹ ਛੱਡ ਕੇ ਔਰ BJP ਜੁਆਇਨ ਕਰ ਰਿਹਾ, ਰਿਜ਼ਾਈਨ ਕੀਤਾ ਉਹਨੇ, ਮਿਲਿਆ ਮੋਦੀ ਅਮਿਤ ਸ਼ਾਹ ਨੂੰ। ਸੋ ਜ਼ਾਹਰ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਕਾਂਗਰਸ ਦੀ ਹਕੂਮਤ ਜਾ ਰਹੀ ਹੈ। ਸੋ ਇਸ 'ਚ ਪੋਲੀਟਿਕੋ 'ਚ ਮਿਸਟਰ ਵਰਦਰਾਜਨ ਕਹਿੰਦੇ ਨੇ ਕਿ ਕਿਵੇਂ ਇੰਦਰਾ ਗਾਂਧੀ ਨੇ ਮੁਲਕ ਨੂੰ ਵੀ ਔਰ ਕਾਂਗਰਸ ਨੂੰ ਵੀ ਡਿਸਟਰੋਏ ਕੀਤਾ ਹੈ। ਨਤੀਜੇ ਦੇ ਤੌਰ ਤੇ ਹਿੰਦੂਤਵਾ ਵਾਲੀ ਜਿਹੜੀ ਟ੍ਰਿਨਿਟੀ ਅੱਜ ਉੱਪਰ ਆਈ। ਦਾ ਇੰਗਲਿਸ਼ ਸਪੀਕਿੰਗ ਐਲੀਟ, ਤੀਜਾ ਉਹਨਾਂ ਨੇ ਕਿਹਾ ਇੰਡੀਆ ਇਜ਼ ਅ ਕੰਟਰੀ ਵੇਅਰ ਇੰਗਲਿਸ਼ ਇਜ਼ ਸਪੋਕਨ fluently by a privileged few, badly but functionally by an aspirational substratum and not at all by the most anglophone elite। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਇਹ ਜਿਹੜੀ ਐਲੀਟ ਕਲਾਸ ਜਿਹੜੀ ਲੋਕਾਂ 'ਚ ਜਿਨ੍ਹਾਂ ਦੇ ਪੈਰ ਨਹੀਂ ਨੇ, ਉਹ ਦਿੱਲੀ ਕਲੱਬ ਐਲੀਟ ਕਲੱਬ 'ਚ ਸੀ, ਔਰ ਕਿਉਂਕਿ ਲੋਕਾਂ ਨਾਲੋਂ ਟੁੱਟੇ ਔਰ ਇਵੈਂਚੁਅਲੀ ਜਿਹੜਾ ਹਿੰਦੂਤਵਾ ਦਾ ਸੌਦਾ ਹੈ ਉਹ ਇਸ ਟ੍ਰਿਨਿਟੀ ਦੇ ਉਹਨਾਂ ਕਾਮਨ ਇੰਡੀਅਨਸ ਨੂੰ ਵੇਚਿਆ ਜਿਨ੍ਹਾਂ ਦੇ ਨਾਲ ਉਸ ਐਲੀਟ ਦਾ ਕੋਈ ਸੰਬੰਧ ਨਹੀਂ ਸੀ। ਔਰ ਉਸ ਦਾ ਨਤੀਜਾ ਇਹ ਹੈ ਕਿ BJP scoffs off also at secularism which it regards as a western construct unsuited to India। ਕਿਉਂਕਿ ਜਿਹੜੀ ਐਲੀਟ ਸੀ ਇਹ ਲੋਕਾਂ ਦੇ ਨਾਲ ਨਹੀਂ ਜੁੜੀ, ਔਰ ਇਸ ਲਈ BJP ਨੂੰ ਮੌਕਾ ਮਿਲਿਆ ਕਿ ਉਹਨਾਂ ਨੂੰ ਰਿਡੀਕਿਊਲ ਕਰਕੇ ਔਰ ਉਹਨਾਂ ਦਾ ਮਜ਼ਾਕ ਉਡਾ ਕੇ ਆਮ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਹਿੰਦੂਤਵਾ ਦਾ ਸੌਦਾ ਵੇਚਿਆ। ਫਿਰ ਇੱਕ ਜਿੱਥੇ ਉਹਨੇ ਟ੍ਰਿਨਿਟੀ ਦਾ ਜ਼ਿਕਰ ਕੀਤਾ ਜਿਹਦੇ 'ਚ ਪਹਿਲਾਂ ਗੋਲਵਲਕਰ ਦਾ ਵੀ ਔਰ ਸਾਵਰਕਰ ਦਾ ਵੀ ਔਰ ਮੋਦੀ ਦਾ ਵੀ, ਹੁਣ ਇਹਨਾਂ ਦੋਵਾਂ ਨੂੰ ਅੱਗੋਂ ਅਮਿਤ ਸ਼ਾਹ ਐਂਡ ਯੋਗੀ ਆਦਿੱਤਿਆਨਾਥ, ਇਹਨਾਂ ਨੂੰ ਇੱਕ ਸੈਪਰੇਟ ਉਹਨੇ ਟਾਈਟਲ ਦਿੱਤਾ ਹੈ ਵਰਦਰਾਜਨ ਨੇ। ਉਹਨਾਂ ਨੇ ਕਿਹਾ these two men are the remorseless enforcers of Hindutva in India, while Modi travels the globe packing Wembley Stadium and Madison Square Garden with adoring crowds of overseas Indians। Shah and Adityanath go about the ugly business of consolidating a majoritarian idea of India। ਉਹਨਾਂ ਨੇ ਕਿਹਾ ਜੀ ਮੋਦੀ ਬਾਹਰ ਸੌਦਾ ਵੇਚਦਾ ਵੱਡੀਆਂ ਵੱਡੀਆਂ ਭੀੜਾਂ 'ਚ, ਹਾਊਡੀ ਮੋਡੀ ਔਰ ਮੈਡੀਸਨ ਸਕੇਅਰ ਔਰ ਦੂਜਾ, ਇਹ ਜਿਹੜਾ ਡਰਟੀ ਕੰਮ ਹੈ ਮੁਸਲਮਾਨਾਂ ਨੂੰ ਮਾਰਨ ਦਾ ਔਰ ਕਿਸ ਕਿਸਮ ਦੀ ਨਫ਼ਰਤ ਦੀ ਆਈਡੀਓਲੋਜੀ ਉਹ ਅਮਿਤ ਸ਼ਾਹ ਤੇ ਆਦਿੱਤਿਆਨਾਥ ਕਰਦੇ ਨੇ। ਸੋ ਇਹ ਚੌਥਾ ਹੈਡਿੰਗ ਹੈ, ਅੱਗੇ ਲੰਬੀ ਲਿਖਤ ਹੈ ਕਿ ਕਿਵੇਂ ਇਹ ਜ਼ੁਲਮਾਂ ਦੀ ਕਹਾਣੀ ਨੂੰ ਅੱਗੇ ਤੋਰ ਰਹੇ ਨੇ ਆਦਿੱਤਿਆਨਾਥ ਔਰ ਯੋਗੀ। ਪੰਜਵਾਂ ਉਹਨਾਂ ਦਾ ਗੋਡਮੈਨ ਐਂਡ ਸੂਡੋ ਸਾਇੰਸ, ਕਿ ਇਸ ਸਾਰੇ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਕਿਵੇਂ ਉਹਨਾਂ ਨੇ ਗੋਡਮੈਨ ਕ੍ਰੀਏਟ ਕੀਤੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ
ਜਿਹੜਾ ਰਾਮਦੇਵ ਦਾ ਫੋਟੋ ਵੀ ਉਹਦੀ ਦਿੱਤੀ ਹੈ। ਬਾਬਾ ਰਾਮਦੇਵ ਮੇਡ ਬਿਲੀਅਨਸ ਪੈਡਲਿੰਗ ਏ ਰੇਂਜ ਆਫ ਥੈਰੇਪਟਿਕ ਪ੍ਰੋਡਕਟਸ ਆਫ ਡੂਬੀਅਸ ਵੈਲਿਊਜ਼, ਕਿ ਜਿਹੜੀਆਂ ਕੋਈ ਕੰਮ ਨਹੀਂ ਕਰਦੀਆਂ ਵਿੱਚ ਹੀ ਜਾਂਦੇ ਨੇ, ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਖੜੇ ਕੀਤੇ। ਸੋ ਉਹਦੇ 'ਚ ਖਾਸ ਤੌਰ 'ਤੇ ਰਾਮਦੇਵ ਦਾ, ਔਰ ਮੈਂ ਇਹਦੇ 'ਚ ਜੇ ਉਹ ਸਤਿਗੁਰੂ ਵਾਸੁਦੇਵਾ ਵੀ ਜੋੜਦੇ हैं, ਸ਼੍ਰੀ ਰਵੀ ਸ਼ੰਕਰ ਵੀ, ਇਹ ਸਾਰੇ RSS ਨੇ ਪ੍ਰਮੋਟ ਕਰਕੇ, ਕਿਉਂਕਿ ਉੱਥੇ ਕੋਈ ਇੱਕ ਸਕ੍ਰਿਪਚਰ, ਕੋਈ ਇੱਕ ਮਜ਼ਹਬ ਤਾਂ ਹੈ ਨਹੀਂ ਉਹਨਾਂ ਦਾ। ਸੋ ਉਹ ਜਿਹੜਾ ਭਾਰਤ ਦਾ ਕਲਚਰ ਹੈ ਉਹ ਬਾਬਿਆਂ ਦੇ ਲਈ, ਬਾਬਾ ਡੰਮ ਦੇ ਲਈ ਉਹਨਾਂ ਨੇ ਜਿਉਂਦਾ ਰੱਖਿਆ, ਔਰ ਬਾਬਾ ਡੰਮ ਨੇ ਉੱਥੇ ਹਿੰਦੂਤਵਾ ਖੜਾ ਕੀਤਾ। ਫਿਰ 6ਵਾਂ ਉਹਨਾਂ ਨੇ, ਜਦੋਂ ਅਸੀਂ ਕਹਿੰਦੇ ਹਾਂ ਵੀ ਜੁਡੀਸ਼ਰੀ ਡਿਸਟਰੋਏ ਕੀਤੀ, ਤਾਂ ਫਿਰ ਉਹਨਾਂ ਨੇ ਵਰਦਰਾਜਨ ਨੇ ਸਪੈਸੀਫਿਕਲੀ ਰੰਜਨ ਗੋਗੋਈ, ਜਿਸ ਬਾਰੇ ਮਾਰਕੰਡੇ ਨੇ ਵੀ ਕਿਹਾ ਕਿ ਜਿਹੜਾ ਜਸਟਿਸ ਮਾਰਕੰਡੇ ਸੁਪਰੀਮ ਕੋਰਟ ਦਾ, ਕਿ ਇਸ ਤੋਂ ਮਾੜਾ ਸੁਪਰੀਮ ਕੋਰਟ ਦਾ ਕੋਈ ਚੀਫ ਜਸਟਿਸ ਨਹੀਂ ਆਇਆ ਜਿਹਨੇ ਜੁਡੀਸ਼ਰੀ ਨੂੰ ਲਿਜਾ ਕੇ ਮੋਦੀ ਔਰ ਅਮਿਤ ਸ਼ਾਹ ਦੇ ਪੈਰਾਂ 'ਚ ਸੁੱਟ ਦਿੱਤਾ। ਔਰ ਇਹੀ ਗੱਲ ਰੰਜਨ ਗੋਗੋਈ ਇਜ਼ ਬਾਈ ਵਾਈਡ ਕੰਸੈਂਸਸ ਦਾ ਵਰਸਟ ਆਫ 47 ਚੀਫ ਜਸਟਿਸਿਸ ਟੂ ਹੈਵ ਸਰਵਡ ਇੰਡੀਆ ਸੁਪਰੀਮ ਕੋਰਟ ਸਿੰਸ ਇੰਡੀਪੈਂਡੈਂਸ। ਔਰ ਫਿਰ ਇਹਦੇ 'ਚ ਜ਼ਿਕਰ ਕੀਤਾ ਕਿ ਕਿਵੇਂ ਬਾਬਰੀ ਮਸਜਿਦ ਹਿੰਦੂ ਤਵੀਆਂ ਦੇ ਹਵਾਲੇ ਕਰਨਾ, ਔਰ ਇਸੇ ਤਰ੍ਹਾਂ ਜੇ ਕਸ਼ਮੀਰ ਨੂੰ ਜਿਹੜਾ ਉਹਨੇ ਆਰਟੀਕਲ 370 ਤੋੜਿਆ ਉਹਦਾ ਜ਼ਿਕਰ ਤੱਕ ਨਾ ਕਰਨਾ, ਔਰ ਇਸੇ ਤਰ੍ਹਾਂ ਹੈਬੀਅਸ ਕਾਰਪਸ ਜਿਹੜੀ ਹੁੰਦੀ ਸੀ ਉਹਨੂੰ ਡਿਸਟਰੋਏ ਕਰ ਦੇਣਾ। ਔਰ ਇਹ ਸਾਰਾ ਜਿਹੜਾ ਫਿਰ 7ਵਾਂ ਇਲੈਕਸ਼ਨ ਕਮਿਸ਼ਨ ਬਿਲਕੁਲ 12 ਦੀ ਗੱਲ ਕਰ ਰਿਹਾ ਕਿ ਕਿਵੇਂ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਸ ਵੇਲੇ ਐਨ ਇੰਡੀਅਨ ਇਲੈਕਸ਼ਨ ਜਿਹੜਾ ਹੈ ਉਹ ਬਿਲਕੁਲ ਮੋਦੀ ਦਾ ਹੀ ਬਣ ਗਿਆ। ਐਨ ਆਟੋਨਮਸ ਬਾਡੀ ਚਾਰਜ ਵਿਦ ਓਵਰਸੀਇੰਗ ਇੰਡੀਆਜ਼ ਮੈਮੂਥ ਇਲੈਕਸ਼ਨਸ, ਦਾ ਇਲੈਕਸ਼ਨ ਕਮਿਸ਼ਨ until recently enjoyed a global reputation, but now that reputation now lies in tatters, with the commission having become like so many other Indian institutions a handmaiden of BJP। ਕਿ ਉਹ ਵੀ ਇਲੈਕਸ਼ਨ ਕਮਿਸ਼ਨ ਲਈ ਉਹਨਾਂ ਦੀ ਮਰਜ਼ੀ ਮੁਤਾਬਕ ਡੇਟਾਂ ਰੱਖੀਆਂ ਜਾਂਦੀਆਂ। ਕਿੰਨਾ ਆਇਆ ਕਿ ਭਾਈ ਇਹ ਜਿਹੜੀਆਂ EVM ਮਸ਼ੀਨਾਂ 'ਚ ਗੜਬੜੀ ਹੈ, ਕੋਈ ਉਹਦੇ ਤੇ ਇਨਵੈਸਟੀਗੇਸ਼ਨ ਨਹੀਂ। 8ਵਾਂ ਅਰਨਾਬ ਗੋਸਵਾਮੀ ਐਂਡ ਮੇਨ ਸਟ੍ਰੀਮ ਮੀਡੀਆ, ਜਦੋਂ ਗੋਦੀ ਮੀਡੀਆ ਦੀ ਗੱਲ ਹੁੰਦੀ ਹੈ, ਰਿਪਬਲਿਕ ਟੀਵੀ ਦਾ ਅਰਨਾਬ ਗੋਸਵਾਮੀ ਕਿਵੇਂ ਨਫ਼ਰਤ, ਔਰ ਅਸੀਂ ਜਿਵੇਂ ਕਿਹਾ ਸੀ ਕਿ ਇਸ ਵੇਲੇ ਭਾਰਤ ਦੇ 900 ਚੈਨਲ ਔਰ 1,45,000 ਤੋਂ ਜ਼ਿਆਦਾ ਪਬਲੀਕੇਸ਼ਨ ਜਿਹੜੀਆਂ ਨੇ ਉਹ ਹਿੰਦੂਤਵਾ ਦੇ ਗੁਣ ਗਾ ਰਹੀਆਂ। ਔਰ ਇਹਨੇ ਅਰਨਾਬ ਗੋਸਵਾਮੀ ਦੀ ਪਿਕਚਰ ਦੇ ਕੇ ਕਿਹਾ TV ਐਂਕਰ ਹੂ ਹੈਜ਼ ਪੋਇਜ਼ਨਡ ਪੋਲੀਟੀਕਲ ਡਿਬੇਟ ਇਨ ਇੰਡੀਆ, ਕਿ ਉਹਨੇ ਜ਼ਹਿਰ ਭਰ ਦਿੱਤਾ ਹੈ ਸਾਰੇ ਪਾਸੇ, ਔਰ ਉਹੀ ਵੇਚਿਆ ਜਾਂਦਾ ਹੈ। 9ਵਾਂ ਸਵਪਨ ਦਾਸ ਗੁਪਤਾ, ਇਹਦੇ ਬਾਰੇ ਮੈਂ ਵੀ ਨਹੀਂ ਸੀ ਜਾਣਦਾ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਉਹ ਬੰਗਾਲੀ ਮੂਲ ਦਾ ਜਿਹੜਾ ਸਫਿਸਟੀਕੇਟ ਹੈ, ਅੰਗਰੇਜ਼ੀ ਸੋਹਣੀ ਬੋਲਦਾ ਹੈ, ਔਰ ਇਸ ਨੂੰ ਇਹ ਸ਼ਰਫ ਹਾਸਲ ਹੈ ਕਿ ਕਿਵੇਂ ਉਹ ਝੂਠ ਨੂੰ ਸੱਚ ਦੇ ਵਿੱਚ ਪਰੋ ਸਕਦਾ ਹੈ। ਔਰ ਇੰਟੈਲੈਕਚੁਅਲ ਹਲਕਿਆਂ ਦੇ ਵਿੱਚ ਸਵਪਨ ਦਾਸ ਗੁਪਤਾ ਜਿਹੜਾ ਹੈ ਉਹ BJP ਦਾ ਹਿੰਦੂਤਵਾ ਦਾ ਸੌਦਾ ਵੇਚ ਰਿਹਾ। ਫਿਰ 10ਵਾਂ ਬਿਪਨ ਰਾਵਤ, ਜ਼ਾਹਰ ਹੈ ਫੌਜ ਦਾ ਚੀਫ, ਜਿਹਨੇ ਪੂਰੀ ਫੌਜ 'ਚ ਹੁੰਦਿਆਂ ਵੀ ਸਿਆਸੀ ਤਕਰੀਰਾਂ ਕੀਤੀਆਂ, ਸਿਆਸੀ ਲਾਈਨ ਲਈ ਕਸ਼ਮੀਰ ਦਾ ਫੈਸਲਾ ਵੀ। ਔਰ ਬਿਪਨ ਰਾਵਤ ਨੇ ਅੱਗੋਂ ਜਿਹੜਾ ਹੁਣ ਨਾਰਵਾਣੇ ਬਣਾਇਆ ਜਨਰਲ, ਉਹ ਵੀ ਉਹਦਾ ਬੰਦਾ ਉੱਤਰਾਖੰਡ ਦਾ। ਔਰ ਬਿਪਨ ਰਾਵਤ ਅਜੀਤ ਡੋਵਲ ਦਾ ਬੰਦਾ। ਔਰ ਇਸ ਦੇ ਉੱਤੇ ਬਿਪਨ ਰਾਵਤ ਫਾਰਮਰ ਇੰਡੀਅਨ ਆਰਮੀ ਚੀਫ ਵਾਜ਼ ਰੀਸੈਂਟਲੀ ਅਪਾਇੰਟਡ ਇੰਡੀਆਜ਼ ਫਸਟ ਚੀਫ ਆਫ ਡਿਫੈਂਸ ਸਟਾਫ। ਉਹਨਾਂ ਨੇ ਕਿਹਾ ਕਿ ਵੀ ਇਹਨੇ ਡੀ ਰੈਡੀਕਲਾਈਜੇਸ਼ਨ ਕੈਂਪ ਵਰਗੇ ਔਰ ਦੂਜੇ ਕਾਨਸੈਪਟ ਦਿੱਤੇ ਨੇ, ਸੋ ਇਹਨੂੰ ਵੀ ਮੇਨ ਦੇ ਵਿੱਚ ਉਹਨਾਂ ਨੇ ਰੱਖਿਆ ਜਿਹਨੇ ਡਿਸਟਰੋਏ ਕੀਤਾ। ਔਰ ਚੰਗੀ ਗੱਲ ਇਹ ਹੈ ਵੀ ਅਜੇ ਤੱਕ ਸਾਡੇ ਵੀ ਬਹੁਤਿਆਂ ਨੂੰ ਸ਼ਾਇਦ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਸਮਝ ਨਹੀਂ, ਪਰ ਜਿਨ੍ਹਾਂ ਨੇ ਇੰਡੀਆ ਔਰ ਡੈਮੋਕ੍ਰੇਸੀ ਨੂੰ ਰੂਇਨ ਕੀਤਾ, 11ਵਾਂ ਨੰਬਰ ਅਰਵਿੰਦ ਕੇਜਰੀਵਾਲ ਇਸ ਪੋਲੀਟਿਕੋ ਦਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਭਾਵੇਂ ਇਹ ਕਈਆਂ ਨੂੰ ਇਹਦੇ ਤੇ ਹੋਪ ਸੀ, ਪਰ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਆਲਟਰਨੇਟਿਵ ਬਣ ਗਿਆ ਉਸ ਆਫਟਰ ਆਲ ਹਿਸ ਸੀਮਿੰਗਲੀ ਲਿਬਰਲ ਆਮ ਆਦਮੀ ਪਾਰਟੀ defeated BJP, and yet he has shown himself to be just as capable of heavy-handed suppression of free speech as the party of the Prime Minister। ਕਿ ਵੀ ਜਿਵੇਂ ਕਨਈਆ ਕੁਮਾਰ ਦੇ ਖਿਲਾਫ ਕੇਸ ਚਲਾਉਣ ਦਾ ਇਹਨੇ ਓਕੇ ਕੀਤਾ, ਔਰ ਇਹ ਦੱਸ ਰਿਹਾ ਕਿ ਵੀ ਇਹ ਕਿਵੇਂ ਇਹਨੇ ਯੂ ਟਰਨ ਮਾਰਿਆ, ਔਰ ਇਹ ਉਹੀ ਹੈ ਜਿਸ ਕਨਈਆ ਕੁਮਾਰ ਦੀ ਸਪੀਚ ਨੂੰ ਇਹਨੇ ਬ੍ਰਿਲੀਅੰਟ ਔਰ ਕਲੈਰਿਟੀ ਆਫ ਥਾਟ ਕਿਹਾ ਸੀ। ਸੋ ਇਹ ਵੀ ਉਹ ਉਹਨਾਂ 'ਚ ਸ਼ਾਮਲ ਹੋ ਗਿਆ ਜਿਹੜਾ ਇੰਡੀਆ ਨੂੰ ਡਿਸਟਰੋਇਰ। 12ਵਾਂ ਉਹਨੇ ਕਿਹਾ ਟਰੋਲਸ ਜ਼ਾਹਰ ਹੈ ਕਿ ਵੀ ਤੁਸੀਂ ਇੱਕ ਸਟੇਟਮੈਂਟ ਪੋਸਟ ਕਰੋ ਤੇ ਫਿਰ ਤੁਹਾਡੇ ਪਿੱਛੇ ਕਿਵੇਂ ਉਹਨਾਂ ਨੇ ਜਿਹੜੀ IT ਸੈਕਟਰ ਦੀ ਟੀਮ ਖੜੀ ਕੀਤੀ ਹੋਈ ਹੈ,
India's politics is conducted not in parliament but on Twitters and WhatsApp, where the BJP trolls, vilify journalists, political opponents and anyone in whom they detect a whiff of secularism। ਕਿ ਉਹਦੇ ਪਿੱਛੇ ਪੈ ਜਾਂਦੇ ਨੇ ਜੀ ਜਿਹਨੂੰ WhatsApp ਯੂਨੀਵਰਸਿਟੀ ਰਵੀਸ਼ ਕੁਮਾਰ ਕਹਿੰਦੇ ਬਿਲਕੁਲ ਕਿ ਵੀ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਹੁਣ ਜਿਹੜਾ ਇਸ ਆਰਟੀਕਲ ਦਾ ਆਥਰ ਹੈ ਉਹਦੇ ਨਾਲ ਵੀ ਇਵੇਂ ਹੋਏਗਾ। As Shashi Tharoor, a prominent and combative Congress party MP, wrote in a recent column, India's social media serves as a recycler of prejudice। Recycle karda hai prejudice nu। ਜੀ Social media, he said, reinforce people's worst beliefs by exposing them to prejudices they might not have dared to express in the past, but that now no longer seem rare and disreputable। ਕਿ ਕਿਵੇਂ ਜਿਹੜਾ ਹੈ ਉਹ ਸੋਸ਼ਲ ਮੀਡੀਆ ਇਸ ਵੇਲੇ ਜਿਸ ਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹ ਟ੍ਰੋਲਿੰਗ ਦਾ ਸਿਰਾ ਬਣਿਆ ਹੋਇਆ ਹੈ। ਸੋ ਅਸੀਂ ਇੱਥੇ ਹੀ ਇਸ ਨੂੰ ਕਲੋਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਤੁਹਾਡੀਆਂ ਲਿਖਤਾਂ ਸ਼ੇਅਰ ਕਰਨ ਜਾ ਰਹੇ ਹਾਂ। ਤੁਹਾਡੀਆਂ ਜੋ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਵਾਰੀ ਅਸੀਂ ਫੇਰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਵਕਤ ਦੀ ਤਬਦੀਲੀ ਹੋਈ ਹੈ, ਲਾਈਟ ਸੇਵਿੰਗ। ਬਿਲਕੁਲ। ਔਰ ਜਿਹੜਾ ਪ੍ਰੋਗਰਾਮ ਤੁਸੀਂ ਜਿਸ ਵਕਤ ਦੇਖਦੇ ਸੀ ਭਾਰਤ, ਪਾਕਿਸਤਾਨ ਜਾਂ ਯੂਰਪ ਔਰ ਅਫਰੀਕਾ ਔਰ ਆਸਟ੍ਰੇਲੀਆ ਔਰ ਸਾਊਥ ਅਮਰੀਕਾ, ਜਿਸ ਖਿੱਤੇ 'ਚ ਵੀ, ਉਸ ਨੂੰ ਤੁਸੀਂ 1 ਘੰਟਾ ਆਪਣੇ ਟਾਈਮ ਨੂੰ ਅੱਗੇ ਕਰ ਲਓ। ਇਹ ਵਕਤ ਦੇ ਕਰਕੇ ਅੱਜ ਸ਼ਾਇਦ ਥੋੜੀ ਇਨਕਨਵੀਨੀਅੰਸ ਵੀ ਹੈ ਸਾਡੇ ਬਹੁਤ ਸਾਰੇ ਵਿਊਅਰਸ ਨੂੰ। ਔਰ ਲਿਖਤਾਂ ਤਾਂ ਬਹੁਤ ਸਾਰੀਆਂ ਨੇ ਤੇ ਮੈਂ ਵਕਤ ਵੀ ਦੇਖ ਰਿਹਾ ਕੋਈ ਬਹੁਤ ਜ਼ਿਆਦਾ ਨਹੀਂ ਹੈ, 10 ਮਿੰਟ ਹੀ ਸਾਡੇ ਕੋਲ ਨੇ। ਸੋ ਮੈਂ 1-2 ਲਿਖਤਾਂ ਔਰ ਇੱਕ ਕਮੈਂਟ ਪੜ੍ਹ ਕੇ ਫਿਰ ਤੁਹਾਨੂੰ ਮਾਈਕ ਦੇਵਾਂਗਾ। ਬਿਲਕੁਲ ਜੀ, ਥੈਂਕ ਯੂ। ਸੋ ਇਹ ਜਿਹੜੀ ਸਾਨੂੰ ਲਿਖਤ ਹੈ ਸ਼ਾਹਿਦ ਮੀਰ ਜੀ ਨੇ ਮਿਸੀਸਾਗਾ ਓਨਟਾਰੀਓ ਕੈਨੇਡਾ ਤੋਂ ਲਿਖੀ ਹੈ। ਉਹਨਾਂ ਨੇ ਕਿਹਾ ਵੀ ਡੀਅਰ ਡਾਕਟਰ ਅਮਰਜੀਤ ਸਿੰਘ ਜੀ ਐਂਡ ਡੀਅਰ ਸਿਸਟਰ ਨੀਲਮ ਕੌਰ, अस्सलाम वालेकुम, सत श्री अकाल, वालेकुम सलाम, सत श्री अकाल, गुड मॉर्निंग। I am regular viewer of your program, regular in a sense that if I cannot watch your program on YouTube, I download and later keep listening, watching while driving। ਕਿ ਵੀ ਮੈਂ ਲਗਾਤਾਰ ਦੇਖਦਾ ਹਾਂ, ਜੇ ਮੈਂ ਨਾ ਵੀ ਦੇਖ ਸਕਾਂ ਤਾਂ ਮੈਂ ਡਾਊਨਲੋਡ ਕਰ ਲੈਂਦਾ ਔਰ ਡਰਾਈਵ ਕਰਦੇ ਦੇਖਦੇ। ਸਰ, ਫਸਟ ਆਫ ਆਲ ਲਵ ਯੂ ਫॉर योर दबंग
true and thought-provoking analysis on the situation. Let me tell you that I truly cannot find words to appreciate the hard and noble work that you are doing. ਬਹੁਤ ਸ਼ੁਕਰੀਆ ਸ਼ਾਹਿਦ ਮੀਰ ਜੀ, ਤੁਹਾਡੇ ਇਸ ਕਿਸਮ ਦੇ ਅਲਫਾਜ਼ ਔਰ ਹੋਰ ਵੀਰਾਂ ਭੈਣਾਂ ਦੇ ਸਾਨੂੰ ਹੌਸਲਾ ਦਿੰਦੇ ਨੇ ਔਰ ਅਸੀਂ ਜਿਹੜਾ ਹੈ ਆਪਣੇ ਕਦਮ ਹੋਰ ਵੀ ਮਜ਼ਬੂਤ ਕਰ ਸਕਦੇ ਹਾਂ। Before this email, I many times wrote something but later didn't post you since I thought that it may not be up to your standards because my dictionary and grammar may not be as good, and due to this limitation, I may not be able to express, appreciate your work in true sense. May Allah Almighty bless you in all your efforts. ਸ਼ਾਹਿਦ ਮੀਰ ਜੀ, ਜਿੰਨਾ ਖੂਬਸੂਰਤ ਤੁਸੀਂ ਲਿਖਿਆ ਹੈ, ਇਹੀ ਨਹੀਂ ਕਿ ਉਹਦੇ 'ਚ ਲਫ਼ਜ਼ ਖੂਬਸੂਰਤ ਨੇ, ਲੈਂਗੁਏਜ ਵੀ ਬੜੀ ਖੂਬਸੂਰਤ ਹੈ ਔਰ ਤੁਸੀਂ ਖੁੱਲ੍ਹ ਕੇ ਕੋਈ ਅਸੀਂ ਇਮਤਿਹਾਨ ਤਾਂ ਲੈਂਦੇ ਨਹੀਂ, ਸਾਨੂੰ ਵੀ ਉਨੀ ਕੀ ਅੰਗਰੇਜ਼ੀ ਆਉਂਦੀ ਹੈ। ਇਹ ਜਜ਼ਬਾਤਾਂ ਦੀ ਗੱਲ ਹੈ, ਅਸੀਂ ਇੱਕ ਦੂਸਰੇ ਦੇ ਜਜ਼ਬਾਤਾਂ ਨਾਲ ਜੁੜੀ ਹੈ ਔਰ ਮੈਂ ਮਹਿਸੂਸ ਵੀ ਕਰਦਾ ਕਿ ਜਦੋਂ ਮੈਂ ਬੋਲਦਾ ਮੈਂ ਆਪਣੇ ਦਿਲ ਨੂੰ ਆਪਣੀ ਜ਼ਬਾਨ ਲਾ ਲੈਂਦਾ ਔਰ ਮੈਂ ਐਕਸਪੈਕਟ ਕਰਦਾ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ ਉਹ ਆਪਣੇ ਦਿਲਾਂ ਨੂੰ ਕੰਨ ਲਾ ਲੈਣ ਔਰ ਦਿਲ ਨੂੰ ਅੱਖਾਂ ਲਾ ਲੈਣ। ਇਹੀ ਜ਼ਬਾਨ ਹੈ। ਬਾਕੀ ਤਾਂ ਇਹ ਐਕਸਪ੍ਰੈਸ਼ਨ ਦਾ ਮੀਡੀਆ ਜਿਸ ਦੇ 'ਚ ਵੀ ਕਿਸੇ ਨੂੰ ਸਮਝ ਆਉਂਦੀ ਹੈ, ਗੱਲ ਆਪਣੀ ਸਮਝਾਉਣ ਦੀ ਹੈ ਔਰ ਤੁਸੀਂ ਬਹੁਤ ਖੂਬਸੂਰਤ ਲਿਖਿਆ। ਸਰ, ਫॉर ਫਿਊਚਰ ਕੋਰਸਪੋਂਡੈਂਸ ਮੇ ਆਈ ਨੋ ਦੈਟ ਇਨ ਵਿਚ all languages I can write to you, like Urdu, Punjabi or only English? ਤੁਸੀਂ ਅੰਗਰੇਜ਼ੀ 'ਚ ਵੀ ਲਿਖ ਸਕਦੇ ਹੋ, ਪੰਜਾਬੀ 'ਚ ਤੁਸੀਂ ਜੇ ਗੁਰਮੁਖੀ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਲਿਖ ਸਕਦੇ ਹੋ, ਹਾਂ, ਪਰ ਤੁਸੀਂ ਰੋਮਨ 'ਚ ਵੀ ਲਿਖ ਸਕਦੇ ਹੋ। ਪੰਜਾਬੀ ਬੋਲੀ ਪੰਜਾਬੀ, ਸਕ੍ਰਿਪਟ ਇੰਗਲਿਸ਼। ਔਰ I am in Canada and this is my biggest wish to someday come to New York just to touch your feet. ਸ਼ਾਇਦ ਜੀ ਅਸੀਂ ਭਰਾ ਹੈ, ਭਰਾ ਤੇ ਗਲਵਕੜੀ 'ਚ ਮਿਲਦੇ ਨੇ, ਬਾਕੀ ਹਰ ਚੀਜ਼ ਦੀ ਜਿਹੜਾ ਉਹ ਵਿਜ਼ਡਮ ਰੱਬ ਦੀ ਦਿੱਤੀ ਹੁੰਦੀ ਹੈ, ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ। ਮੈਨੂੰ ਖੁਸ਼ੀ ਹੋਏਗੀ, ਮੋਸਟ ਵੈਲਕਮ। ਜਦੋਂ ਵੀ ਤੁਹਾਡਾ ਕਦੇ ਆਉਣ ਦਾ ਪ੍ਰੋਗਰਾਮ ਬਣੇ ਕੁਛ ਦੇਰ ਪਹਿਲਾਂ ਦੱਸ ਦਿਓ ਤੇ ਵਿਲ ਪਲਾਨ ਕਿ ਮੈਂ ਤੁਹਾਨੂੰ ਮਿਲ ਸਕਾਂ। My heartiest regard to you, sir, and my profound love to my sister Neelam Kaur. Thank you so much. May you live long and may Allah Almighty you succeed in all your endeavors. Khalistan Zindabad, 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 Zindabad. बहुत बहुत शुक्रिया। एक कमेंट ਨੂਰ ਅੰਸਾਰੀ ਜੀ ਦਾ ਮੈਂ ਪੜ੍ਹਨਾ ਚਾਹੁੰਦਾ ਕਿਉਂਕਿ ਕੁਝ ਫੇਸਬੁੱਕ ਕਮੈਂਟ ਵੀ ਹੁੰਦੇ ਨੇ। ਉਹਦੇ 'ਚ ਉਹਨਾਂ ਨੇ ਕਿਹਾ BJP RSS ਹਿੰਦੂਤਵੀ ਗਵਰਨਮੈਂਟ bankrupted the economy and now lynching the image of India internationally. ਕਿ ਉਹਨਾਂ ਨੇ ਪਹਿਲਾਂ ਇਕੋਨਮੀ ਤਬਾਹ ਕੀਤੀ ਹੈ, ਹੁਣ ਭਾਰਤ ਦਾ ਇੰਟਰਨੈਸ਼ਨਲੀ ਜਿਹੜਾ ਉਹ ਇਮੇਜ ਤਬਾਹ ਕਰ ਰਹੇ ਨੇ। They had put so much poison and hatred in the minds of their followers against Muslims or Islam. They didn't hesitate to indulge in any heinous crime against innocents. ਇਹੀ ਨਫ਼ਰਤ ਕਿਤੇ ਵੀ ਇਹੀ ਕੰਮ ਇਹਨਾਂ ਨੇ ਸਿੱਖਾਂ ਦੇ ਖਿਲਾਫ ਕੀਤਾ ਹੈ। ਜਦੋਂ ਸਿੱਖ ਨਸਲਕੁਸ਼ੀ ਲੋਕਾਂ ਨੇ ਭਾਰਤ ਭਰ ਦੇ ਵਿੱਚ ਕੀਤੀ, ਇਕੱਲੇ ਦਿੱਲੀ 'ਚ ਨਹੀਂ, ਭਾਰਤ ਦੇ ਜਿਹੜੇ 22-23 ਸੂਬਿਆਂ 'ਚ ਅੱਜ ਇਹੀ ਮੁਸਲਮਾਨਾਂ ਦੇ ਨਾਲ ਹੋ ਰਿਹਾ ਔਰ ਇਹ ਨਫ਼ਰਤ ਉਹਨਾਂ ਨੇ ਪਾਈ ਹੈ ਹਰ ਇੱਕ ਦੇ ਦਿਮਾਗਾਂ ਦੇ ਵਿੱਚ। killing, lynching, raping, destruction of the properties and live HV turn into auspicious acts ਕਿ ਜੋ ਹੁੰਦਾ ਇਹਨੂੰ ਵੀ ਉਹਨਾਂ ਨੇ ਪਵਿੱਤਰ ਐਕਟ ਬਣਾ ਦਿੱਤਾ ਜੋ ਕਰਦੇ ਨੇ। by appeasing or licking the boots of Trump USA, they thought themselves as Israeli and planned to turn Indian Muslim stateless। ਕਿ ਟਰੰਪ ਦੀ ਪ੍ਰੈਜ਼ੈਂਸ ਦੇ ਵੇਲੇ ਉੱਥੇ ਕਰਨ ਤੋਂ ਇਹ ਹੈ ਕਿ ਉਹ ਆਪਣੇ ਆਪ ਨੂੰ ਇਜ਼ਰਾਈਲੀ ਸਾਬਤ ਕਰਨਾ ਚਾਹੁੰਦੇ ਨੇ ਔਰ ਇਹ ਜਿਹੜਾ ਮੁਸਲਮਾਨਾਂ ਨੂੰ ਸਟੇਟਲੈਸ ਬਣਾਉਣਾ ਚਾਹੁੰਦੇ ਨੇ। They turned the apex court and election commission to act as their agent। ਆਲਰੇਡੀ ਅਸੀਂ 12 dirty men ਔਰ ਕਿਵੇਂ ਉਹਨਾਂ ਨੇ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਉਹਦੇ 'ਚ ਵੀ ਡਿਸਕਸ ਕੀਤਾ। The police in BJP led states turned itself from khaki to saffron, though the UNHRC has raised its concern against CAA, NRC, NPR or human rights problems in Kashmir, but we need not depend on them as these international bodies are mere spectators or may provide a little relief। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਭਾਵੇਂ ਇਹਦੇ ਤੇ ਕੰਸਰਨ ਸ਼ੋ ਕੀਤਾ ਪਰ ਅਲਟੀਮੇਟਲੀ ਕਿਸੇ ਨੇ ਕਰਨਾ ਕਰਾਉਣਾ ਕੁਝ ਨਹੀਂ ਹੈ। ਜਿਹੜਾ we Indians shall decide our faith or destiny either to be with the killer of humanity or to be a secular India। ਨੂਰ ਅੰਸਾਰੀ ਉਹਨਾਂ ਨੇ ਕਿਹਾ ਜੀ ਇਹ ਹੁਣ ਜਿਹੜੇ ਭਾਰਤ ਦੇ ਮੁਸਲਮਾਨ ਨੇ ਉਹਨਾਂ ਨੇ ਡਿਸਾਈਡ ਕਰਨਾ
ਕਿ ਵੀ ਕੀ ਅਸੀਂ ਆਪਣੇ ਫੇਥ ਦੇ ਨਾਲ ਖੜੇ ਹਾਂ, ਸਾਡੀ ਡੈਸਟਨੀ ਦੇ ਨਾਲ ਜੁੜੀ ਹੋਈ ਹੈ, ਜੀ ਜਾਂ ਜਿਹੜੇ ਮਾਰਨ ਵਾਲੇ ਨੇ ਅਸੀਂ ਉਹਨਾਂ ਦੇ ਅੱਗੇ ਸਿਰ ਝੁਕਾਣਾ ਹੈ। ਬਿਲਕੁਲ। ਵੈਸੇ ਨੂਰ ਅੰਸਾਰੀ ਜੀ, ਮੈਨੂੰ ਲੱਗਦਾ ਹੈ ਵੀ ਅਜੇ ਵੀ ਭਾਰਤ ਦੇ ਮੁਸਲਮਾਨ ਇਹ ਸਮਝਦੇ ਨੇ ਕਿ ਸ਼ਾਇਦ ਸੈਕੂਲਰ ਇੰਡੀਆ ਕੋਈ ਵਾਪਸ ਆ ਜਾਏ। ਵੈਸੇ ਤਾਂ ਪਹਿਲਾਂ ਵੀ ਨਹੀਂ ਸੀ ਸੈਕੂਲਰ, ਪਰ ਉਹ ਜਿਸ ਡ੍ਰੀਮ 'ਚ ਰਹਿੰਦੇ ਨੇ, ਮੈਂ ਸਮਝਦਾ ਵੀ ਅਲਟੀਮੇਟਲੀ ਉਹਨਾਂ ਨੂੰ ਵੀ ਖਲੋਣਾ ਪੈਣਾ ਕਸ਼ਮੀਰੀਆਂ ਦੀ ਤਰ੍ਹਾਂ, ਲੜਨਾ ਪੈਣਾ ਹੈ, ਔਰ ਅਲਟੀਮੇਟ ਹੱਲ ਉਹੀ ਹੋਣਾ ਹੈ ਕਿ 200 ਮਿਲੀਅਨ ਮੁਸਲਮਾਨਾਂ ਨੂੰ ਵਿਦਨ ਭਾਰਤੀ ਮੈਪ ਉਹ ਯੂਪੀ, ਬਿਹਾਰ, ਗੰਗਾ ਜਮਨਾ ਦੇ ਵਿਚਕਾਰ ਆਪਣਾ ਹੋਮਲੈਂਡ ਬਣਾਉਣ ਦੇ ਲਈ ਜਿਹੜੀ ਹੈ ਉਹ ਸਟਰਗਲ ਕਰਨੀ ਪੈਣੀ ਹੈ। ਦਿਸ ਮੇ ਬੀ ਅ ਲੌਂਗ ਸ਼ਾਟ, ਜੀ ਬਟ ਅਲਟੀਮੇਟ ਇਹੀ ਸੋਲੂਸ਼ਨ ਹੋਣਾ ਹੈ। ਇਹਨਾਂ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ। ਬਿਲਕੁਲ ਡਾਕਟਰ ਸਾਹਿਬ, ਸਾਡੇ ਕੋਲ ਆਸਮ ਦੁੱਗਲ ਜੀ ਆਏ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਵੈਨ ਅਮਰੀਕਾ ਵਾਂਟ ਪੀਸ ਇਨ ਅਫਗਾਨਿਸਤਾਨ ਦੇ ਕਾਲ ਸ਼ਟ ਅਪ ਐਵਰੀਵਨ ਲਾਈਕ ਅਸ਼ਰਫ ਗਨੀ। ਹਾਂ, ਮੇਰਾ ਖਿਆਲ ਹੈ ਅਲਟੀਮੇਟਲੀ ਇਹਦੇ 'ਚ ਇੱਕ ਥਾਟ ਇਹ ਜ਼ਰੂਰ ਹੈ ਕਿ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਕਿਵੇਂ, ਪਰ ਮੈਨੂੰ ਲੱਗਦਾ ਵੀ ਅਸ਼ਰਫ ਗਨੀ ਆਪਣਾ ਭਾਰ ਵਧਾਉਣਾ ਚਾਹੁੰਦਾ ਹੈ ਕਿ ਮੈਨੂੰ ਜਰਾ ਵੱਡਾ ਕੇਕ 'ਚੋਂ ਪੀਸ ਮਿਲ ਜਾਏ, ਪਰ ਕਿਉਂਕਿ ਅਮਰੀਕਾ ਦੇ ਵੀ ਇਹ ਇੰਟਰਸਟ ਹੈ ਕਿ ਪੀਸ ਅਕੋਰਡ ਇੰਪਲੀਮੈਂਟ ਹੋਏ, ਜੀ ਕਿਉਂਕਿ ਅਮਰੀਕਾ ਆਨਰੇਬਲੀ ਉੱਥੋਂ ਨਿਕਲਣਾ ਚਾਹੁੰਦਾ, ਅਦਰਵਾਈਜ਼ ਫਸਣਗੇ ਔਰ ਹੋਰ ਖਰਾਬ ਹੋਣਗੇ। ਬਿਲਕੁਲ ਬਿਲਕੁਲ। ਹੈਪੀ ਸੰਧੂ ਜੀ ਲਿਖਦੇ ਨੇ ਖਾਲਸਾ ਜਿੰਦਾਬਾਦ। ਜ਼ਫਰ ਇਕਬਾਲ ਸਾਨੂੰ ਥੰਬ ਅਪ ਕਹਿੰਦੇ ਨੇ। ਆਵਾਜ਼ ਹੁਸੈਨ ਜੀ ਸਲਾਮ ਟੂ एवरीवन। ਫਾਖਰ ਜਾਮਨ ਲਿਖਦੇ ਨੇ। ਫਾਖਰ ਜ਼ਮਾਨ, ਹਾਂਜੀ ਜ਼ਮਾਨ ਲਿਖਦੇ ਨੇ। ਡਾਕਟਰ ਸਾਹਿਬ सलाम आपका तजिया बिल्कुल राइट ही पाकिस्तान खालसा जिंदाबाद लिखਿਆ ਇਹਨਾਂ ਨੇ। ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਅਰਸ਼ਦ ਰਾਜਾ ਜੀ ਹਮੇਸ਼ਾ ਤਰ੍ਹਾਂ ਸਾਨੂੰ ਕਹਿੰਦੇ ਨੇ ਕਿ ਤੁਸੀਂ ਦੋਨੋਂ ਸਦਾ ਹੀ ਖੁਸ਼ ਰਹੋ। ਥੈਂਕ ਯੂ ਸੋ ਮਚ। ਐਂਡ ਟੀਵੀ 24 ਨਿਊਜ਼ HD ਲਿਖਦੇ ਨੇ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ, ਯੂ ਆਰ ਏ ਗ੍ਰੇਟ analyst. I respect you, but the world is missing one thing: how Imran Khan is slowly growing as a great world leader day by day and even within Pakistan. ਦੇਖੋ ਕੋਈ ਸ਼ੱਕ ਨਹੀਂ ਹੈ, ਹਾਲਾਂਕਿ ਜਿਹੜਾ ਹੁਣ ਸ਼ੇਅਰ ਬਾਜ਼ਾਰ ਡਿੱਗਿਆ ਜਾਂ ਆਇਲ ਪ੍ਰਾਈਸਿਸ ਘੱਟ ਹੋਈਆਂ ਨੇ, ਮੈਨੂੰ ਲੱਗਦਾ ਵੀ ਪਾਕਿਸਤਾਨ ਨੂੰ ਇਸ ਦਾ ਫਾਇਦਾ ਹੋਏਗਾ, ਕਿਉਂਕਿ ਆਲਮੋਸਟ 25% ਰੈਵਨਿਊ ਪਾਕਿਸਤਾਨ ਦਾ ਆਇਲ ਦੇ ਉੱਤੇ ਜਾਂਦਾ, ਔਰ ਸ਼ਾਇਦ ਜੇ ਹੋਰ ਥੱਲੇ ਨੂੰ ਜਾਣ ਤੇ 5-6 ਬਿਲੀਅਨ ਡਾਲਰ ਪਾਕਿਸਤਾਨ ਦੀ ਫੋਰਨ ਐਕਸਚੇਂਜ ਬਚਦੀ ਹੈ। ਸੋ ਇਸ ਵੇਲੇ ਅੰਦਰੂਨੀ ਬੁਹਰਾਨ ਜ਼ਰੂਰ ਨੇ, ਲੇਕਿਨ ਇਮਰਾਨ ਖਾਨ ਉਹਨਾਂ ਦਾ ਇਮੇਜ ਔਰ ਜਿਸ ਤਰੀਕੇ ਨਾਲ ਉਹ ਬਿਹੇਵ ਕਰ ਰਹੇ ਨੇ ਲਾਈਕ ਅ ਸਟੇਟਸਮੈਨ, ਜ਼ਾਹਰ ਹੈ ਉਹਨਾਂ ਦਾ ਕੱਦ ਵਧਿਆ। ਫਿਰ ਉਹਨਾਂ ਦਾ ਮੈਸੇਜ ਕਰਤਾਰਪੁਰ ਓਪਨਿੰਗ ਵਾਸ ਦਾ ਕੀ no one realized but the world will know how great Sikh relation is with the Muslim. Khan realized ages ago people usually give credit to army, but it was Khan time will tell. ਹਾਂ, ਨਹੀਂ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਕ੍ਰੈਡਿਟ ਰੱਬ ਨੇ ਇਮਰਾਨ ਖਾਨ ਔਰ ਜਨਰਲ ਬਾਜਵਾ ਦੋਨਾਂ ਨੂੰ ਦਿੱਤਾ ਹੈ। ਇਸ ਦੇ ਉੱਤੇ ਕੰਮ ਤਾਂ 20 ਸਾਲ ਤੋਂ ਹੋ ਰਿਹਾ ਸੀ, ਬਟ ਜਦੋਂ ਦੋਨੋਂ ਸਿਮਿਲਰ ਮਾਈਂਡਡ ਇਕੱਠੇ ਹੋਏ, ਔਰ ਇਮਰਾਨ ਖਾਨ ਜ਼ਾਹਰ ਹੈ ਕਿਉਂਕਿ ਪੋਲੀਟੀਕਲ ਸਿਵਲ ਲੀਡਰਸ਼ਿਪ ਦੇ ਪੀਰੀਅਡ 'ਚ ਹੋਇਆ, ਔਰ ਉਹਨਾਂ ਨੂੰ ਹਿਸਟਰੀ ਹਮੇਸ਼ਾ ਹੀ ਇਹ ਕ੍ਰੈਡਿਟ ਦੇ। ਜੀ ਫਿਰ ਮੈਸੇਜ ਹੈ ਇਮਰਾਨ ਖਾਨ ਵਾਸ ਓਨਲੀ ਥਿੰਕਿੰਗ ਅਬਾਊਟ ਦਾ ਪਾਕਿਸਤਾਨੀ ਮਾਈਨੋਰਿਟੀਜ਼ ਐਂਡ ਸਪੈਸ਼ਲੀ ਸਿੱਖ ਸੈਂਟੀਮੈਂਟਸ। ਨਹੀਂ, ਮਾਈਨੋਰਿਟੀਜ਼ ਦੀ ਗੱਲ ਬੜੀ ਇੰਪੋਰਟੈਂਟ ਹੈ। ਅੱਜ ਹੀ ਖਬਰ ਪੰਜਾਬੀ ਅਜੀਤ ਦੇ ਵਿੱਚ ਸੀ ਕਿ ਈਵਨ ਬੁਜ਼ਦਾਰ ਖਾਨ, ਸ਼ਾਇਦ ਉਹਨਾਂ ਦਾ ਨਾਂ ਹੈ, ਜਿਹੜੇ ਪਾਕਿਸਤਾਨੀ ਪੰਜਾਬ ਦੇ ਚੀਫ ਮਿਨਿਸਟਰ ਨੇ, ਉਹਨਾਂ ਨੇ ਹੋਲੀ ਦੇ ਲਈ ਵੀ ਫੰਡ ਰਿਲੀਜ਼ ਕੀਤਾ ਹੈ, ਦੂਜੀਆਂ ਮਾਈਨੋਰਿਟੀਜ਼ ਦੇ ਦਿਨਾਂ ਲਈ ਵੀ। ਸੋ ਔਰ ਮੰਦਰ ਵੀ ਖੋਲ੍ਹੇ ਨੇ, ਜਿਹੜਾ ਈਵਨ ਸਿਆਲਕੋਟ ਦੇ ਵਿੱਚ 800 ਸਾਲ ਪੁਰਾਣਾ ਇੱਕ ਮੰਦਰ ਖੋਲ੍ਹਿਆ, ਕਿਉਂਕਿ ਉਹ ਇਹ ਵੀ ਸਮਝਦੇ ਨੇ ਕਿ ਮਾਈਨੋਰਿਟੀਜ਼ ਐਟ ਹੋਮ ਮਹਿਸੂਸ ਕਰਨ, ਨਾਲ ਦੀ ਨਾਲ ਲੌਂਗ ਟਰਮ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ, ਜਿਹੜਾ ਕਿ ਪਾਕਿਸਤਾਨ ਦੇ ਲਈ ਵੀ ਫਾਇਦੇਮੰਦ ਹੋਏਗਾ ਫਾਈਨੈਂਸ਼ੀਅਲੀ, ਉਹ ਵੀ ਉਸ ਨੂੰ ਐਨਕਰੇਜ ਕਰਨਾ ਚਾਹੁੰਦਾ। ਦਾ ਅਬਜ਼ਰਵਰ ਲਿਖਦੇ ਨੇ ਕਿ ਇੰਡੀਆ ਵਾਂਟ ਗੈਟ ਚਾਬਾਰ ਪੋਰਟ। ਫਿਰ ਮੁਹੰਮਦ ਬਿਲਾਲ ਜੀ ਕਹਿੰਦੇ ਨੇ ਕਿ ਦਾ ਫਲੈਗ ਹੈਜ਼ ਬੀਨ ਫਲੈਗਡ ਫॉर ਇਸਲਾਮ ਆਲ ਓਵਰ ਦਾ ਵਰਲਡ, ਇੰਡੀਆ ਵਿਲ ਨਾਓ ਬਿਕਮ ਏ ਸਿਮਟਰੀ। ਸੋ ਮੇਰੇ ਖਿਆਲ 'ਚ ਹੁਣ ਆਪਾਂ ਇੱਥੇ ਬ੍ਰੇਕ ਲੈ ਲਈਏ। ਜਿਹੜੇ ਬਾਕੀ ਮੈਸੇਜ ਨੇ ਅਸੀਂ ਉਸ ਲਈ ਮਾਫੀ ਚਾਹੁੰਦੇ ਹਾਂ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB,
FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਨੂੰ ਆਪਣੀ ਸਿੱਖ ਕੌਮ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਰੰਗ ਕੁਸੰਬੜਾ ਦੁਨੀਆ ਕੇਰਾ, ਰੰਗ ਕੁਸੰਬੜਾ ਦੁਨੀਆ ਕੇਰਾ, ਦਿਵਸ ਚਾਰ ਬਸ ਰਹਿੰਦਾ, ਰੰਗ ਮਜੀਠੜਾ ਸਤਗੁਰ ਕੇਰਾ, ਨਾ ਫਿੱਕਾ ਪਵੇ ਨਾ ਲਹਿੰਦਾ। ਨਾਮ ਰੰਗ ਦੀ ਪਰ ਪਿਚਕਾਰੀ, ਨਾਮ ਰੰਗ ਦੀ ਪਰ ਪਿਚਕਾਰੀ, ਜਦ ਕਲਗੀ ਵਾਲੇ ਮਾਰੀ, ਬੇਰੰਗੇ ਚੋਲੇ ਐਸੇ ਰੰਗੇ, ਚੜ ਗਈ ਨਾਮ ਖੁਮਾਰੀ। ਵਿਊਅਰਸ, ਹੁਣ ਆਪਾਂ ਦਰਸ਼ਕਾਂ ਨੂੰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਹੋਲਾ ਮਹੱਲਾ ਜ਼ਾਹਰ ਹੈ ਨਾਰਥ ਇੰਡੀਆ ਦੇ ਵਿੱਚ ਗੰਗਾ ਜਮਨੀ ਤਹਿਜ਼ੀਬ 'ਚ ਲੰਬੇ ਸਮੇਂ ਤੋਂ ਹੋਲੀ ਦਾ ਦਿਨ ਕਦੇ ਹੋਲਕਾ ਨਾਲ ਜੋੜ ਕੇ ਔਰ ਬੜੇ ਡਰਟੀ ਲੈਵਲ ਤੱਕ ਗੰਦ ਇੱਕ ਦੂਜੇ ਤੇ ਪਾਣਾ ਵੀ ਤੇ ਗੰਦ ਬਕਣਾ ਵੀ, ਇਹੀ ਤਹਿਜ਼ੀਬ ਬਣ ਗਈ ਸੀ। ਹਾਲਾਂਕਿ ਕਦੇ ਕਿਸੇ ਨੇ ਬ੍ਰਾਹਮਣਾਂ ਨੂੰ ਹੋਲੀ ਖੇਡਦਿਆਂ ਨਹੀਂ ਦੇਖਿਆ ਕਿ ਉਹਨਾਂ ਦੀਆਂ ਧੋਤੀਆਂ ਤੇ ਪਿਚਕਾਰੀਆਂ ਹੁਣ ਇਹ ਸ਼ੂਦਰਾਂ ਦੇ ਹਵਾਲੇ ਹੀ ਕੀਤਾ ਹੋਇਆ ਸੀ। ਅੱਜ ਵੀ ਉਸ ਲੈਵਲ ਦਾ ਹੁਣ ਤਾਂ ਇਹਨੂੰ ਹੋਰ ਬਣਾ ਦਿੱਤਾ ਹੈ। ਹਾਲਾਂਕਿ ਮੁਗਲਾਂ ਨੇ ਇਹਨੂੰ ਗਲੋਰੀਫਾਈ ਕੀਤਾ ਗੰਗਾ ਜਮਨੀ ਤਹਿਜ਼ੀਬ ਦੇ ਨਾਂ ਥੱਲੇ, ਪਰ ਸਿੱਖੀ ਵਿਚਾਰ ਦੇ ਵਿੱਚ ਨਾ ਤਾਂ ਹੋਲੀ ਦੀ ਥਾਂ ਸੀ ਜਿਹੜੀ ਰੰਗ ਪਾਉਣ ਵਾਲਾ ਹੈ। ਔਰ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਫਿਰ ਹੋਲਾ ਮਹੱਲਾ ਜਿਹੜਾ ਕਿ ਜੰਗੀ ਕਰਤੱਵ ਸੀ, ਜਿਹੜਾ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਅਲਟੀਮੇਟਲੀ ਬਹਾਦਰੀ ਔਰ ਮਾਰਸ਼ਲ ਆਰਟਸ ਔਰ ਗੁਲਾਮੀ ਦੇ ਖਿਲਾਫ ਲੜਨਾ ਇਹ ਸੂਰਮਿਆਂ ਦਾ ਕੰਮ ਹੈ। ਔਰ ਜ਼ਾਹਰ ਹੈ ਕਿ ਮਹੱਲਾ ਸ਼ਬਦ ਅਰਬੀ 'ਚੋਂ ਆਇਆ ਜਿਹੜਾ ਹੱਲੇ ਦੇ ਨਾਲ ਜੁੜਿਆ ਹੋਇਆ ਸੀ। ਔਰ ਜਦੋਂ ਅਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਗੱਲ ਕਰਦੇ ਤਾਂ ਇੱਕ ਬੜੀ ਪੁਰਾਤਨ ਸਾਡੀ ਲਿਖਤ ਹੈ ਕਿ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ, ਕਿ ਸਿੰਘਾਂ ਦਾ ਹੋਲਾ ਹੈ। ਔਰ ਉਹਦੇ 'ਚ ਮਸਨੂਈ ਜਿਵੇਂ ਅੱਜ ਵਾਰ ਗੇਮਸ ਹੁੰਦੀਆਂ ਨੇ, 5 ਕਿਲੇ ਅਨੰਦਪੁਰ ਸਾਹਿਬ ਦੀ ਹਦੂਦ 'ਚ ਹੋਲਗੜ੍ਹ ਸਾਹਿਬ, ਕੇਸਗੜ੍ਹ, ਆਨੰਦਗੜ੍ਹ, ਨਿਰਭੋਗੜ੍ਹ, ਇਹ ਸਾਰਿਆਂ 'ਚ ਕਿਵੇਂ ਜਿਹੜਾ ਇੱਕ ਮਹੱਲਾ ਨਿਕਲਦਾ ਹੈ ਨਿਹੰਗ ਸਿੰਘਾਂ ਦੇ 2 ਗਰੁੱਪ ਜਿਹੜੇ ਫਿਰ ਇੱਕ ਥਾਂ ਤੇ ਆ ਕੇ ਆਪਸ ਦੇ ਵਿੱਚ ਇੱਕ ਥਾਂ ਤੇ ਕਬਜ਼ਾ ਕਰਨ ਨੂੰ ਲੈ ਕੇ ਉਹਨਾਂ ਦਾ ਇੱਕ ਰੋਲ ਹੁੰਦਾ ਹੈ। ਔਰ ਫਿਰ ਇੱਕ ਜਿਹੜਾ ਸਾਂਝਾ ਨਿਕਲਦਾ ਹੈ। 10ਵੇਂ ਪਾਤਸ਼ਾਹ ਨੇ ਪਹਿਲਾ ਖਾਲਸਾਈ ਤਿਉਹਾਰ ਐਸਟੈਬਲਿਸ਼ ਕੀਤਾ। ਔਰ ਈਵਨ ਹੋਲੀ ਜਿਹੜੀ ਕਿ ਹਿੰਦੂਆਂ ਨੇ ਜਿਸ ਲੈਵਲ ਤੇ ਉਹਨੂੰ ਡੇਗ ਦਿੱਤਾ ਸੀ, ਹੋਲੀ ਦਾ ਜ਼ਿਕਰ ਤੁਸੀਂ ਵੀ ਆਪਣੀ ਨਜ਼ਮ ਦੇ ਵਿੱਚ ਕੀਤਾ ਹੈ ਕਿ ਭਾਈ ਜਿਹੜੀ ਇੱਥੇ ਪਿਆਰ ਦੀ ਖੇਡ ਹੈ ਤੇ ਰੰਗ ਪਿਆਰ ਦਾ, ਪਿਚਕਾਰੀ ਪਿਆਰ ਦੀ ਹੈ। ਔਰ ਗੁਰਬਾਣੀ ਦੇ ਵਿੱਚ ਬਸੰਤ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਦਾ ਸ਼ਬਦ ਬਸੰਤ ਮਹੱਲਾ 5ਵਾਂ ਕਿ ਜਿਹੜਾ ਸਿੱਖ ਹੈ ਉਹਦੇ ਲਈ ਹੋਲੀ ਦਾ ਕੀ ਮਤਲਬ ਹੈ, ਰੂਹਾਨੀ ਦੁਨੀਆ ਦੇ ਵਿੱਚ ਰੂਹਾਨੀ ਰੰਗ 'ਚ ਰੰਗਿਆ ਜਾਣਾ। ਔਰ ਇਹ ਜਿਹੜੇ ਰੰਗ ਨੇ ਕਸੁੰਬੜੇ ਨੇ, ਮਸਨੂਈ ਨੇ। ਔਰ ਜਿਹੜਾ ਅਸਲੀ ਰੰਗ ਹੈ ਉਹ ਮਜੀਠ ਰੰਗ ਹੈ। ਮਜੀਠ ਪੱਕੇ ਨੂੰ ਕਹਿੰਦੇ ਨੇ,
ਕਸੁੰਬੜੇ ਕੱਚੇ ਨੂੰ ਕਹਿੰਦੇ, ਤੇ ਪੱਕਾ ਰੰਗ ਜਿਹੜਾ ਉਹ ਰੱਬ ਦੀ ਇਬਾਦਤ ਦਾ ਹੈ, ਰੱਬ ਦੀ ਯਾਦ ਦਾ ਹੈ। ਬਾਕੀ ਜਿਹੜਾ ਸਾਰਾ ਇਹ ਡਰਾਮੇਬਾਜ਼ੀ ਹੈ। ਔਰ ਇਹ ਸ਼ਬਦ ਹੈ ਪੰਜਵੇਂ ਪਾਤਸ਼ਾਹ ਦਾ, ਗੁਰ ਸੇਵੋਂ ਕਰ ਨਮਸਕਾਰ, ਬਸੰਤ ਮਹੱਲਾ ਪੰਜਵਾਂ, ਘਰ ਪਹਿਲਾ ਦੂ ਤੁਕੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। गुर सेवों कर नमस्कार, आज हमारे मंगल चार, आज हमारे महा आनंद, चिंत लथी भेटे गोबिंद, आज हमारे गृह बसंत, गुण गाए प्रभ तुम बेअंत रहाओ, आज हमारे बने फाग, प्रभ संगी मिल खेलन लाग, होली कीनी संत सेव, रंग लागा अत लाल देव, मन तन मौलियो अत अनूप, सूकै नाहीं छांव धूप, सगली रूती हरिया होए, सद बसंत गुर मिले देव, बिरख जम्यो है पार जात, फूल लगे फल रतन भांत, तृप्त अकाणे हर गुणे गाए, जन नानक हर 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 ध्याए। ਇਹਦੇ 'ਚ ਇਹ ਵੀ ਇੰਪੋਰਟੈਂਟ ਹੈ ਕਿ ਹੋਲੀ ਦਾ ਤਿਉਹਾਰ ਫੱਗਣ ਦੇ ਮਹੀਨੇ 'ਚ ਹੁੰਦਾ। ਫੱਗਣ ਚੱਲ ਰਿਹਾ ਔਰ ਇਹ ਇੱਕ ਬਸੰਤ ਬਹਾਰ ਦਾ ਮੌਸਮ ਵੀ ਹੈ, ਕਿਉਂਕਿ ਜਿਉਂ ਹੀ ਇਹ ਹੋਲੀ ਔਰ ਹੋਲਾ ਖਤਮ ਹੁੰਦਾ ਹੈ ਫਿਰ ਅਸੀਂ ਦੇਖਦੇ ਹਾਂ ਕਿ ਬਸੰਤ ਪੰਚਮੀ ਵੱਲ ਗੱਲ ਤੁਰਦੀ ਹੈ। ਬਸੰਤ ਬਹਾਰ ਦਾ ਹੁੰਦਾ ਹੈ ਔਰ ਹੌਲੀ ਹੌਲੀ ਜਿਹੜਾ ਪਹਿਲੀ ਚੇਤ, ਇੱਕ ਪੀਰੀਅਡ ਸੀ ਕਿ ਹੋਲਾ ਮਹੱਲਾ ਪਹਿਲੀ ਚੇਤ ਦੇ ਨਾਲ ਦੇਖਿਆ ਜਾਂਦਾ ਸੀ ਜੋੜ ਕੇ ਫੱਗਣ ਦਾ ਮਹੀਨੇ ਦੇ ਨਾਲ। ਔਰ ਇਸ ਨੂੰ ਕਿਉਂਕਿ ਉੱਥੇ ਇਸ ਕਿਸਮ ਦੀ ਰੰਗਾਂ ਦੀ ਔਰ ਦੂਸਰੀ ਫਿਲਾਸਫੀ ਪ੍ਰਦਾਨ ਕੀਤੀ ਹੋਈ ਸੀ, ਤੇ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਜਿਵੇਂ ਰਹਾਉ ਦੀ ਤੁਕ ਹੈ ਕਿ ਆਜ ਹਮਾਰਾ ਗ੍ਰਹਿ ਬਸੰਤ, ਹੁਣ ਸਪਰਿੰਗ ਔਰ ਹੋਲੀ ਮਿਲੇ ਹੋਏ ਨੇ, ਮੌਸਮੀ ਉਹੀ ਦਿਨ ਨੇ, ਫੱਗਣ ਦਾ ਮਹੀਨਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸਾਡੇ ਅੰਦਰ ਵੀ ਉਹ ਬਸੰਤ ਹੈ, ਉਹ ਸਪਰਿੰਗ ਹੈ, ਕਿਹੜੀ ਗੁਣ ਗਾਏ ਪ੍ਰਭ ਤੁਮ ਬੇਅੰਤ, ਕਿ ਉਸ ਰੱਬ ਦੇ ਗੁਣ ਗਾਣਾ, ਉਸ ਅੱਲਾਹ ਤਾਲਾ ਦੀ ਇਬਾਦਤ ਦੇ ਵਿੱਚ ਜੁੜਨਾ, ਉਸ ਨੂੰ ਯਾਦ ਕਰਨਾ, ਔਰ ਉਹ ਯਾਦ ਸਾਡੇ ਅੰਦਰ ਹਮੇਸ਼ਾ ਹੀ ਬਸੰਤ ਰੱਖਦੀ ਹੈ। ਰੰਗ ਤਾਂ ਥੋੜ੍ਹੀ ਦੇਰ ਲਈ ਚੜ੍ਹਦਾ, ਫਿਰ ਉਹੀ ਰੰਗ ਤੁਸੀਂ ਧੋਣ ਦੇ ਲਈ ਟਿੱਲ ਲਾਉਂਦੇ ਹੋ ਤੇ ਫਿਰ ਆਮ ਜੇ ਲੋਕ ਹੋ ਜਾਂਦੇ ਹੋ, ਪਰ ਇਹ ਜਿਹੜੇ ਰੱਬ ਦੇ ਪਿਆਰ ਦੇ ਰੰਗ ਵਿੱਚ ਖੇਡੀ ਹੋਲੀ ਹੈ, ਇਹ ਤੁਹਾਡੇ ਅੰਦਰ ਮਜੀਠ ਰੰਗ ਕਰਦੀ ਹੈ, ਕਸੁੰਬੜਾ ਰੰਗ ਨਹੀਂ ਹੈ। ਗੁਰ ਸੇਵੋਂ ਕਰ ਨਮਸਕਾਰ, ਕਿ ਮੈਂ ਜਿਹੜੀ ਇਸ ਬਸੰਤ ਜਿਹਦੇ ਮੇਰੇ ਅੰਦਰ ਹੈ ਰੱਬ ਦੀ ਯਾਦ ਦਾ, ਮੈਂ ਗੁਰੂ ਦੇ ਅੱਗੇ ਝੁਕ ਕੇ ਉਸ ਨੂੰ ਸਜਦਾ ਕਰਕੇ ਹੀ ਇਸ ਹੋਲੀ ਦਾ ਆਗਾਜ਼ ਕਰਦਾ। ਅੱਜ ਹਮਾਰਾ ਮੰਗਲਚਾਰ, ਔਰ ਸਾਡੇ ਅੰਦਰ ਹਮੇਸ਼ਾ ਹੀ ਆਨੰਦ ਦਾ ਸਮਾਂ ਬਣਿਆ ਰਹਿੰਦਾ, ਮੰਗਲਾਚਾਰ ਹੈ, ਆਨੰਦ ਦਾ ਸਮਾਂ। ਅੱਜ ਹਮਾਰਾ ਮਹਾ ਆਨੰਦ, ਚਿੰਤ ਲੱਥੀ ਭੇਟੇ ਗੋਬਿੰਦ, ਕਿ ਜਦੋਂ ਰੱਬ ਦੇ ਨਾਲ ਮੁਲਾਕਾਤ ਹੋ ਗਈ, ਰੱਬ ਨਾਲ ਮੇਲ ਹੋ ਗਿਆ, ਰੱਬ ਨਾਲ ਇਕਸਾਰਤਾ ਹੋ ਗਈ, चिंत लथे ते मेरियां सारियां चिंतावां खत्म हो गई हैं, और आज हमारा महा आनंद, अंदर मेरे महा आनंद आया। आज हमारे बने फाग, प्रभ संगी मिल खेलन लाग, और जड़ियां रूहां इस पासे दियां ने, जदों मेरे अंदर ये फगण दा स्प्रिंग जिहड़ा ये फुटिया ते मेरे प्रभ संगी मिल खेलन, होर भी जिहड़े रब नाल रतियां रूहां सी वो भी मेरे साथ आके रलियां। होली कीनी संत सेव, रंग लागा तलाल देव, और मैं उन्हां रब दे प्यारियां दी सेवा दे विच अपना आप कुर्बान कर दियां जां कर दिता है। यही मेरी होली है, और यही फिर जदों उस दे प्यार दा रंग मैनूं लगा, अत लाल देव, इन्ना लाल गुलाल है जिहड़ा कदे उतरदा ही नहीं है। मन तन मौलियो अत अनूप, सूकै नाहीं छांव धूप, कि ये रंग तां कदे गूढ़ है फिर लथ जाएगा, पर मेरा मन ते तन मौलिया हुंदा है, पूरा उन्होंने फुल फलाच बलूम छोड़ा, कि मेरा मन भी चाच है, मेरा तन भी चाच है, अत अनूप। और ये क्योंकि होली दे रंग कहते ने सोहने लगते ने, गुलाल लाया जी, पर गुरु साहब फरमाते हैं कि ये जिहड़ा मन तन मौलियो अत अनूप, अनूप हुंदा सोहना। जदों रब सोहना रब मेरे अंदर आ गया तो मेरे तन ते भी एक बहार है, मेरे मन च भी एक बहार है, और ये जिहड़ी बहार है ये जांदी नहीं, सूकै ना ही छाम धूप, दुख ते सुख। हुण बाकी तो मौसम बदलते ने, कदे धुप आ जाती है, कदे छां आ जाती है, कदे मीह आ जाता है, कदे ठंड आ जाती है। गुरु साहब कहते हैं कि ये जिहड़ा अंदर मेरे बसंत बहार आई, और अंदर जिहड़ा रंग लागा अत लाल देव, जिहड़ा लाल रंग गुरु दे प्यार दा लगा, ये कदे भी छाम धूप सुख दुख दे विच सुकदा नहीं है। सगली रूती हरिया होए,
ਸਦ ਪਸੰਦ ਗੁਰ ਮਿਲੇ ਦੇਵ, ਕਿ ਹਰ ਰੁੱਤ ਦੇ ਵਿੱਚ, ਹਰ ਮੌਸਮ 'ਚ ਇਹ ਅੰਦਰਲਾ ਰੰਗ ਹਰਾ ਹੀ ਰਹਿਣਾ ਹੈ ਔਰ ਹਮੇਸ਼ਾ ਹੀ ਉਸ ਗੁਰੂ ਦੇ ਨਾਲ ਮਿਲ ਕੇ, ਰੱਬ ਦੇ ਨਾਲ ਇਕਮਿਕ ਹੋ ਕੇ ਸਦ ਬਸੰਤ, ਹਮੇਸ਼ਾ ਬਸੰਤ ਹੈ। ਬਿਰਖ ਜੰਮਿਓ ਹੈ ਪਾਰ ਜਾਤ, ਫੂਲ ਲੱਗੇ ਫਲ ਰਤਨ ਪਾਤ। ਹਿੰਦੂ ਮਾਈਥੋਲੋਜੀ ਦੇ ਵਿੱਚ ਜਿਹੜੀਆਂ ਰੱਬ ਸਵਰਗ ਦੇ ਵਿੱਚ ਚੀਜ਼ਾਂ ਨੇ, ਉਹਨਾਂ ਦੇ ਵਿੱਚ ਇੱਕ ਪਾਰ ਜਾਤ ਦਰਖਤ ਦਾ ਜ਼ਿਕਰ ਹੈ। ਕਲਪ ਵ੍ਰਿਕਸ਼ ਵੀ ਉਹਨੂੰ ਕਹਿੰਦੇ ਨੇ ਕਿ ਭਾਈ ਉਸ ਦਰਖਤ ਦੇ ਥੱਲੇ ਬੈਠ ਕੇ ਜੋ ਮੰਗੋ ਉਹ ਮਿਲਦਾ ਹੈ। ਔਰ ਗੁਰੂ ਸਾਹਿਬ ਨੇ ਫਰਮਾਇਆ ਬਿਰਖ ਜੰਮਿਓ ਹੈ ਪਾਰ, ਕਿ ਜਦੋਂ ਮੇਰੇ ਅੰਦਰ ਰੱਬ ਦੀ ਯਾਦ ਆ ਗਈ, ਮਾਨੋ ਉਹ ਪਾਰਜਾਤ ਦਰਖਤ ਮੇਰੇ ਅੰਦਰ ਹੀ ਉੱਗ ਆਇਆ, ਫੂਲ ਲੱਗੇ ਫਲ ਰਤਨ ਪਾਤ। ਔਰ ਇਹ ਖੇੜਾ ਜਿਹੜਾ ਇਸ ਪਾਰਜਾਤ ਦਾ ਹੈ, ਇਹਨੇ ਫੁੱਲ ਔਰ ਫਲ ਇਹ ਖਿੜਾਏ ਹੋਏ ਨੇ ਔਰ ਉਹਨਾਂ ਦਾ ਨਤੀਜਾ ਕੀ ਹੈ? ਤ੍ਰਿਪਤ ਅਘਾਣੇ ਹਰ ਗੁਣੇ ਗਾਏ, ਕਿ ਮੈਂ ਰੱਬ ਦੇ ਗੁਣ ਗਾਉਂਦਾ ਤੇ ਮੇਰੇ ਅੰਦਰ ਤ੍ਰਿਪਤੀ ਹੈ। ਅਘਾਣੇ ਹੁੰਦਾ ਰੱਜਣਾ, ਕਿ ਉਸ ਰੱਬ ਦੇ ਗੁਣ ਗਾ ਕੇ ਮੇਰਾ ਅੰਦਰ ਰੱਜਿਆ ਹੋਇਆ ਹੈ। ਜਨ ਨਾਨਕ ਹਰ 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 ਧਿਆਏ, ਕਿ ਮੈਂ ਉਸ ਵਾਹਿਗੁਰੂ ਦਾ ਜਨ, ਉਸ ਦਾ ਆਪਣਾ, ਉਸ ਦਾ ਨੌਕਰ, ਉਸ ਦਾ ਗੁਲਾਮ, ਉਸ ਵਾਹਿਗੁਰੂ ਨੂੰ ਆਪਣੇ ਧਿਆਨ 'ਚ ਰੱਖ ਕੇ ਉਹਦੇ ਹੀ ਗੁਣ ਗਾਉਂਦਾ, ਕਿਉਂਕਿ ਮੇਰੇ ਅੰਦਰ ਹੋਲੀ ਹੈ, ਮੇਰੇ ਅੰਦਰ ਬਸੰਤ ਹੈ, ਮੇਰੇ ਅੰਦਰ ਬਹਾਰ ਹੈ, ਮੇਰੇ ਅੰਦਰ ਪਾਰਜਾਤ ਹੈ, ਮੇਰੇ ਅੰਦਰ ਹੁਣ ਕੋਈ ਜਿਹੜੀ ਛਾਂ ਤੇ ਧੁੱਪ ਨਹੀਂ ਹੈ, ਦੁੱਖ ਸੁੱਖ ਨਹੀਂ ਨੇ, ਇੱਕੋ ਹੀ ਆਨੰਦ ਹੈ। ਆਜ ਹਮਾਰਾ ਗ੍ਰਹਿ ਬਸੰਤ, ਗੁਣ ਗਾਏ ਪ੍ਰਭ ਤੁਮ ਬਿਆਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ